ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਪੰਜਾਬ ਜਾਂ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ ਆ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ, ਬਿਕਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ 4082722500 ਜਿਨ੍ਹਾਂ ਦਾ ਫੋਨ ਨੰਬਰ ਹੈ। ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ, ਤੇ ਬਲਤੇਜ ਪੰਨੂ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਕਿ ਜੋ ਇਲੈਕਸ਼ਨਾਂ ਤੇ ਖਤਮ ਹੋ ਗਈਆਂ, ਰੌਲਾ ਗੋਲਾ ਖਤਮ ਹੋ ਗਿਆ ਤੇ ਹੁਣ ਵਿਆਪਮ ਘਟਾਲਾ ਜਿਹੜਾ ਉਹ ਸਾਹਮਣੇ ਆਇਆ ਤੇ ਉਸ ਦੀ ਛੁਰੀ ਜਿਹੜੀ ਵੱਜੀ ਆ ਵਿਦਿਆਰਥੀਆਂ ਤੇ। ਜੀ ਇਹ 2008 ਤੋਂ ਲੈ ਕੇ 2012 ਦੇ ਦੌਰਾਨ 5 ਸਾਲਾ MBBS ਕੋਰਸ ਦੇ ਵਿੱਚ ਦਾਖਲਾ ਲੈਣ ਵਾਲੇ 634 ਜਿਹੜੇ ਸਟੂਡੈਂਟ ਸੀਗੇ ਜੀ, ਉਹਨਾਂ ਦੇ ਦਾਖਲੇ ਰੱਦ ਕਰ ਦਿੱਤੇ ਗਏ ਆ ਜੀ। ਇਹ ਤੋਂ ਪਹਿਲਾਂ ਜਿਹੜੇ ਸੀਗੇ ਜੀ ਸੁਪਰੀਮ ਕੋਰਟ ਦੇ ਬੈਂਚ ਜਿਹੜਾ ਸੀਗਾ ਜੀ, ਉਹਨੇ ਇਹ ਗੱਲ ਆਖੀ ਸੀਗੀ ਜੀ ਕਿ 2 ਜੱਜਾਂ ਦੇ ਤੇ ਆਧਾਰਿਤ ਜਿਹੜਾ ਸੀਗਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਇਹ ਵੰਡਿਆ ਗਿਆ ਸੀਗਾ ਬੈਂਚ, ਔਰ ਇੱਕ ਨੇ ਨਰਮੀ ਵਰਤਨ ਦੀ ਸਿਫਾਰਿਸ਼ ਜਿਹੜੀ ਉਹ ਕੀਤੀ ਸੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵਿਦਿਆਰਥੀਆਂ ਨੇ ਇੰਨੇ ਸਾਲ ਪੜ੍ਹਾਈ ਕੀਤੀ ਹੈ, ਇਸ ਕਰਕੇ ਬੇਕਾਰ ਜਿਹੜੀ ਹੈ ਜੀ ਉਹ ਨਹੀਂ ਜਾਣੀ ਚਾਹੀਦੀ। ਪਰ ਸੁਪਰੀਮ ਕੋਰਟ ਦੇ ਜਿਹੜੇ ਨਵੇਂ ਜੱਜ ਨੇ ਜੀ ਜਗਦੀਸ਼ ਸਿੰਘ ਖੇਰ, ਉਹਨਾਂ ਦੀ ਅਗਵਾਈ ਹੇਠਲੇ ਬੈਂਚ ਨੇ ਇਸ ਮਾਮਲੇ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਦਾਖਲ ਕੀਤੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। 634 ਵਿਦਿਆਰਥੀ ਜਿਹੜੇ ਨੇ ਜੀ ਉਹਨਾਂ ਦੇ ਦਾਖਲੇ ਰੱਦ ਕਰ ਦਿੱਤੇ ਨੇ। ਯਾਦ ਹੋਣਾ ਜੀ ਜਿਹੜੇ ਸੁਣਨ ਵਾਲਿਆਂ ਨੂੰ ਕਿ ਵਿਆਪਮ ਘੁਟਾਲਾ ਜਿਹੜਾ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਸੀਗਾ। ਪੈਸੇ ਲੈ ਕੇ ਜਿਹੜਾ ਜੀ ਇੱਥੇ ਸੀਟਾਂ ਦਿੱਤੀਆਂ ਜਾਂਦੀਆਂ ਸੀ ਵਿਦਿਆਰਥੀਆਂ ਤੋਂ, ਪੇਪਰ ਜਿਹੜੇ ਆ ਜੀ ਉਹ ਪੈਸੇ ਲੈ ਕੇ ਉਹਨਾਂ ਤੋਂ ਪਹਿਲਾਂ ਹੱਲ ਕਰਵਾ ਦਿੱਤੇ ਜਾਂਦੇ ਸੀਗੇ। ਜਦੋਂ ਇਹਦੀ ਜਾਂਚ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਬਹੁਤ ਸਾਰੇ ਹਾਦਸੇ ਹੋਏ, ਸੜਕ ਹਾਦਸੇ ਹੋਏ, ਬਿਮਾਰੀ ਦੇ ਨਾਲ ਲੋਕ ਜਿਹੜੇ ਮਾਰੇ ਗਏ। ਇਹ ਕਿਹਾ ਗਿਆ ਜੀ ਕਿ ਇਹਦੇ ਪਿੱਛੇ ਸਾਜ਼ਿਸ਼ ਹੈ, ਜਿਹੜੇ ਵੱਡੇ ਲੋਕ ਸੀਗੇ ਉਹਨਾਂ ਦੇ ਨਾਮ ਸਾਹਮਣੇ ਨਾ ਆ ਜਾਣ, ਜਿਹਦੇ ਕਰਕੇ ਕਤਲ ਵਰਗੀਆਂ ਜਿਹੜੀਆਂ ਸੀਗੀਆਂ ਉਹ ਵਾਰਦਾਤਾਂ ਹੋਈਆਂ, ਜਿਹਨੂੰ ਬਾਅਦ ਦੇ ਵਿੱਚ ਸੁਸਾਈਡ ਬਣਾ ਦਿੱਤਾ ਗਿਆ, ਸੜਕ ਹਾਦਸੇ ਜਿਹੜੇ ਸੀ ਉਹ ਬਣਾ ਦਿੱਤੇ ਗਏ। ਇਹ ਜਾਂਚ ਜਿਹੜੀ ਹੈ ਜੀ ਅਜੇ ਚੱਲੀ ਜਾਂਦੀ ਆ। ਪਰ ਇਹ ਜਿਹੜਾ ਹਾਲ ਦੀ ਘੜੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਸੀਗਾ, ਸੋ ਇਹ ਜਿਹੜਾ ਜੀ ਮੱਧ ਪ੍ਰਦੇਸ਼ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਹੀ 3 ਜੱਜਾਂ ਵਾਲੇ ਬੈਂਚ ਨੇ ਜਿਹੜੀ ਹੈ ਜੀ ਮੋਹਰ ਲਾਤੀ ਆ ਕਿ ਇਹਨਾਂ ਸਭ ਦੇ ਦਾਖਲੇ ਰੱਦ ਕੀਤੇ ਜਾ ਰਹੇ ਨੇ। ਜੀ ਵਿਦਿਆਰਥੀਆਂ ਤੇ ਵੱਜਿਆ ਜੀ ਸਾਰਾ। ਤੇ ਅੱਗੇ ਆਪਾਂ ਦਿੱਲੀ ਦੇ ਵਿੱਚ ਚੋਣਾਂ ਨੇ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਤੇ ਉਹਨਾਂ ਨੂੰ ਸਿਰਸੇ ਵਾਲੇ ਦੇ ਸਹਾਰੇ ਛੱਡ ਕੇ ਬਾਦਲ ਪਰਿਵਾਰ ਅਮਰੀਕਾ। ਬਿਲਕੁਲ ਜੀ, ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀਗੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ, ਜਿਹਦੀ ਪ੍ਰਧਾਨਗੀ ਕੀਤੀ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਹਦੇ ਵਿੱਚ ਵੀ ਉਹਨਾਂ ਨੇ ਇਹਦੀ ਕੋਈ ਭਿਣਕ ਨਹੀਂ ਪੈਣ ਦਿੱਤੀ ਕਿ ਉਹ ਅਗਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਵਿਦੇਸ਼ ਨੂੰ ਜਾ ਸਕਦੇ ਨੇ। ਜਿਹੜੀ ਏਅਰ ਇੰਡੀਆ ਦੀ ਫਲਾਈਟ ਹੈ ਜੀ ਡਾਇਰੈਕਟ ਉੱਥੋਂ ਇਹ ਦਿੱਲੀ ਤੋਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਆ ਜੀ ਉਹ ਚਲੇ ਗਏ ਨੇ ਨਿਊਯਾਰਕ, ਔਰ ਉੱਥੇ ਉਹ ਕਿੰਨੇ ਦਿਨ ਰਹਿਣਗੇ ਇਹ ਕੁਛ ਨਹੀਂ ਪਤਾ ਜੀ। ਉਹ ਮੁੱਖ ਮੰਤਰੀ ਦੇ ਨਾਲ ਜਿਹੜੇ ਇੱਕ IAS ਅਧਿਕਾਰੀ ਆ ਜੀ, ਉਹਨਾਂ ਨੇ ਅਮਰੀਕਾ ਜਾਣ ਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਆ। ਕੋਈ ਇਹਦਾ ਖੁਲਾਸਾ ਨਹੀਂ ਹੋ ਰਿਹਾ ਕਿ ਰੀਜ਼ਨ ਕੀ ਆ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਇੱਕਦਮ ਜਿਹੜਾ ਜੀ ਅਮਰੀਕਾ ਚਲੇ ਜਾਣ ਦਾ। ਹਾਲਾਂਕਿ ਕੁਝ ਜਿਹੜੀਆਂ ਕਨਸੋਆਂ ਨੇ ਉਹ ਇਹ ਵੀ ਕਹਿ ਰਹੀਆਂ ਨੇ ਕਿ ਜਿਹੜੇ ਵੱਡੇ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਆਪਣਾ ਇਲਾਜ ਕਰਵਾਉਣ ਅਮਰੀਕਾ ਦੇ ਵਿੱਚ ਗਏ ਨੇ। ਇਹ ਵੀ ਹੋ ਸਕਦਾ ਕਿ ਉਹਨਾਂ ਦਾ ਪਤਾ ਲੈਣ ਗਏ ਹੋਣ, ਉਹਨਾਂ ਦੇ ਕੋਲ ਜਿਹੜਾ ਜੀ ਇਹ ਹੁਣ ਵਿਧਾਨ ਸਭਾ ਚੋਣਾਂ ਦਾ ਅਮਲ ਜਿਹੜਾ ਜੀ ਉਹ ਸਮਾਪਤ ਹੋਣ ਤੋਂ ਬਾਅਦ PGI ਦੇ ਡਾਕਟਰਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਹਾ ਸੀਗਾ ਕਿ ਉਹ ਜਿਹੜਾ ਚੈੱਕਅਪ ਦੇ ਵਾਸਤੇ USA ਜਾਣ। ਸੋ ਅਜੇ ਕਿੰਨੇ ਦਿਨ ਉੱਥੇ ਰਹਿਣਗੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ, ਇਹਦਾ ਕੋਈ ਡਿਟੇਲ ਜਿਹੜੀ ਹੈ ਜੀ ਉਹ ਸਾਹਮਣੇ ਨਹੀਂ ਆ ਰਹੀ। ਸਵਾਲ ਇਹ ਆ ਕਿ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ, ਜਿਨ੍ਹਾਂ ਨੂੰ ਪਿਛਲੀ ਵਾਰੀ ਅਕਾਲੀ ਦਲ ਨੇ ਸਿਰ ਧੜ ਦੀ ਬਾਜੀ ਲਾ ਕੇ ਲੜਿਆ ਸੀਗਾ ਤੇ ਉਹਨਾਂ ਨੂੰ ਜਿੱਤਿਆ ਸੀਗਾ, ਇਸ ਵਾਰੀ ਦਿੱਲੀ ਦੇ ਅਕਾਲੀ ਆਗੂਆਂ ਨੂੰ ਸਰਸੇ ਵਾਲੇ ਦੇ ਆਸਰੇ ਛੱਡ ਕੇ ਉਹ ਜਿਹੜਾ ਜੀ USA ਕਿਉਂ ਚਲੇ ਗਏ ਨੇ? ਕਿਉਂਕਿ ਦਿੱਲੀ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਅਕਾਲੀ ਦਲ ਬਾਦਲ ਦੇ ਬਣੇ ਪਏ ਆ। ਤੇ ਆਪਾਂ ਕਈ ਵਾਰੀ ਜਿਹੜਾ ਜੀ ਉਹ ਸਾਂਝਾ ਕੀਤਾ, ਉੱਥੇ ਤਾਂ ਇਸ਼ਤਿਹਾਰਾਂ ਤੋਂ ਇਹਨਾਂ ਦੀਆਂ ਫੋਟੋਆਂ ਵੀ ਲਾਉਣੀਆਂ ਪੈ ਗਈਆਂ। ਬਾਦਲ ਜਿਹੜਾ ਲਫ਼ਜ਼ ਸੀਗਾ ਅਕਾਲੀ ਦਲ ਦੇ ਨਾਲ ਉਹ ਵੀ ਲਾਉਣਾ ਪੈ ਗਿਆ।
ਜਿਹੜੇ ਇੱਥੇ ਸਰਸੇ ਵਾਲੇ ਦੇ ਗਏ ਨੇ ਜੀ ਡੇਰੇ, ਉਹ ਸਾਰੇ ਦੇ ਸਾਰੇ ਫਸੇ ਬੈਠੇ ਨੇ, ਉੱਥੇ ਜਾ ਕੇ ਪ੍ਰਚਾਰ ਨਹੀਂ ਜਿਹੜਾ ਜੀ ਉਹ ਕਰ ਸਕਦੇ। ਸੋ ਅਕਾਲੀ ਦਲ ਦਾ ਪ੍ਰਧਾਨ ਹੀ ਜਿਹੜਾ ਜੀ ਉਹ ਛੱਡ ਕੇ USA ਚਲੇ ਗਿਆ ਜੀ, ਉਹਨਾਂ ਨੂੰ ਸ਼ਾਇਦ ਪਿਤਾ ਜੀ ਦੇ ਆਸਰੇ ਜੀ। ਜੀ ਜੀ ਬਿਲਕੁਲ, ਪਿਤਾ ਜੀ ਦੇਖਦੇ ਆ ਕੀ ਕਰਦੇ ਆ। ਤੇ ਅੱਗੇ EVM ਮਸ਼ੀਨਾਂ ਆ ਜਿਹੜੀਆਂ, ਉਸ ਨੂੰ ਉਹਨਾਂ ਦੇ ਨਾਲ ਛੇੜਛਾੜ ਹੁੰਦੀ, ਆਪ ਵਲੰਟੀਅਰ ਨੂੰ ਪਤਾ ਲੱਗਾ। ਐਕਚੁਅਲੀ ਜੀ ਇਹ 90 ਦੀ ਕਹਾਣੀ ਹੈ, ਪਟਿਆਲੇ ਦੇ ਨਾਲ ਲੱਗਵੇਂ ਰਿਜ਼ਰਵ ਸੀਟ ਤੋਂ, ਜਿੱਥੋਂ ਕਿ ਆਮ ਆਦਮੀ ਪਾਰਟੀ ਦੇ ਦੇਵ ਮਾਨ ਹੋਰੀ ਚੋਣ ਲੜ ਰਹੇ ਨੇ। ਜਿਹੜੀ ਚਿੱਠੀ ਵੀ ਉਹਨਾਂ ਨੇ ਭੇਜੀ ਆ, ਮੇਰੇ ਕੋਲੇ ਹੈ ਜੀ ਉਹ ਉਹਦੇ ਤੇ WhatsApp ਦੇ ਉੱਤੇ, ਜਿਹੜੀ ਉਹਨਾਂ ਨੂੰ ਚਿੱਠੀ ਪਹੁੰਚਾਈ ਗਈ ਸੀ, ਜਿਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਉੱਥੇ ਜਿਹੜੀਆਂ ਮਸ਼ੀਨਾਂ ਪਈਆਂ ਨੇ ਉਹਨਾਂ ਨੂੰ ਉੱਥੋਂ ਰਿਮੂਵ ਕਰਨਾ, ਕਾਗਜ਼ ਪੱਤਰ ਰਿਮੂਵ ਕਰਨਾ ਹੈ, ਜਿਹੜਾ ਉੱਥੇ ਸਟਰੋਂਗ ਰੂਮ ਬਣਾਇਆ, ਤੇ ਉੱਥੇ ਆਪਣਾ ਨੁਮਾਇੰਦਾ ਜਿਹੜਾ ਜੀ ਉਹ ਭੇਜਿਆ ਜਾਵੇ। ਦੇਵ ਮਾਨ ਹੋਰੀ ਗਏ ਨੇ, ਉੱਥੇ ਹੋਰ ਕਿਸੇ ਪਾਰਟੀ ਦਾ ਨੁਮਾਇੰਦਾ ਹੈ ਨਹੀਂ ਸੀਗਾ, ਨਾ ਅਕਾਲੀ ਦਲ ਦੀ ਤਰਫੋਂ ਨਾ ਕਾਂਗਰਸ ਦੀ ਜਿਹੜਾ ਜੀ ਉਹ ਤਰਫੋਂ। ਜਦੋਂ ਦੇਵ ਮਾਨ ਹੋਰੀ ਗਏ ਨੇ ਤਾਂ 40 ਦੇ ਕਰੀਬ ਟਰੰਕ ਜਿਹੜੇ ਸੀਗੇ ਜੀ ਉਹ ਲੱਦ ਲਏ ਗਏ ਸੀਗੇ ਟਰੱਕ ਦੇ ਵਿੱਚ। ਇਹ ਕਿਹਾ ਗਿਆ ਜੀ ਕਿ ਇੱਥੋਂ ਰਿਮੂਵ ਕਰਨੀਆਂ ਨੇ। ਉਹਨਾਂ ਨੇ ਇਹਦਾ ਰੌਲਾ ਪਾ ਲਿਆ ਜੀ ਕਿ ਇੱਦਾਂ ਇਹ ਰਿਮੂਵ ਜਿਹੜੀਆਂ ਜੀ ਕਿਵੇਂ ਕੀਤੀਆਂ ਜਾ ਸਕਦੀਆਂ ਨੇ, ਸਟਰੋਂਗ ਰੂਮ ਜਿਹੜਾ ਜੀ ਉਹ ਖੋਲਿਆ ਕਿਵੇਂ ਜਾ ਸਕਦਾ ਜਦੋਂ ਕਿ ਉਹ ਪਹੁੰਚੇ ਹੀ ਨਹੀਂ ਸਨ ਜੀ। ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਨਿਗਮ ਦੀਆਂ ਚੋਣਾਂ ਹੋਣੀਆਂ ਨੇ, ਉਹਦੇ ਸਬੰਧ ਦੇ ਵਿੱਚ ਜਿਹੜੀਆਂ ਪੁਰਾਣੀਆਂ ਮਸ਼ੀਨਾਂ ਨੇ ਉਹ ਚੁੱਕੀਆਂ ਗਈਆਂ ਨੇ। ਸਵਾਲ ਇਹ ਆ, ਨਿਗਮ ਦੀਆਂ ਚੋਣਾਂ ਕਿੱਥੇ ਹੋਣੀਆਂ ਨੇ? ਅਜੇ ਤਾਂ ਸਰਕਾਰ ਨਵੀਂ ਗਠਿਤ ਹੋਣੀ ਆ ਪੰਜਾਬ ਦੀ, ਉਹਨੇ ਆ ਕੇ ਜਿਹੜੀਆਂ ਦੀ ਉਹ ਨਿਗਮ ਦੀਆਂ ਚੋਣਾਂ ਕਰਵਾਉਣੀਆਂ ਨੇ। ਐਡੀ ਕਾਹਲੀ ਕਾਹਦੀ ਪੈ ਗਈ ਸੀਗੀ ਕਿ ਉੱਥੋਂ ਜਿਹੜਾ ਜੀ ਸਟਰੋਂਗ ਰੂਮ ਤੋਂ ਇਹ ਮਸ਼ੀਨਾਂ ਚੁੱਕੀਆਂ ਜਾਣ। ਦੇਵ ਮਾਨ ਹੋਰਾਂ ਦੇ ਵਿਰੋਧ ਜਿਹੜਾ ਜੀ ਉਹ ਕਰਨ ਕਰਕੇ ਇਹ ਮਸ਼ੀਨਾਂ ਉੱਥੇ ਦੁਬਾਰਾ ਵਾਪਸ ਰੱਖ ਦਿੱਤੀਆਂ ਗਈਆਂ ਨੇ। ਪੋਚੇ ਜਿਹੜੇ ਆ ਜੀ ਉਹ ਪ੍ਰਸ਼ਾਸਨ ਮਾਰ ਰਿਹਾ ਇਹਦੇ ਉੱਤੇ, ਇਸ ਵਜ੍ਹਾ ਕਰਕੇ ਹੈ ਕਹਾਣੀ ਜਿਹੜੀ ਇਹਦੀ ਮਿਲਦੀ ਜੁਲਦੀ ਆ। ਇਹ ਜਿਹੜੇ ਇੱਥੇ ਜਲਾਲਾਬਾਦ ਦੇ ਵਿੱਚ ਵੀ ਇਹ ਕਿਹਾ ਗਿਆ ਜੀ ਕਿ ਜਿਹੜਾ ਉੱਥੇ ਅਮਲਾ ਬੈਠਾ, ਜਿਹੜੇ ਵਾਲੰਟੀਅਰ ਬੈਠੇ ਨੇ, ਉਹਨਾਂ ਨੂੰ ਉਹ ਨੇੜੇ ਨਹੀਂ ਢੁਕਣ ਦਿੰਦੇ। ਕਹਿੰਦੇ ਜੀ ਜੇ ਤਾਂ ਉੱਥੇ ਬਾਹਰ ਤੁਸੀਂ ਦੂਰ ਬੈਠਣਾ, ਬੈਠੇ ਰਹੋ, ਜੇ ਸਾਨੂੰ ਕੋਈ ਪੁੱਛ ਗਿੱਛ ਕੀਤੀ ਤਾਂ ਇੱਥੋਂ ਤੁਸੀਂ ਤਿੱਤਰ ਹੋ ਜਾਓ। ਇਹੋ ਜਿਹਾ ਲਫ਼ਜ਼ ਜਿਹੜਾ ਜੀ ਉਹ ਅਮਲੇ ਦੇ ਵੱਲੋਂ ਕੱਲ ਉੱਥੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਨੂੰ ਜਿਹੜਾ ਉਹ ਵਰਤਿਆ ਗਿਆ। ਪੰਜਾਬ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਆਮ ਆਦਮੀ ਦੇ ਪਾਰਟੀ ਦੇ ਹੀ ਵਾਲੰਟੀਅਰ ਨੇ ਜਿਹੜੇ ਕਿ ਇਹਨਾਂ EVM ਮਸ਼ੀਨਾਂ ਦੀ ਰਾਖੀ ਜਿਹੜੀ ਆ ਜੀ ਉਹ ਕਰ ਰਹੇ ਨੇ। ਬਾਕੀ ਪਾਰਟੀਆਂ ਵਾਲੇ ਜਿਹੜੇ ਆ ਜੀ ਉਹ ਹੈ ਨਹੀਂ ਗੇ ਇੱਥੇ ਇਹਨਾਂ ਦੀ ਰਾਖੀ ਕਰਨ ਦੇ ਵਾਸਤੇ। ਸੋ ਥਾਂ ਥਾਂ ਹੀ ਜਿਹੜੀ ਆ ਜੀ, ਕਿਉਂਕਿ ਅਜੇ ਮਹੀਨਾ ਪਿਆ ਪੂਰਾ, ਉਦੋਂ ਤੱਕ ਪਤਾ ਨਹੀਂ ਪ੍ਰਸ਼ਾਸਨ ਜਿਹੜਾ ਜੀ ਉਹਨੇ ਰਲ ਮਿਲ ਕੇ ਕੀ ਕੁਝ ਜਿਹੜਾ ਕਰਨਾ। ਇਹ ਕਹਾਣੀ ਕਿਤੇ ਨਾ ਕਿਤੇ ਸ਼ੱਕ ਤਾਂ ਜਿਹੜੀ ਆ ਜੀ ਉਹ ਪੈਦਾ ਕਰ ਰਹੀ ਆ ਨਾਭੇ ਵਾਲੀ, ਕਿ ਉੱਥੋਂ ਇੱਕਦਮ ਚੁੱਕਣ ਦੀ ਕੀ ਜ਼ਰੂਰਤ ਪੈ ਗਈ ਸੀ। ਜਦੋਂ ਪਹਿਲਾਂ ਸਟਰੋਂਗ ਰੂਮ ਬਣਾਏ ਗਏ ਨੇ ਉਦੋਂ ਕਿਉਂ ਨਹੀਂ ਇਹ ਖਾਲੀ ਕਰਵਾ ਲਏ ਗਏ? ਹੁਣ ਅੱਧ ਵਿਚਾਲੇ ਜਿਹੜਾ ਜੀ ਇਹ ਖਾਲੀ ਕਰਵਾਉਣ ਦੀ ਕਿੱਥੋਂ ਨੌਬਤ ਆ ਗਈ? ਬਿਲਕੁਲ ਜੀ, ਬੜੇ ਬੜੇ ਹੱਥ ਕੰਡੇ ਇਹਨਾਂ ਨੇ ਵਰਤਨੇ ਆ ਤੇ ਕਿੱਥੇ ਕਿੱਥੇ ਕੀ ਕਰ ਸਕਦੇ ਆ। ਤੇ ਅੱਗੇ ਆਪਾਂ ਗੈਂਗਸਟਰ ਦੀ ਗੱਲ ਕਰਦੇ ਆ, ਉਹ ਫੜੇ ਵੀ ਗਏ ਆ, ਪਰ ਇਹਨਾਂ ਦੇ ਅਖੀਰ ਦੇ ਵਿੱਚ ਕੱਚ ਸੱਚ ਕੀ ਆ? ਜੀ ਦੇਖੋ, ਹੁਣ ਕਹਾਣੀ ਇਹ ਆ ਰਹੀ ਆ ਕਿ ਇਹ ਇੰਨੇ ਨਾਕੇ ਜਿਹੜੇ ਉਹ ਪੰਜਾਬ ਦੇ ਵਿੱਚ ਲੱਗੇ ਰਹੇ, ਇਹ ਫਿਰ ਵਿਚਰਦੇ ਕਿਵੇਂ ਰਹੇ ਜੀ? ਜੇ ਪੁਲਿਸ ਕਹਿੰਦੀ ਆ ਕਿ ਉਹ ਇੱਥੇ ਸੀਗੇ, ਦੂਜੇ ਪਾਸੇ ਪਟਿਆਲੇ ਦੀ ਪੁਲਿਸ ਜਿਹੜੀ ਆ ਜੀ ਉਹ ਦਾਅਵੇ ਬਹੁਤ ਵੱਡੇ ਵੱਡੇ ਕਰੀ ਜਾਂਦੀ ਆ ਕਿ ਜੀ ਸਾਡੇ ਕੋਲੇ ਤਾਂ ਪੂਰੀ ਇਨਫੋਰਮੇਸ਼ਨ ਸੀ, ਜਿਹਦੇ ਤਹਿਤ ਅਸੀਂ ਜਾ ਕੇ ਗੁਰਪ੍ਰੀਤ ਸੇਖੋਂ ਜਿਹੜਾ ਜੀ ਉਹਨੂੰ ਦੱਬ ਲਿਆ। ਜਿੱਥੋਂ ਇਹ ਫੜੇ ਗਏ ਆ ਇੱਥੇ ਢੁੱਡੀਕਿਆਂ ਤੋਂ, ਉੱਥੇ ਇਹ ਦੱਸੀਦਾ ਹੈ ਕਿ ਚਿੱਟ ਕੱਪੜੀ ਪੁਲਿਸ ਜਿਹੜੀ ਸੀ ਉਹ ਪਹਿਲਾਂ ਪਹੁੰਚੀ। ਲੋਕੇਸ਼ਨ ਇਹਨਾਂ ਨੇ ਟਰੇਸ ਜਿਹੜੀ ਆ ਜੀ ਉਹ ਗੂਗਲ ਤੋਂ ਕੀਤੀ ਦੱਸੀ ਜਾਂਦੀ ਆ, ਭਾਵ ਕਿ ਇਹਨਾਂ ਕੋਲੇ ਕੋਈ ਨਾ ਕੋਈ ਫੋਨ ਸੀਗਾ ਜਿਹੜਾ ਉਹਨਾਂ ਦਾ, ਜਿਹਦੇ ਤੋਂ ਇਹ ਲੱਭ ਰਹੇ ਸੀਗੇ ਕਿ ਉਹ ਕਿੱਥੇ ਲੁਕੇ ਹੋਏ ਨੇ। ਕੀ ਗੂਗਲ ਟਰੇਸ ਪਹਿਲਾਂ ਹੈ ਨਹੀਂ ਸੀਗੀ? ਪਹਿਲਾਂ ਇਹ ਲੁਕੇ ਕਿੱਥੇ ਰਹੇ? ਇਹ ਕਿਹਾ ਜਾ ਰਿਹਾ ਜੀ ਕਿ ਮੱਧ ਪ੍ਰਦੇਸ਼ ਦੇ ਵਿੱਚ ਸੀਗੇ। ਹੁਣ ਇਹ ਕਿਸੇ ਗੋਲਡੀ ਨਾਂ ਦੇ ਜਿਹੜਾ ਆਸਟ੍ਰੇਲੀਆ ਤੋਂ ਆਇਆ, ਉਹਦੇ ਘਰ ਦੇ ਵਿੱਚ ਜਿਹੜਾ ਜੀ ਉਹ ਲੁਕੇ ਹੋਏ ਸੀ ਢੁੱਡੀਕਿਆਂ ਦੇ ਵਿੱਚ। ਸਵਾਲ ਇਹ ਆ ਕਿ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪਟਿਆਲੇ ਦੀ ਜਿਹੜੀ ਆ ਜੀ ਉਹ ਪੁਲਿਸ ਇਹ ਕਹਿ ਰਹੀ ਆ ਕਿ ਅਸੀਂ ਆਹ ਚੀਜ਼ਾਂ ਵਰਤੀਆਂ, ਅਸੀਂ ਉਹਦੇ ਘਰਦਿਆਂ ਦਾ ਪਿੱਛਾ ਕੀਤਾ, ਉਹਦੇ ਫੈਮਿਲੀ ਮੈਂਬਰ ਦਾ ਪਿੱਛਾ ਕੀਤਾ, ਜਿਹੜੇ ਕਿ ਉਹਨੂੰ ਮੱਧ ਪ੍ਰਦੇਸ਼ ਮਿਲਣ ਗਏ, ਉੱਥੋਂ ਇਹਨਾਂ ਨੇ ਟਰੇਸ ਜਿਹੜਾ ਜੀ ਉਹ ਕਰਨਾ ਸ਼ੁਰੂ ਕੀਤਾ ਜਦੋਂ ਇਹ ਭੱਜੇ ਨੇ ਨਾਭਾ ਜੇਲ੍ਹ ਤੋਂ। ਤੇ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਦੋਂ ਕਿਉਂ ਨਾ ਵਰਤੀਆਂ ਗਈਆਂ? ਸ਼ਾਇਦ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਜਿਹੜੀ ਆ ਉਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਹੁਣ ਆਪਣੇ ਆਪ ਨੂੰ ਆਪ ਹੀ ਜਿਹੜੀ ਆ ਨਾ ਆਪਣੀ ਪਿੱਠ ਥੱਪ ਪਾਉਣ ਦੇ ਵਾਸਤੇ ਇਹ ਬਹੁਤਾ ਕੁਝ ਜਿਹੜਾ ਉਹ ਕਰੀ ਜਾ ਰਹੀ ਹੈ, ਔਰ ਜਿਹੜੇ ਸ਼ਾਇਦ ਇਹਨਾਂ ਨੂੰ ਵੀ ਸੁਰੱਖਿਅਤ ਥਾਂ ਜਿਹੜੀ ਆ ਜੀ ਉਹ ਪਹੁੰਚਾ ਰਹੀ ਹੈ, ਇਹ ਕਿਹਾ ਜਾ ਰਿਹਾ। ਉਹਦੇ ਵੈਸੇ ਜਿਹੜਾ ਗੁਰਪ੍ਰੀਤ ਸੇਖੋਂ ਤੇ ਉਹਦੇ ਨਾਲ ਦੇ ਜਿਹੜੇ ਫੜੇ ਨੇ ਉਹਨਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ
ਲਿਆ ਗਿਆ ਪੁਲਿਸ ਦੇ ਵੱਲੋਂ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾਊਗੀ ਕਿ ਕੀ ਕੁਝ ਹੋਇਆ, ਕਿਵੇਂ ਹੋਇਆ। ਜਿਹੜਾ ਗੋਲਡੀ ਜੀ ਦੇ ਘਰ ਦੇ ਵਿੱਚ ਸੀਗੇ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਆ ਉਹ ਪੁਲਿਸ ਨੂੰ ਕੀਤੀ ਜਾ ਰਹੀ ਆ। ਪਰ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨੇੜਿਓਂ ਦੇਖਣ ਵਾਲੇ ਜਿਹੜੇ ਕੁਝ ਲੋਕ ਨੇ ਜਾਂ ਇਹਦੀ ਚੀਰ ਫਾੜ ਕਰਨ ਵਾਲੇ ਨੇ, ਉਹ ਇਹ ਕਹਿੰਦੇ ਨੇ ਕਿ ਕਹਾਣੀ ਜਿਹੜੀ ਹੈ ਜੀ ਉਹੋ ਜਿਹੀ ਹੈ ਨਹੀਂ ਗੀ ਜਿਹੋ ਜਿਹੀ ਪੁਲਿਸ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਂਜੀ, ਪਰ ਪਿੱਛੇ ਕੁਝ ਹੋਰ ਹੀ ਲੱਗਦਾ ਆ। ਤੇ ਅੱਗੇ ਆਪਾਂ ਵੋਟਾਂ ਮੁੱਕੀਆਂ ਜੀ, ਤੇ ਵੋਟਾਂ ਮੁੱਕੀਆਂ ਤੋਂ ਬਾਅਦ ਘਟਾਲੇ ਬੜੇ ਸਾਹਮਣੇ ਆ ਰਹੇ ਆ। ਹੁਸ਼ਿਆਰਪੁਰ ਦੇ ਵਿੱਚ ਭੌਂ ਘਟਾਲਾ ਵੀ ਸਾਹਮਣੇ ਆਇਆ। ਐਕਚੁਅਲੀ ਜੀ ਘਟਾਲਾ ਤਾਂ ਇਹ ਹੈਗਾ ਜੀ ਪਹਿਲਾਂ ਹੀ, ਪਰ ਉਦੋਂ ਇਹਨੂੰ ਦੱਬ ਲਿਆ ਗਿਆ ਸੀਗਾ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹ ਹੁਸ਼ਿਆਰਪੁਰ ਦੇ ਵਿੱਚ ਘਟਾਲਾ ਜਿਹੜਾ ਸਾਹਮਣੇ ਆਇਆ ਸੀਗਾ ਕਿ ਉੱਥੇ ਇੱਕ ਹਾਈਵੇ ਜਿਹੜਾ ਜੀ ਉਹ ਬਣਨਾ ਸੀਗਾ, ਜਿਹਦਾ ਨਿਕਲਣਾ ਸੀ ਬਾਈਪਾਸ। ਉੱਥੇ ਕੀਤਾ ਕੀ ਗਿਆ ਕਿ ਜਿਹੜੀ ਜ਼ਿਮੀਂਦਾਰਾਂ ਦੀ ਜ਼ਮੀਨ ਸੀਗੀ ਉਹਨੂੰ ਸਸਤੇ ਰੇਟਾਂ ਦੇ ਉੱਤੇ ਲੈ ਲਿਆ ਗਿਆ। ਔਰ ਸਸਤੇ, ਇਹਨਾਂ ਨੂੰ ਪਤਾ ਸੀਗਾ SDM ਇਹਦੇ ਵਿੱਚ ਮੁੱਖ ਜਿਹੜਾ ਜੀ ਭੂਮਿਕਾ ਨਿਭਾਉਣ ਵਾਲਾ ਦੱਸੀਦਾ, ਜਿਹਦਾ ਨਾਮ ਆਨੰਦ ਸਾਗਰ ਸ਼ਰਮਾ ਹੈ। ਜ਼ਮੀਨ ਇਹਨਾਂ ਨੇ ਲੈ ਕੇ ਫਿਰ ਕੀਤਾ ਕੀ ਜੀ, ਉਹਨੂੰ ਪਲਾਟ ਬਣਾਤੇ ਉਹਦੇ। ਇਹ ਉਹ ਜਿਹੜਾ ਜੀ ਸ਼ੋਅ ਕਰਤਾ ਕਿ ਇੱਥੇ ਕਲੋਨੀ ਕੱਟੀ ਹੋਈ ਆ, ਜਿਹੜੀ ਹਜ਼ਾਰਾਂ ਰੁਪਈਏ ਦੇ ਹਿਸਾਬ ਦੇ ਨਾਲ, ਮਰਲੇ ਦੇ ਹਿਸਾਬ ਦੇ ਨਾਲ ਇਹਨਾਂ ਨੇ ਕਿਸਾਨਾਂ ਤੋਂ 103 ਏਕੜ ਜ਼ਮੀਨ ਜਿਹੜੀ ਸੀ ਉਹ ਲਈ। ਉਹ ਲੱਖਾਂ ਰੁਪਈਏ ਦੇ ਮਰਲੇ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਜਿਹੜੀ ਜੀ ਉਹ ਦੇਤੀ। 100 ਕਰੋੜ ਰੁਪਈਏ ਦਾ ਘੁਟਾਲਾ ਜਿਹੜਾ ਜੀ ਇਹ ਦੱਸੀਦਾ। SDM ਨੇ 7 ਅਗਸਤ 2015 ਨੂੰ ਆਰਡਰ ਦੇ ਕੇ ਇਹਨਾਂ ਜਿਹੜੇ ਇਤਰਾਜ਼ ਲੱਗੇ ਸੀਗੇ ਉਹਦਾ ਨਿਪਟਾਰਾ ਕਰਤਾ। 3 ਅਗਸਤ ਨੂੰ ਇਹ ਇਤਰਾਜ਼ ਜਿਹੜੇ ਸੀ ਉਹ ਦਿੱਤੇ ਗਏ ਸੀ। ਕਾਹਲੀ ਵੇਖੋ ਕਿੱਡੀ ਕੀਤੀ ਗਈ ਕਿ ਜਿਹੜੇ ਕੰਮ ਸਾਲਾਂ ਤੱਕ ਨਹੀਂ ਹੁੰਦੇ ਉਹ 3 ਦਿਨਾਂ ਦੇ ਵਿੱਚ ਜਿਹੜੇ ਜੀ ਉਹ ਨਿਪਟਾ ਦਿੱਤੇ ਗਏ। ਨਿਪਟਾ ਕੇ ਪ੍ਰਾਈਵੇਟ ਵਿਅਕਤੀਆਂ ਨੂੰ ਨਿਯਮਾਂ ਦੇ ਮੁਤਾਬਕ ਖੇਤੀਬਾੜੀ ਰੇਟ ਦੀ 1,83,600 ਰੁਪਏ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਦਿੱਤਾ ਜਾਣਾ ਬਣਦਾ ਸੀਗਾ। ਪਰ SDM ਦੇ ਵੱਲੋਂ ਕਮਰਸ਼ੀਅਲ ਰੇਟਾਂ ਦੇ ਹਿਸਾਬ ਦੇ ਨਾਲ ਮੁਆਵਜ਼ਾ ਜਿਹੜਾ ਜੀ ਉਹ ਦੇ ਦਿੱਤਾ ਗਿਆ, ਕਿਉਂਕਿ ਇਹਦੇ ਵਿੱਚ ਉਹਦੇ ਭੂਮਿਕਾ ਸੀ। 100 ਕਰੋੜ ਰੁਪਈਏ ਦਾ ਘੁਟਾਲਾ ਜਿਹੜੀ ਸੱਤਾਧਾਰੀ ਧਿਰ ਦੇ ਨਾਲ ਜੁੜੇ ਹੋਏ ਲੋਕ ਨੇ, ਅਕਾਲੀ, BJP, ਉਹਨਾਂ ਦੀ ਮਿਲੀ ਭੁਗਤ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਇਹ ਕੀਤਾ ਗਿਆ। ਹੁਣ ਜਦੋਂ ਇਲੈਕਸ਼ਨਾਂ ਖਤਮ ਹੋ ਗਈਆਂ ਨੇ, ਪਹਿਲਾਂ ਤਾਂ ਦੱਬੀ ਰੱਖਿਆ ਜੀ, ਹੁਣ ਜਿਹੜੀ ਵਿਜੀਲੈਂਸ ਵਿਭਾਗ ਹੈ ਜੀ ਉਹਨੇ ਇਹ ਪਰਚੇ ਵਗੈਰਾ ਜਿਹੜੇ ਆ ਉਹ ਦਰਜ ਕਰ ਲਿਆ। ਇਹਦੇ ਵਿੱਚ ਮੁੱਖ ਜਿਹੜਾ ਦੀ SDM ਨੂੰ ਬਣਾਇਆ ਗਿਆ, ਮੁੱਖ ਉਹਨੂੰ ਬਣਾਇਆ ਗਿਆ। ਅਜੇ ਜਿਹੜੇ ਹੈਗੇ ਨੇ ਜੀ ਸਿਆਸੀ ਲੋਕ, ਉਹ ਅਜੇ ਪਿੱਛੇ ਨੇ। ਵੇਖਦੇ ਆ ਕਿਹੜੇ ਕਿਹੜੇ ਸਿਆਸੀ ਲੋਕਾਂ ਦਾ ਇਹਦੇ ਵਿੱਚ ਨਾਮ ਆਉਂਦਾ ਆਊਗਾ ਜਾਂ ਦੱਬ ਲਿਆ ਜਾਊਗਾ ਜੀ। ਤੇ ਅੱਗੇ ਆਪਾਂ SGPC ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਇੱਕ ਜਾਂਚ ਕਮੇਟੀ ਬਣਾਈ ਸੀ। ਜਿਹੜੇ ਲੋਕ ਸਿਰਸੇ ਵਾਲੇ ਤੇ ਗਏ ਸੀ ਵੋਟਾਂ ਮੰਗਣ ਲਈ, ਉਸ ਦੀ ਬੁਨਿਆਦ ਵੀ ਖਤਮ ਹੋ ਗਈ ਆ, ਪਰ ਜਾਂਚ ਵੀ ਹਜੇ ਤੱਕ ਪੂਰੀ ਨਹੀਂ ਹੋਈ। ਐਕਚੁਅਲੀ ਜੀ ਜਿਹੜੇ ਇੱਥੇ ਗਏ ਨੇ ਵੋਟਾਂ ਮੰਗਣ, ਦੇਖੋ ਉਹ ਕਹਿੰਦੇ ਚੋਰ ਨਾਲੋਂ ਪੰਡ ਕਾਲੀ। ਉਹ ਜਿਹੜੇ ਆ ਨਾ ਉਹ ਇਹ ਕਹਿ ਰਹੇ ਆ ਕਿ ਇਹਦਾ ਛੇਤੀ ਨਿਪਟਾਰਾ ਕਰੋ, ਸਾਨੂੰ ਛੇਤੀ ਅਕਾਲ ਤਖਤ ਤੇ ਸੱਦੋ। ਮੰਨਦੇ ਤਾਂ ਹੈ ਨਹੀਂ ਕਿ ਉਹ, ਨਾ ਉਹਨਾਂ ਨੇ ਮੰਨਣਾ, ਕਿਉਂਕਿ ਮੈਂ ਅੱਗੇ ਵੀ ਸਾਂਝਾ ਕੀਤਾ ਸੀਗਾ ਕਿ ਇੱਕ ਪਾਸੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹ ਲੱਭਦੀ ਫਿਰਦੀ ਆ ਫੋਟੋਆਂ ਤੇ ਵੀਡੀਓਜ਼ ਇਹਦੇ ਸਬੰਧ ਦੇ ਵਿੱਚ ਕਿ ਕੀ ਕੁਛ ਹੋਇਆ। ਉਹਦਾ ਦੂਜਾ ਪੱਖ ਇਹ ਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਆ ਤੇ ਉਹਦੇ ਵਿੱਚ ਮਤਾ ਪਾ ਕੇ ਇਹ ਤਸੱਲੀ ਪ੍ਰਗਟ ਕੀਤੀ ਜਾਂਦੀ ਆ ਕਿ ਸਰਸੇ ਵਾਲਿਆਂ ਨੇ ਜਿਹੜੀ ਮਦਦ ਕੀਤੀ ਆ ਉਹ ਬਿਲਕੁਲ ਸਹੀ ਹੋਈ ਆ ਤੇ ਸਾਨੂੰ ਉਹਨਾਂ ਦੀਆਂ ਵੋਟਾਂ ਭੁਗਤੀਆਂ ਨੇ। ਸਰਸੇ ਵਾਲਾ ਆਪਣੇ ਤੌਰ ਤੇ ਕਹੀ ਜਾਂਦਾ ਕਿ ਮੈਂ ਤੁਹਾਨੂੰ ਸਭ ਤੋਂ ਮਾੜੀ ਜਿਹੜੀ ਹਾਰ ਹੈ, ਸ਼ਰਮਨਾਕ ਹਾਰ, ਉਹਦੇ ਤੋਂ ਬਚਾ ਲਿਆ ਮੇਰੇ ਡੇਰੇ ਦੇ ਪ੍ਰੇਮੀਆਂ ਨੇ। ਜਿਹੜੀ ਕਮੇਟੀ ਆ ਉਹਨੂੰ ਇਹ ਗੱਲਾਂ ਜਿਹੜੀਆਂ ਦੀ ਉਹ ਨਹੀਂ ਦੱਸਦੀਆਂ, ਉਹ ਆਪਣੇ ਤੌਰ ਦੇ ਉੱਤੇ ਜਾਂਚ ਜਿਹੜੀ ਆ ਉਹ ਕਰੀ ਜਾ ਰਹੀ ਆ। 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀਗਾ ਇਸ ਕਮੇਟੀ ਨੂੰ ਕਿ ਹਫ਼ਤੇ ਦੇ ਵਿੱਚ ਉਹ ਆਪਣੀ ਡਿਟੇਲ ਜਿਹੜੀ ਆ ਜੀ ਉਹ ਸਾਰੀ ਦੀ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਊਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਹਾ ਸੀਗਾ ਅੱਗੇ ਉਹ ਅਕਾਲ ਤਖਤ ਨੂੰ ਜਿਹੜਾ ਜੀ ਇਹ ਪਹੁੰਚਾ ਦਊਗੀ। ਸਮਾਂ ਪੂਰਾ ਹੋ ਗਿਆ 1 ਹਫ਼ਤੇ ਦਾ। ਹੁਣ ਇਹਦਾ ਇਸ ਕਮੇਟੀ ਦਾ ਸਮਾਂ ਜਿਹੜਾ ਜੀ ਹੋਰ ਵਧਾਇਆ ਜਾਊਗਾ। ਵਧਾਉਣ ਦਾ ਕਾਰਨ ਕੀ ਆ ਸਾਰੇ ਜਾਣਦੇ ਆ ਕਿ ਠੰਡੇ ਬਸਤੇ 'ਚ ਪਾ ਦਿਓ, ਲੋਕਾਂ ਨੂੰ ਭੁੱਲ ਭੁਲਾ ਜਾਣਾ ਹੈ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਵੈਸੇ ਜਿਹੜਾ ਜੀ ਉਹ ਭੁੱਲੂਗਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ 26 ਤਰੀਕ ਦੀਆਂ ਚੋਣਾਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ, ਉਦੋਂ ਪਹਿਲਾਂ ਇਹ ਫੈਸਲਾ ਕਿਸੇ ਕਿਸਮ ਦਾ ਆ ਜਾਣ ਦੇ ਕੋਈ ਅਸਾਰ ਹੈ ਨਹੀਂ ਗੇ ਕਿ ਇਹ ਉੱਤੇ ਅਕਾਲ ਤਖਤ ਤੇ ਪੇਸ਼ ਕਰਤਾ ਜਾਊਗਾ ਤੇ ਜਿਹੜਾ ਜੀ ਉਹ ਇਹਨਾਂ ਨੂੰ ਸੱਦ ਲੂਗਾ। ਕਿਉਂਕਿ ਜੇ ਇਹ ਉਹਨਾਂ ਨੂੰ ਸੱਦਦਾ, ਇੱਕ ਕਿਸਮ ਦੇ ਨਾਲ ਇਹ ਦੋਸ਼ੀ ਹੋ ਗਏ ਜੀ।
ਸੋ ਉਹ ਚੀਜ਼ ਜਿਹੜੀ ਹੈ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਫੇਰ ਸਾਹਮਣੇ ਆਊਗੀ। ਇਸ ਕਰਕੇ ਇਹ ਜਿਹੜੀ ਹੈ ਜੀ ਟਾਲ ਮਟੋਲ ਕਮੇਟੀ ਬਣਾ ਦਿੱਤੀ ਗਈ ਆ। ਹਫ਼ਤਾ ਕੁ ਹੁਣ ਲਾ ਲਿਆ, ਹਫ਼ਤਾ ਕੁ ਦੀ ਮਿਆਦ ਜਿਹੜੀ ਹੈ ਜੀ ਹੋਰ ਵਧਾ ਦਿੱਤੀ ਜਾਊਗੀ। ਉਦੋਂ ਬਾਅਦ ਕਹੂਗਾ ਜੀ ਹਾਂ ਰਿਪੋਰਟ ਆ ਗਈ ਆ। ਫਿਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿਣਗੇ ਮੈਂ ਦੇਖ ਰਿਹਾ ਰਿਪੋਰਟ, ਮੈਂ ਦੇਖ ਲਈ ਆ, ਮੈਂ ਕਰ ਲਈ ਆ, ਮੈਂ ਅਕਾਲ ਤਖਤ ਦੇ ਜਥੇਦਾਰ ਨੂੰ ਭੇਜ ਰਿਹਾ। ਉਦੋਂ ਤੱਕ 26 ਜਿਹੜੀ ਹੈ ਜੀ ਉਹ ਲਗਾ ਦਿੱਤੀ ਜਾਊਗੀ। ਉਦੋਂ ਬਾਅਦ ਹੀ ਕਿਸੇ ਕਾਰਵਾਈ ਦੀ ਉਮੀਦ ਜਿਹੜੀ ਹੈ ਜੀ ਉਹ ਹੋ ਸਕਦੀ ਆ। ਕਾਰਵਾਈ ਹੋਣੀ ਕੀ ਆ, ਇਹ ਬਾਅਦ ਵਾਲਾ ਜਿਹੜਾ ਜੀ ਉਹ ਸਵਾਲ ਹੈ। ਮੇਰਾ ਨਹੀਂ ਖਿਆਲ ਇਹਦੇ ਤੇ ਕੋਈ ਬਹੁਤ ਵੱਡੀ ਕਾਰਵਾਈ ਜਿਹੜੇ ਉਹ ਹੋਣ ਦੇ ਆਸਾਰ ਨੇ। ਪਰ ਇੱਕ ਗੱਲ ਜ਼ਰੂਰ ਹੈ ਜੀ, ਸਿੱਖ ਸੰਗਤ ਜਿਹੜੀ ਹੈ ਜੀ, ਸਿੱਖ ਭਾਈਚਾਰਾ ਜਿਹੜਾ ਉਹਨੂੰ ਜਾਂ ਤਾਂ ਇਹ ਸਮਝਿਆ ਜਾ ਰਿਹਾ ਵੀ ਇਹਨਾਂ ਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ, ਜਾਂ ਇਹ ਸਮਝ ਰਹੇ ਆ ਵੀ ਸਾਨੂੰ ਅਕਲ ਲੋੜ ਤੋਂ ਵੱਧ ਹੈ। ਸ਼ਾਇਦ ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰ ਰਿਹਾ, ਪਰ ਹੁਣ ਦੇਖਿਆ ਕਿ ਲੋਕਾਂ ਨੂੰ ਕੋਈ ਯਾਦ ਨਹੀਂ ਭੁੱਲਦਾ। ਲੋਕ ਤੇ ਪਿਛਲੀਆਂ 30 35 ਸਾਲ ਦੀਆਂ ਜਿਹੜੀਆਂ ਗੱਲਾਂ ਉਹ ਪੱਟ ਕੇ ਲੈ ਆਉਂਦੇ ਆ। ਤੇ ਅੱਗੇ ਆਪਾਂ ਅਰਬਨ ਹੱਟ ਦੀ ਗੱਲ ਕਰਦੇ ਹਾਂ। ਕਰੋੜਾਂ ਨਾਲ ਬਣਾਈ, ਉਹਦਾ ਉਦਘਾਟਨ ਵੀ ਹੋ ਗਿਆ ਪਰ ਅਜੇ ਵੀ ਬੰਦ। ਜੀ ਇਹ ਇੱਕ ਪੰਜਾਬ ਸਰਕਾਰ ਦੇ ਵੱਲੋਂ ਸਦੀ ਕੁ ਪੁਰਾਣੀ ਇਤਿਹਾਸਕ ਇਮਾਰਤ ਹੈ ਅੰਮ੍ਰਿਤਸਰ ਦੇ ਵਿੱਚ, ਅਰਬਨ ਹੱਟ। ਇਹਦਾ ਉਦਘਾਟਨ ਤਾਂ ਕਰਤਾ ਜੀ, ਤਤਪੜਤੀ ਉਦਘਾਟਨ ਤਾਂ ਵੈਸੇ ਇੰਨੇ ਕੁ ਹੋਏ। ਇਹਦੇ ਉੱਤੇ ਤਾਂ ਇੱਕ ਵੱਖਰੀ ਬਹੁਤ ਵੱਡੀ ਰਿਪੋਰਟ ਜਿਹੜੀ ਉਹ ਤਿਆਰ ਹੋ ਸਕਦੀ ਹੈ। ਕਰਤਾਰਪੁਰ ਦੇ ਵਿੱਚ ਜੰਗੇ ਆਜ਼ਾਦੀ ਸ਼ਹੀਦਾਂ ਦੀ ਜਿਹੜੀ ਯਾਦਗਾਰ ਆ ਜੀ, ਉੱਥੋਂ ਲੰਘਣ ਦਾ ਮੌਕਾ ਮਿਲਦਾ ਜੀ। ਉੱਥੇ ਅਜੇ ਵੀ ਉਸੇ ਤਰੀਕੇ ਦੇ ਨਾਲ ਸਾਰੀ ਕੰਸਟਰਕਸ਼ਨ ਚੱਲੀ ਜਾਂਦੀ ਹੈ। ਇੱਕ ਸਿੰਗਲ ਪਾਰਟ ਵੀ ਉਹਦਾ ਖੁੱਲਿਆ ਨੀਗਾ। ਉਹ ਵੱਖਰੀ ਗੱਲ ਹੈ ਕਿ ਉਹਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰ ਗਏ। ਇਹ ਜਿਹੜੀ ਅਰਬਨ ਹੱਟ ਹੈ, ਇਹਨੂੰ ਲਾਹੌਰ ਦੀ ਫੂਡ ਸਟਰੀਟ ਦੀ ਤਰਜ਼ ਦੇ ਉੱਤੇ ਉਭਾਰਨ ਦੀ ਯੋਜਨਾ ਸੀਗੀ। ਅਫਸਰਸ਼ਾਹੀ ਦੀ ਲਾਪਰਵਾਹੀ ਕਰਕੇ ਇਹ ਅਮਲ ਦੇ ਵਿੱਚ ਨਹੀਂ ਆ ਸਕੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦਾ ਉਦਘਾਟਨ 13 ਮਈ 2016 ਨੂੰ ਕੀਤਾ ਸੀਗਾ ਔਰ ਛੇਤੀ ਇਹ ਸ਼ੁਰੂ ਹੋਣ ਦੀ ਉਮੀਦ ਪ੍ਰਗਟਾਈ ਸੀਗੀ ਜੀ। 8 ਮਹੀਨੇ ਤੋਂ ਉੱਪਰ ਹੋ ਚੁੱਕਾ ਜੀ, ਅਜੇ ਤੱਕ ਇਹ ਸ਼ੁਰੂ ਨਹੀਂ ਹੋ ਸਕੀ। ਇਹ 124 ਸਾਲ ਪੁਰਾਣੀ ਵਿਕਟੋਰੀਆ ਜੁਬਲੀ ਹਸਪਤਾਲ ਦੀ ਇਤਿਹਾਸਕ ਇਮਾਰਤ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਸਰਕਾਰ ਦਾਅਵਾ ਕਰਦੀ ਹੈ ਕਿ ਇਹਦੇ ਉੱਤੇ 9 ਕਰੋੜ ਰੁਪਏ ਖਰਚ ਕਰਕੇ ਇਹਨੂੰ ਪੁਰਾਤਨ ਇਮਾਰਤ ਦੀ ਸਾਂਭ ਸੰਭਾਲ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਇੱਥੇ ਫਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਵੀ ਜਿਹੜੀ ਹੈ ਜੀ ਉਹ ਹੋ ਚੁੱਕੀ ਆ। ਇੱਥੇ ਫੂਡ ਕੋਰਟ ਸ਼ੁਰੂ ਕਰਨ ਦੀ ਯੋਜਨਾ ਸੀਗੀ। ਲਗਭਗ 1.5 ਦਰਜਨ ਨਵੀਂ ਤਕਨੀਕ ਦੀਆਂ ਰਸੋਈਆਂ ਜਿਹੜੀਆਂ ਉਹ ਤਿਆਰ ਕੀਤੀਆਂ ਗਈਆਂ ਸੀਗੀਆਂ, ਜਿਹਦੇ ਵਿੱਚ ਨਾਮੀ ਘਰਾਣਿਆਂ ਨੂੰ ਇਹ ਦੇਣ ਦੀ ਯੋਜਨਾ ਸੀਗੀ। ਪਰ ਗੱਲ ਇਹ ਸੀਗੀ ਕਿ ਇਹ ਯੋਜਨਾ ਹਾਲ ਦੀ ਘੜੀ ਜਿਹੜੀ ਆ ਉਹ ਸਿਰੇ ਚੜ੍ਹਦੀ ਰਹੀ। ਇੱਕ ਰਸੋਈ ਨੂੰ ਤਿਆਰ ਕਰਨ ਦੇ ਵਾਸਤੇ 4 ਤੋਂ 5 ਲੱਖ ਰੁਪਏ ਦੀ ਰਕਮ ਜਿਹੜੀ ਹੈ ਜੀ ਉਹ ਲਾਈ ਗਈ ਆ। ਕਾਰੀਗਰਾਂ ਦੇ ਵਾਸਤੇ 1.25 ਲੱਖ ਰੁਪਇਆ ਜਿਹੜਾ ਜੀ ਉਹ ਖਰਚ ਕੀਤਾ ਗਿਆ। ਸਾਰਾ ਕੁਝ ਜਿਹੜਾ ਜੀ ਉਹ ਵਿਅਰਥ ਜਾ ਰਿਹਾ ਪ੍ਰਤੀਤ ਹੁੰਦਾ, ਕਰੋੜਾਂ ਰੁਪਏ। ਜਿਹੜੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਐਕਸੀਅਨ ਨੇ ਜੀ ਉਹ ਕਹਿੰਦੇ ਆ ਕਿ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ, ਜਿਹਦੇ ਤਹਿਤ ਸਮੁੱਚੀ ਜਿਹੜੀ ਯੋਜਨਾ ਇਹਨੂੰ PPP ਦੇ ਆਧਾਰ ਦੇ ਉੱਤੇ ਜਿਹੜਾ ਜੀ ਉਹ ਚਲਾਇਆ ਜਾਊਗਾ, ਜਿਹਦੇ ਨਾਲ ਅਰਬਨ ਹੱਟ ਛੇਤੀ ਸ਼ੁਰੂ ਹੋ ਸਕਦੀ ਹੈ। ਪਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਫਸਰਸ਼ਾਹੀ ਹੈ ਉਹਦੀਆਂ ਗੱਲਾਂ ਹੀ ਨੇ। ਇਹ ਐਵੇਂ ਇਹਦੇ ਉਦਘਾਟਨ ਦੇ ਜਿਹੜੇ ਕਰ ਲਏ ਗਏ ਪਹਿਲਾਂ, ਅਸਲ ਦੇ ਵਿੱਚ ਇਹਦੇ ਵਿੱਚੋਂ ਨਿਕਲਣਾ ਜਿਹੜਾ ਜੀ ਬਹੁਤਾ ਕੁਝ ਹੈ ਨਹੀਂ ਗਾ। ਹਸਰਤ, ਇੱਕ ਬੇਨਤੀ ਕਰਨੀ ਚਾਹੁੰਦੇ ਆ ਤੁਹਾਨੂੰ ਕਿ ਜਦੋਂ ਤੁਸੀਂ ਕਿਸੇ ਹੋਰ ਦਾ ਨੰਬਰ ਲੈਂਦੇ ਆ, ਤੁਹਾਨੂੰ ਕੋਈ ਕਾਲ ਕਰਕੇ ਜਾਂ ਤੁਹਾਨੂੰ ਟੈਕਸਟ ਕਰਕੇ ਕਹਿੰਦਾ ਇਸ ਤੇ ਰੇਡੀਓ ਸੁਣੋ, ਉਸ ਦੇ ਵਿੱਚ ਤੁਸੀਂ ਜ਼ਰੂਰ ਖਿਆਲ ਰੱਖਣਾ ਜੇ ਪੰਜਾਬੀ ਰੇਡੀਓ USA ਦਾ ਕੋਈ ਵੀ ਤੁਸੀਂ ਪ੍ਰੋਗਰਾਮ ਸੁਣਦੇ ਆ ਤੇ ਤੁਹਾਡੇ ਅੱਗੇ ਸਾਡੀ ਇੱਕ ਰਿਕੁਐਸਟ ਹੈ ਕਿ ਸਾਨੂੰ ਪਲੀਜ਼ ਜ਼ਰੂਰ ਦੱਸਣਾ, ਕਿਉਂਕਿ ਸਾਡੇ ਸਾਰੇ ਹੀ ਪ੍ਰੋਗਰਾਮ ਹੈ ਜਿਹੜੇ ਉਹ ਬਹੁਤ ਚੋਰੀ ਹੋ ਰਹੇ ਆ ਵੱਖ-ਵੱਖ ਨੰਬਰਾਂ ਦੇ ਉੱਤੇ। ਇਸ ਰਿਕੁਐਸਟ ਨੂੰ ਮਨਜ਼ੂਰ ਕਰਨਾ ਜੀ। ਅੱਜ ਜੀ ਨਿਕਲਣਾ ਕੀ ਆ, ਅੱਗੇ ਕੀ ਨਿਕਲਦਾ ਤੇ ਅੱਗੇ ਵੀ ਕੁਛ ਨੇ ਨਿਕਲਣਾ। ਤੇ ਅੱਗੇ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਕਿ SGPC ਨੇ ਪਟਿਆਲੇ ਦੇ ਵਿੱਚ ਇੱਕ ਨਵਾਂ ਕਾਲਜ ਖੋਲ੍ਹਣਾ ਆ, ਜਿਸ ਦੇ ਵਿੱਚ ਰਹਿਤ ਮਰਜ਼ਾਦਾ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਕਿਉਂਕਿ ਇਹ ਐਕਚੁਅਲੀ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਨਾਮ ਦੇ ਥੱਲੇ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਿਜ਼ਮ ਬਹਾਦਰਗੜ੍ਹ ਦੇ ਵਿੱਚ ਜਿਹੜਾ ਜੀ ਸ਼ੁਰੂ ਹੋ ਰਿਹਾ। ਇਹਦੇ ਵਿੱਚ ਜਿਹੜਾ ਜੀ ਇਹ ਆਖਿਆ ਗਿਆ ਕਿਰਪਾਲ ਸਿੰਘ ਬਡੂਗਰ ਹੋਰਾਂ ਦੇ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਨਾ ਅਮਲਾ ਫੈਲਾ ਇਹਨੂੰ ਸਾਰੇ ਨੂੰ ਇੱਥੇ ਟ੍ਰੇਨਿੰਗ ਜਿਹੜੀ ਆ ਜੀ ਉਹ ਦਿੱਤੀ ਜਾਊਗੀ। ਸਿੱਖ ਰਹਿਤ ਮਰਿਆਦਾ, ਸਿੱਖ ਇਤਿਹਾਸ, ਸ਼ੁੱਧ ਗੁਰਬਾਣੀ ਉਚਾਰਨ ਦੇ ਨਾਲ ਬੋਲ ਚਾਲ, ਪਹਿਰਾਵਾ, ਇਹਦੀ ਟ੍ਰੇਨਿੰਗ ਜਿਹੜੀ ਆ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਇੱਥੇ ਜਿਹੜੀ ਆ ਉਹ ਦਿੱਤੀ ਜਾਊਗੀ। ਕਿਹਾ ਇਹ ਜਾ ਰਿਹਾ ਜੀ ਕਿਰਪਾਲ ਸਿੰਘ ਬਡੂਗਰ ਹੋਰਾਂ ਦੇ ਵੱਲੋਂ, ਕਿਉਂਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਧਰਮ ਪ੍ਰਚਾਰ, ਐਜੂਕੇਸ਼ਨ, ਹੈਲਥ, ਲੋਕ ਭਲਾਈ ਦੇ ਕਾਰਜ ਕਰਦੀ ਹੈ, ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਨਾਲ ਸਿੱਧਾ ਇਹਨਾਂ ਦਾ ਰਾਬਤਾ ਰਹਿੰਦਾ ਸੰਗਤ ਦੇ ਨਾਲ।
ਜਿਹਦੇ ਕਰਕੇ ਇਹਨਾਂ ਦੇ ਰਿਫਰੈਸ਼ਰ ਕੋਰਸ ਜਿਹੜੇ ਆ ਜੀ ਉਹ ਲਵਾਏ ਜਾਣਗੇ ਤਾਂ ਕਿ ਇਹ ਚੰਗੀ ਗੱਲਬਾਤ ਜਿਹੜੀ ਆ ਜੀ ਉਹ ਸੰਗਤਾਂ ਦੇ ਨਾਲ, ਲੋਕਾਂ ਦੇ ਨਾਲ ਜਿਹੜਾ ਜੀ ਉਹ ਕਰ ਸਕਣ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਕਰਵਾਈ ਜਾਊਗੀ। ਵੈਸੇ ਲੱਗਦਾ ਨਹੀਂ ਕਿ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਪਹਿਲਾਂ ਟ੍ਰੇਨਿੰਗ ਇਹੋ ਜਿਹੀ ਹੋਣੀ ਚਾਹੀਦੀ ਹੈ, ਮੁਲਾਜ਼ਮਾਂ ਦੀ ਬਾਅਦ ਦੇ ਵਿੱਚ, ਕਿਉਂਕਿ ਜੇ ਉੱਤੇ ਸੁਧਾਰ ਲਿਆ ਗਿਆ ਤਾਂ ਥੱਲੇ ਮੁਲਾਜ਼ਮ ਵਰਗ ਜਿਹੜਾ ਜੀ ਉਹ ਸੁਧਰ ਸਕਦਾ ਹੈ। ਜਦੋਂ ਉੱਤੇ ਬੋਲਬਾਣੀ ਐਡੀ ਜਿਹੜੀ ਪਿਆਰੀ ਆ ਕਿ ਮੂੰਹ ਦੇ ਵਿੱਚੋਂ ਫੁੱਲ ਕਿਰਦੇ ਆ ਤੇ ਫਿਰ ਥੱਲੇ ਵਾਲਿਆਂ ਦੀ ਕਿਹੋ ਜਿਹੀ ਹੋ ਸਕਦੀ ਹੈ? ਉਹ ਤਾਂ ਦਿਸਦੀ ਹੁੰਦੀ ਆ ਜੀ ਕਿਹੋ ਜਿਹੀ ਆ। ਅਜਨਾਮੇ ਤੋਂ ਪਹਿਲਾਂ ਮੈਂ ਰਿਕੁਐਸਟ ਕਰਨਾ ਚਾਹੁੰਦੀ ਸਾਡੇ ਸਾਰੇ ਲਿਸਨਰ ਨੂੰ, ਜਦੋਂ ਤੁਸੀਂ ਕੋਈ ਫੋਨ ਨੰਬਰ ਤੁਹਾਨੂੰ ਦਿੰਦਾ ਉਸ ਦੇ ਉੱਤੇ ਪੰਜਾਬੀ ਰੇਡੀਓ USA ਨੂੰ ਤੁਸੀਂ ਸਾਡੇ ਤੋਂ ਨੰਬਰ ਲੈਂਦੇ ਆ, ਉਸ ਦੇ ਉੱਤੇ ਸਾਡੇ ਪ੍ਰੋਗਰਾਮ ਹੁੰਦੇ ਆ, ਪਰ ਸਾਨੂੰ ਹੈਲਪ ਦੀ ਲੋੜ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਹੋਰ ਨੰਬਰ ਲੈ ਕੇ ਸਾਡੇ ਹੀ ਪ੍ਰੋਗਰਾਮ ਚੋਰੀ ਕਰ ਰਹੇ ਆ। ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਆ ਕਿ ਸਾਨੂੰ ਦੱਸ ਜ਼ਰੂਰ ਦਿਆ ਕਰੋ, ਕਿਉਂਕਿ ਪ੍ਰੋਗਰਾਮਾਂ ਨੂੰ ਲਿਆਉਣ ਦੇ ਉੱਤੇ, ਕ੍ਰੀਏਟ ਕਰਨ ਦੇ ਉੱਤੇ ਜਿਹੜਾ ਟਾਈਮ ਵੀ ਬਹੁਤ ਲੱਗਦਾ ਆ, ਖਰਚੇ ਵੀ ਹੁੰਦੇ ਆ, ਪਰ ਚੋਰੀਆਂ ਬਹੁਤ ਹੋ ਰਹੀਆਂ ਆ। ਇਹ ਤੁਹਾਡੇ ਅੱਗੇ ਬਹੁਤ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਦੱਸ ਜ਼ਰੂਰ ਦਿਆ ਕਰੋ। ਆਪਾਂ ਨੂੰ ਜੀ ਅੱਗੇ ਅਜਨਾਮਾ ਕਿ ਮੋਦੀ ਜਿੱਥੇ ਤੇ ਜਿਹੜੀ ਤਕਰੀਰ ਕਰਦਾ ਕਈ ਉਹ ਤਰਫ ਨੂੰ ਮਾਰ ਬੇਲੀ। ਮੋਦੀ ਜਿੱਥੇ ਤੇ ਜਿਹੜੀ ਤਕਰੀਰ ਕਰਦਾ ਕਈ ਉਹ ਤਰਫ ਨੂੰ ਮਾਰ ਬੇਲੀ। ਤੱਥ ਕਰਦਾ ਹੀ ਪੇਸ਼ ਉਲਝਾਉਣ ਵਾਲੇ, ਬਹਿੰਦਾ ਬਾਤਾਂ ਦੇ ਬੋਲ ਖਿਲਾਰ ਬੇਲੀ। ਇੱਕੋ ਸਾਹੇ ਫਿਰ ਕਈਆਂ ਨੂੰ ਭੰਡ ਜਾਂਦਾ, ਵਾਹੁੰਦਾ ਜੀਭ ਉਹ ਵਾਂਗ ਤਲਵਾਰ ਬੇਲੀ। ਪਾਣੀ ਪੈਰਾਂ ਦੇ ਉੱਤੇ ਨਹੀਂ ਪੈਣ ਦਿੰਦਾ, ਕੋਈ ਨਾ ਟੱਕਰ ਦੇ ਲਈ ਤਿਆਰ ਬੇਲੀ। ਰਾਹੁਲ ਗਾਂਧੀ ਦੇ ਵੱਸ ਦੀ ਗੱਲ ਹੈ ਨਹੀਂ, ਰਸਤਾ ਮੋਦੀ ਦਾ ਜਾਊ ਇਹ ਕੱਟ ਬੇਲੀ। ਰਾਹੁਲ ਗਾਂਧੀ ਦੇ ਵੱਸ ਦੀ ਗੱਲ ਹੈ ਨਹੀਂ, ਰਸਤਾ ਮੋਦੀ ਦਾ ਜਾਊ ਇਹ ਕੱਟ ਬੇਲੀ। ਉਧਵ ਠਾਕਰੇ ਪੈਂਦਾ ਹੀ ਸਿਰਫ ਉਹਨੂੰ, ਮਿਣਵੀ ਵਜ਼ਨ ਦੀ ਮਾਰਦਾ ਸੱਟ ਬੇਲੀ। ਬਲਤੇਜ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਾਲ ਕਰ ਸਕਦੇ ਹੋ 4082725200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਕਿ ਕੀ ਕੁਛ ਵਾਪਰਿਆ ਆ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੇ ਤੁਹਾਡੇ ਸਵਾਲ ਵੀ ਹੁੰਦੇ ਆ ਜੀ, ਤੇ ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਜੀ ਰਿਕੁਐਸਟ ਕਰਦੀ ਹਾਂ ਮੈਂ ਕਿ ਸਵਾਲ ਛੋਟਾ ਹੀ ਰੱਖਿਓ, ਇੱਕ ਹੀ ਰੱਖਿਓ। ਤੁਹਾਨੂੰ ਪਤਾ ਹੀ ਆ ਕਿ ਬਲਤੇਜ ਪੰਨੂ ਹੋਰਾਂ ਦੀ ਜਿਹੜੀ ਸਿਹਤ ਹੈ ਬਹੁਤ ਠੀਕ ਨਹੀਂ ਗੀ, ਸਵਾਲ ਛੋਟੇ ਰੱਖਣ ਦੀ ਕਿਰਪਾ ਕਰਨੀ ਜੀ। ਗੁਰਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਤਾਂ ਇਹ ਹੈ ਜੀ ਵੀ ਜਿਹੜੇ ਬਾਦਲ ਸਾਹਿਬ ਪਹਿਲਾਂ ਆਏ ਨੇ ਵੀ ਬਹਾਨੇ ਨਾਲ ਚੈੱਕਅਪ ਕਰਾਉਣ, ਵੀ ਪਿੱਛੋਂ ਸੁਖਵੀਰ ਬਾਦਲ ਨਹੀਂ ਦੁਆਰਾ ਇਹਨਾਂ ਦਾ ਕੋਈ ਬਿਜ਼ਨਸ, ਇਹਨਾਂ ਦੇ ਜਿਹੜੇ ਸੈਟਅਪ ਕੀਤੇ ਨੇ ਇੱਥੇ ਉਹਨਾਂ ਨੂੰ ਟ੍ਰਾਂਸਫਰ ਕਰਨਾ ਹੋਵੇ ਬਾਦਲ ਸਾਹਿਬ ਤੋਂ, ਜਾਂ ਕੋਈ ਹੋਰ ਹੇਠ ਉੱਤੇ ਪੈਸੇ ਇੱਧਰ ਉੱਧਰ ਕਰ ਰਹੇ ਹੋਣ, ਉਹ ਚੀਜ਼ ਤਾਂ ਨਹੀਂ ਲੱਗਦਾ ਸ਼ੱਕ ਪੈਂਦਾ ਕੋਈ? ਇਹਨਾਂ ਬਾਰੇ ਆਪਣੇ ਵਿਚਾਰ ਦੱਸਿਓ ਜੀ। ਦੇਖੋ ਸ਼ੱਕ ਤਾਂ ਪੈਂਦਾ ਹੀ ਆ, ਕਿਉਂਕਿ ਬਿਜ਼ਨਸ ਤਾਂ ਇਹਨਾਂ ਦੇ ਹੈਗੇ ਆ ਨਾ USA ਦੇ ਵਿੱਚ, ਤਾਂ ਕਾਫੀ ਜ਼ਿਆਦਾ ਹੈਗੇ ਆ। ਮੇਰੀ ਜਾਣਕਾਰੀ ਦੇ ਮੁਤਾਬਕ ਇਹਨਾਂ ਦੇ ਨੇੜੇ ਤੇੜੇ ਵਾਲੇ ਜਿਹੜੇ ਕੁਛ ਹੈਗੇ ਆ, ਪਿਛਲੇ ਹਫ਼ਤੇ ਉਹ ਵੀ ਨਿਕਲੇ ਨੇ ਜੀ, USA ਗਏ ਨੇ। ਬੇਸ਼ੱਕ ਉਹ ਨੋਨ ਨਹੀਂ ਹੈਗੇ, ਪਰ ਇਹਨਾਂ ਦਾ ਬਿਜ਼ਨਸ ਜਿਹੜਾ ਜੀ ਉਹ ਸੰਭਾਲਦੇ ਨੇ। ਉਹਨਾਂ ਦਾ ਵੀ USA ਦੇ ਵਿੱਚ ਪਹੁੰਚਣਾ, ਇਹਨਾਂ ਦਾ ਵੀ ਪਹੁੰਚਣਾ ਜੀ। ਸੋ ਕਿਤੇ ਨਾ ਕਿਤੇ ਸ਼ੱਕ ਤਾਂ ਇਹ ਚੀਜ਼ਾਂ ਜਿਹੜੀਆਂ ਪੈਦਾ ਕਰਦੀਆਂ ਨੇ। ਆਫਟਰ ਆਲ 10 ਸਾਲ ਤੁਸੀਂ ਰਾਜ ਕੀਤਾ, ਅਕਾਲੀ ਦਲ ਦੇ ਪ੍ਰਧਾਨ ਹੋ, ਉਹ ਲੁੱਕ ਕੇ ਚੁੱਪ ਕਰਕੇ ਜਾਣ ਦੀ ਕੀ ਜ਼ਰੂਰਤ ਹੈ ਜੀ? ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਰੱਖੀ ਆ, ਤੁਸੀਂ ਉਹਦੇ ਵਿੱਚ ਆਪਣੇ ਵਰਕਰਾਂ ਨੂੰ, ਆਪਣੇ ਨੇਤਾਵਾਂ ਨੂੰ ਦੱਸ ਦਿਓ ਇੰਨੇ ਦਿਨਾਂ ਦੇ ਵਾਸਤੇ ਜਿਹੜਾ ਜੀ ਉਹਨਾਂ ਨੇ ਬਾਹਰ ਜਾਣਾ। ਜਿਹੜੀ ਲੁਕੋ ਕੇ ਗਏ, ਚੁੱਪ ਕਰਕੇ ਗਏ ਆ, ਉਹ ਚੀਜ਼ਾਂ ਸ਼ੱਕ ਪੈਦਾ ਕਰਦੀਆਂ ਨੇ। ਜੀ ਜੀ ਬਿਲਕੁਲ ਹੋਊਗਾ ਵੀ ਬਹੁਤ ਕੁਛ ਜੀ। ਹਜ਼ਰਤ ਇੱਕ ਬੇਨਤੀ ਕਰਨੀ ਚਾਹੁੰਦੇ ਆ ਤੁਹਾਨੂੰ ਕਿ ਜਦੋਂ ਤੁਸੀਂ ਕਿਸੇ ਹੋਰ ਦਾ ਨੰਬਰ ਲੈਂਦੇ ਆ, ਤੁਹਾਨੂੰ ਕੋਈ ਕਾਲ ਕਰਕੇ ਜਾਂ ਤੁਹਾਨੂੰ ਟੈਕਸਟ ਕਰਕੇ ਕਹਿੰਦਾ ਇਸ ਤੇ ਰੇਡੀਓ ਸੁਣੋ, ਉਸ ਦੇ ਵਿੱਚ ਤੁਸੀਂ ਜ਼ਰੂਰ ਖਿਆਲ ਰੱਖਣਾ, ਜੇ ਪੰਜਾਬੀ ਰੇਡੀਓ USA ਦਾ ਕੋਈ ਵੀ ਤੁਸੀਂ ਪ੍ਰੋਗਰਾਮ ਸੁਣਦੇ ਆ ਤੇ ਤੁਹਾਡੇ ਅੱਗੇ ਸਾਡੀ ਇੱਕ ਰਿਕੁਐਸਟ ਹੈ ਕਿ ਸਾਨੂੰ ਪਲੀਜ਼ ਜ਼ਰੂਰ ਦੱਸਣਾ, ਕਿਉਂਕਿ ਸਾਡੇ ਸਾਰੇ ਹੀ ਪ੍ਰੋਗਰਾਮ ਹੈ ਜਿਹੜੇ ਉਹ ਬਹੁਤ ਚੋਰੀ ਹੋ ਰਹੇ ਆ ਵੱਖ-ਵੱਖ ਨੰਬਰਾਂ ਦੇ ਉੱਤੇ। ਇਸ ਰਿਕੁਐਸਟ ਨੂੰ ਮਨਜ਼ੂਰ ਕਰਨਾ ਜੀ। ਨਿਰਮਲ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਆਪਣੇ ਬਲਤੇਜ ਪੰਨੂ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਸਿਰਫ ਇਹੀ ਆਪਣਾ ਪਤਾ ਕਰਨਾ ਚਾਹੁੰਦਾ ਵੀ ਜਿਹੜਾ ਹੁਸ਼ਿਆਰਪੁਰ ਦਾ ਆਪਣੇ ਦੱਸਦੇ ਆ, ਕਿਉਂਕਿ ਉਹ ਕਿੰਨੇ ਦਿਨ ਇਲੈਕਸ਼ਨਾਂ ਦਾ ਵੀ ਟਾਈਮ ਨਿਕਲ ਗਿਆ, ਜਿਹੜਾ 10 ਸਾਲ ਜਿਹੜੀ ਹਕੂਮਤ BJP ਦੀ ਰਹੀ ਆ, ਜਿਹੜਾ ਇਹਨਾਂ ਦੇ ਬਾਦਲ ਸਿੰਘ ਦਾ ਜਿਹੜਾ PA ਜਾਂ ਵਕੀਲ ਆ ਕੁਛ ਵੀ ਆ, ਜਿਹੜਾ ਮਤਲਬ ਪਹਿਲਾਂ ਵੋਟਾਂ 'ਚ ਹਾਰ ਵੀ ਗਿਆ ਸੀ, ਉਹਨਾਂ ਨੇ ਰੱਖਿਆ ਆ। ਉਹ ਤਾਂ ਉਹਦੇ ਬਗੈਰ ਤਾਂ ਮਤਲਬ ਕਹਿਣ ਦਾ ਭਾਵ ਹੁਸ਼ਿਆਰਪੁਰ ਵਿੱਚ ਜਿੱਦਾਂ ਕਹਿੰਦੇ ਪੱਤਾ ਵੀ ਨਹੀਂ ਝੁੱਲਦਾ ਸੀ, ਜੋ ਉਹ ਕਰਦੇ ਸੀ ਉਹੀ ਸੀ। ਉਹਦੇ ਬਾਰੇ ਕੋਈ ਨਹੀਂ ਯੁੱਗ ਸੁੱਗ ਨਿਕਲੀ ਵੀ ਉਹ ਕੀ ਮਤਲਬ ਸੀਗਾ ਜੀ ਉਹਦਾ ਉਹ ਕਿਉਂ ਨਹੀਂ ਸਾਹਮਣੇ ਆ ਰਿਹਾ?
ਥੈਂਕ ਯੂ। ਨਿਕਲੂਗੀ ਜੀ, ਨਿਕਲੂਗੀ। ਥੋੜਾ ਜਿਹਾ ਇੰਤਜ਼ਾਰ ਤਾਂ ਜਿਹੜਾ ਜੀ ਹੁਣ ਕਰਨਾ ਹੀ ਪਊਗਾ। ਨਿਕਲੂਗਾ ਜੀ, ਇਹ ਬਹੁਤ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਊਗਾ। ਇੰਨਾ ਆਊਗਾ ਕਿ ਲੋਕਾਂ ਦੇ ਮੂੰਹ 'ਚ ਉਂਗਲਾਂ ਜਿਹੜੀਆਂ ਜੀ ਉਹ ਪੈ ਜਾਣਗੀਆਂ। ਜਿਹੜੇ ਲੋਕ ਕਹਿੰਦੇ ਸੀਗੇ ਬਹੁਤੇ ਤਾਂ ਬੋਲਦੇ ਨਹੀਂ, ਇਹਨਾਂ ਨੂੰ ਜ਼ਿਆਦਾ ਜਿਹੜੀ ਜੀ ਉਹ ਤਕਲੀਫ ਹੁੰਦੀ ਆ, ਇਹੀ ਬੋਲਦੇ ਆ। ਇਹੀ ਤਾਂ ਰੌਲਾ ਸੀਗਾ ਜੀ ਕਿ ਲੁੱਟ ਕੇ 2 ਹੱਥਾਂ ਦੇ ਨਾਲ ਪੰਜਾਬ ਨੂੰ ਜਿਹੜਾ ਜੀ ਉਹ ਖਾ ਗਏ ਇਹ ਲੋਕ। ਤੋ ਇਹ ਬਹੁਤ ਕੁਝ ਸਾਹਮਣੇ ਆਉਣਾ ਜੀ, ਤੁਸੀਂ ਦੇਖੀ ਚੱਲੋ। ਇਹ ਤਾਂ ਕੁਝ ਵੀ ਨਹੀਂ ਗਾ ਇਹ ਜਿਹੜਾ, ਜੇ ਸੀਰੀਅਸ ਤੌਰ ਦੇ ਉੱਤੇ ਇਮਾਨਦਾਰੀ ਦੇ ਨਾਲ ਜਿਹੜੀ ਆ ਜੀ ਉਹ ਜਾਂਚ ਹੋ ਗਈ ਤਾਂ ਮੇਰਾ ਨਹੀਂ ਖਿਆਲ ਕੋਈ ਮੰਤਰੀ ਜਿਹੜਾ ਜੀ ਉਹ ਬਚੂਗਾ ਇਹਦੇ ਤੋਂ। ਕੋਈ ਲੱਗਦਾ ਕਿ ਫਲਾਮ ਜਿਹੜਾ ਮੰਤਰੀ ਸੀਗਾ ਜੀ ਉਹ 10 ਸਾਲ ਰਿਹਾ ਤੇ ਉਹ ਬੜਾ ਇਮਾਨਦਾਰ ਰਿਹਾ? ਮੈਨੂੰ ਤਾਂ ਕੋਈ ਜਿਹੜਾ ਜੀ ਉਹ ਲੱਗਦਾ ਨੀਗਾ। ਸੋ ਏਦਾਂ ਲੁੱਟਿਆ ਵੀ ਇੰਨੀ ਤਰੀਕ ਤੱਕ ਜਿਹੜਾ ਜੀ ਉਹ ਲੁੱਟਣਾ ਤੇ ਲੁੱਟ ਕੇ ਇਕੱਠੇ ਕਰਕੇ ਜਿਹੜਾ ਜੀ ਉਹ ਲੈ ਚੱਲੋ। ਕਿਸੇ ਟਾਈਮ ਅਹਿਮਦ ਸ਼ਾਹੇ ਤੋਂ ਲੋਕ ਜਿਹੜਾ ਜੀ ਏਦਾਂ ਡਰਦੇ ਹੁੰਦੇ ਸੀ, ਜਿੱਦਾਂ ਪੰਜਾਬ ਦੇ ਵਿੱਚ ਹੁਣ ਜਿਹੜਾ ਜੀ ਉਹ ਡਰਦੇ ਰਹੇ ਨੇ ਕਿ ਜੋ ਕੁਝ ਵੀ ਹੈਗਾ ਵੀ ਸਾਡਾ ਹੀ ਹੈ ਜੀ, ਕੁਝ ਕਿਸੇ ਦਾ ਹੈ ਹੀ ਨਹੀਂਗਾ। ਜਦੋਂ ਬਿਜ਼ਨਸਮੈਨ ਜਿਹੜਾ ਜੀ ਉਹ ਸੱਤਾ ਦੇ ਉੱਤੇ ਕਾਬਜ਼ ਹੋ ਜੇ ਫਿਰ ਜਨਤਾ ਦਾ ਇਹੀ ਹਾਲ ਹੁੰਦਾ ਜੀ। ਜੀ ਮਨਜੀਤ ਸਿੰਘ ਜੀ, ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਕਿ ਆਪ ਪਾਰਟੀ ਨੂੰ ਸਾਰਿਆਂ NRI ਨੇ ਸਪੋਰਟ ਕੀਤੀ ਹੈ, ਬੜੀ ਗੱਜ ਵੱਜ ਕੇ ਆਈ ਹੈ। ਔਰ ਜਿਹੜੀ ਰਿਪੋਰਟ ਮੈਂ ਪੜ੍ਹ ਰਿਹਾ ਆਪ ਦੇ ਬਾਰੇ 'ਚ, ਉਹਨਾਂ ਨੇ ਕਰੋੜਾਂ ਰੁਪਇਆ ਇਕੱਠਾ ਕਰ ਲਿਆ ਔਰ ਕਿਸੇ ਪੰਜਾਬੀ ਨੂੰ, ਕਿਸੇ ਸਿੱਖ ਨੂੰ ਉਹਨਾਂ ਨੇ ਕੋਈ ਪਾਵਰ ਨਾ ਦਿੱਤੀ ਹੈ ਤੇ ਨਾ ਦੇਣੀ ਹੈ। ਔਰ ਕਿੰਨੀਆਂ ਹੀ ਜਨਾਨੀਆਂ ਦਾ, ਕੁੜੀਆਂ ਦਾ ਉਹਨਾਂ ਨੇ ਬਲਾਤਕਾਰ ਕੀਤਾ। ਕੇਜਰੀਵਾਲ ਹਰਿਆਣੇ ਦਾ ਰਹਿਣ ਵਾਲਾ, ਉਹਨੇ ਕੇਜਰੀਵਾਲ ਨੇ ਜਿਹੜਾ ਲਿੰਕ ਨਹਿਰ ਦਾ ਪਾਣੀ ਹੈ। ਮਨਜੀਤ ਸਿੰਘ ਜੀ, ਤੁਸੀਂ ਇਹ ਅਖਬਾਰ ਪੂਰੀ ਨਾ ਪੜ੍ਹਿਓ ਕਿਉਂਕਿ ਬਹੁਤ ਪੁਰਾਣੀਆਂ ਹੋ ਚੁੱਕੀਆਂ ਗੱਲਾਂ ਜੀ। ਆਪਣਾ ਜੀ ਹੈਲੋ, ਹਾਂਜੀ ਹਾਂਜੀ, ਉਹ ਅਖਬਾਰ ਪੂਰੀ ਨਹੀਂ ਪੜ੍ਹੀ ਜਾਂਦੀ। ਤੁਸੀਂ ਸੋਚਦੇ ਹੋ ਕਿ ਜੇ ਇਹ ਗੱਲਾਂ ਤੁਸੀਂ ਕਰ ਰਹੇ ਹੋ, ਕਿੰਨੇ ਲੋਕ ਨੇ ਜਿਹੜੇ ਦਿੱਲੀ ਤੋਂ ਲਿਆ ਕੇ ਇੱਥੇ ਜਿਹੜਾ ਜੀ ਉਹ ਖੜੇ ਕੀਤੇ ਗਏ ਨੇ। ਸਾਰਾ ਦੂਜਾ ਪੱਖ ਵੀ ਦੇਖੋ, ਸਭ ਤੋਂ ਵੱਧ ਅੰਮ੍ਰਿਤਧਾਰੀ ਜਿਹੜੇ ਨੇ ਉਹਨਾਂ ਨੂੰ ਟਿਕਟਾਂ ਇਸ ਪਾਰਟੀ ਦੇ ਵਿੱਚੋਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਨੇ। ਕਿਹੜੀਆਂ ਕੁੜੀਆਂ ਦਾ ਬਲਾਤਕਾਰ ਹੋਇਆ ਜੀ ਇੱਥੇ ਜਿਹੜਾ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤਾ? ਤੁਹਾਨੂੰ ਲੱਗਦਾ ਕਿ ਇਦਾਂ ਦੀ ਕੋਈ ਗੱਲ ਹੁੰਦੀ ਤੇ ਇਹਨਾਂ ਲੋਕਾਂ ਨੂੰ ਏਦਾਂ ਹੀ ਜਿਹੜਾ ਜੀ ਉਹ ਇਲੈਕਸ਼ਨਾਂ ਲੜਨ ਦਿੱਤਾ ਜਾਂਦਾ? ਜਿੱਥੇ ਕਿ ਕੁਝ ਹੈ ਵੀ ਨਹੀਂ ਸੀਗਾ, ਉੱਥੇ ਵੀ ਲਿਆ ਕੇ ਕਿੱਥੋਂ ਕੇਸ ਜਿਹੜੇ ਆ ਜੀ ਉਹ ਫਿੱਟ ਕਰ ਦਿੱਤੇ ਗਏ ਨੇ। ਕੁਝ ਤੱਥਾਂ ਦੇ ਉੱਤੇ ਆਧਾਰਿਤ ਗੱਲਾਂ ਕਰੀਦੀਆਂ ਨੇ। ਡਾਈਨਿੰਗ ਟੇਬਲ ਦੇ ਉੱਤੇ ਬਹਿ ਕੇ ਗੱਲ ਕਰਨੀ ਤੇ ਰੇਡੀਓ ਦੀ ਏਅਰ ਦੇ ਉੱਤੇ ਜਿਹੜੀ ਜੀ ਉਹ ਗੱਲ ਕਰਨੀ, ਸਾਰੇ ਦੋ ਬਿਲਕੁਲ ਵੱਖੋ ਵੱਖਰੀਆਂ ਗੱਲਾਂ ਨੇ, ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਲੱਖਾਂ ਲੋਕ ਜਿਹੜਾ ਜੀ ਉਹ ਤੁਹਾਨੂੰ ਸੁਣ ਰਹੇ ਨੇ। ਤੁਸੀਂ ਜਿਹੜੀ ਅਖਬਾਰ ਕੋਈ ਚੁੱਕੀ ਫਿਰਦੇ ਹੋ, ਇਹਨੂੰ ਤੁਸੀਂ ਆਧਾਰ ਨਾ ਮੰਨੋ। ਕੋਈ ਤੱਥ ਹੈਗੇ ਆ ਤੇ ਚੈਲੰਜ ਤੁਹਾਨੂੰ ਇਸ ਗੱਲ ਦਾ ਜ਼ਰੂਰ ਹੈਗਾ ਜੀ ਕਿ ਤੁਸੀਂ ਆਓ, ਉਹਦੇ ਤੱਥਾਂ ਦੇ ਉੱਤੇ ਆਧਾਰਿਤ ਜਿਹੜੀ ਆ ਜੀ ਉਹ ਗੱਲ ਕਰੀਏ। ਮੈਂ ਇਹ ਨਹੀਂ ਕਹਿੰਦਾ ਕਿ ਉਹ ਸਾਰੇ ਦੁੱਧ ਧੋਤੇ ਹੋਣਗੇ, ਪਰ ਜਿਹਦੇ ਵਿੱਚ ਕੋਈ ਹੈ ਹੀ ਨਹੀਂਗਾ ਜਿਹੜੀ ਉਹ ਤੁਸੀਂ ਪਤਾ ਨਹੀਂ ਕਿੱਥੋਂ ਚੁੱਕ ਕੇ ਜਿਹੜੀ ਆ ਜੀ ਉਹ ਖਬਰ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਜੀ ਕਿ ਇਹਨਾਂ ਨੇ ਪੰਜਾਬੀਆਂ ਨੂੰ ਕੁਝ ਨਹੀਂ ਦੇਣਾ ਜੀ, ਇਹਨਾਂ ਨੇ ਕਰੋੜਾਂ ਰੁਪਈਏ ਜਿਹੜੇ ਆ ਜੀ ਉਹ ਇਕੱਠੇ ਕਰ ਲਏ ਆ। ਮੈਂ ਉਸ ਪਾਸੇ ਨਾ ਜਾਵਾਂ, ਸਾਰਾ ਸਮਾਂ ਤਾਂ ਉਹਦੇ ਵਿੱਚ ਹੀ ਬੀਤ ਜਾਊਗਾ ਕਿ ਕਿਹੋ ਜਿਹੇ ਚਪੜਾਸੀਆਂ ਦੇ ਬੱਚੇ ਤੇ ਵਿਹੜੇ ਵਾਲਿਆਂ ਦੇ ਨਿਆਣੇ, ਕੋਈ ਟੈਕਸੀ ਚਲਾਉਣ ਵਾਲਾ ਜਿਹੜਾ ਜੀ, ਉਹਨਾਂ ਨੂੰ ਤਾਂ ਟਿਕਟਾਂ ਜਿਹੜੀਆਂ ਮਿਲੀਆਂ ਨੇ ਉਹ ਰੱਬ ਦੇ ਵਾਸਤੇ ਜਿਹੜੇ 6 ਪਰਿਵਾਰਾਂ ਦਾ 70 ਸਾਲਾਂ ਤੋਂ ਕਬਜ਼ਾ ਹੋਇਆ ਪਿਆ, ਆਪਾਂ ਉਹ ਤੋੜ ਲਈਏ ਕਿਸੇ ਤਰੀਕੇ ਦੇ ਨਾਲ। ਰੱਬ ਦੇ ਵਾਸਤੇ ਜੀ, ਮੇਰਾ ਖਿਆਲ ਇੱਕ ਵਾਰੀ ਉਹ ਤੋੜ ਲਈਏ, ਉਸ ਤੋਂ ਬਾਅਦ ਗਾਹ ਤੁਸੀਂ ਲੈ ਆਇਓ ਜੀ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ, ਉਹਦੀ ਸਪੋਰਟ ਵੀ ਜਿਹੜੀ ਹੋ ਜੂਗੀ। ਇਹ ਉਹੀ ਕੋਈ ਪਰਚੀ ਜੀ ਜਿਹੜੀ ਇੱਥੋਂ ਫੜ ਕੇ ਮੈਂ ਦੱਸ ਵੀ ਸਕਦਾ ਜੀ ਕਿ ਕਿਹੜੀ ਅਖਬਾਰ ਦੀ ਖਬਰ ਆ, ਪਰ ਕਦ ਲਈ ਉਹਨੂੰ ਵੀ ਪ੍ਰਮੋਟ ਕਰਨਾ ਜੀ। ਹਾਂ ਬਿਲਕੁਲ ਬਿਲਕੁਲ। ਮਨਜੀਤ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਆ, 47 ਅੰਮ੍ਰਿਤਧਾਰੀ ਸਿੱਖ ਹੈਗੇ ਪੰਜਾਬ ਦੇ ਜਿਨ੍ਹਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਆ। ਤੇ ਜਿਹੜੀ ਤੁਸੀਂ ਉਹ ਲੇਡੀਜ਼ ਦੀ ਗੱਲ ਕੀਤੀ ਆ, ਉਹ ਤੇ 1984 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਵੀ ਇਹੋ ਜਿਹਾ ਇਲਜ਼ਾਮ ਲਾ ਦਿੱਤੇ ਸੀ ਉਸ ਟਾਈਮ ਦੀ ਪੁਲਿਸ ਨੇ, ਉਸ ਟਾਈਮ ਦੀ ਸੱਤਾਧਾਰੀ ਪਾਰਟੀ ਨੇ। ਨਾਲ ਸ਼ਰਾਬ ਦੀਆਂ ਬੋਤਲਾਂ ਸੀ ਕਹਿੰਦੇ ਅਕਾਲ ਤਖਤ ਤੇ, ਬਹੁਤ ਕੁਝ ਹੁੰਦਾ ਹੈ ਜੀ। ਪਰ ਤੁਸੀਂ ਅੱਗੇ ਦੇਖਿਓ ਕਿ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਜਿਹੜੀ ਸੱਚਾਈ ਆ ਉਹ ਆਊਗੀ। ਬਹਾਦਰ ਸਿੰਘ ਜੀ, ਬਹਾਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਉਹਨਾਂ ਨੂੰ ਵੀ ਮੇਰਾ ਸਵਾਲ ਥੋੜਾ ਜਿਹਾ ਹਟ ਕੇ ਹੈ ਜੀ। ਇਸ ਟਾਈਮ ਤੇ ਬਹੁਤ ਪਰਿਵਾਰ ਜਾ ਰਹੇ ਨੇ ਜੀ ਬਾਹਰੋਂ, ਕੈਨੇਡਾ, ਅਮਰੀਕਾ ਤੋਂ, ਤੇ ਜਾਟ ਅੰਦੋਲਨ ਜਿਹੜਾ ਕਿ ਹਰਿਆਣੇ ਦੇ ਵਿੱਚ ਪ੍ਰੋਬਲਮ ਖੜੀ ਹੋਈ ਆ ਅੱਜ ਕੱਲ੍ਹ ਕਿਸ ਤਰ੍ਹਾਂ ਜਾ ਰਹੀ ਆ।
ਤੇ ਇਹ ਜਿੰਨਾ ਚਿਰ ਪੰਜਾਬ ਦਾ ਇੰਟਰਨੈਸ਼ਨਲ 에ਅਰਪੋਰਟ ਨਹੀਂ ਮਿਲ ਜਾਂਦਾ ਉਨਾ ਚਿਰ ਅਸੀਂ ਲੋਕ ਡਰਦੇ ਹੀ ਜਾਵਾਂਗੇ। ਇਹ ਕੀ ਹੋਊਗਾ ਜੀ ਸਾਡੇ ਨਾਲ, ਦੱਸੋਗੇ ਜੀ ਪੰਨੂ ਸਾਹਿਬ? ਥੈਂਕ ਯੂ ਜੀ, ਥੈਂਕ ਯੂ। ਦੇਖੋ ਸਰ, ਇੰਟਰਨੈਸ਼ਨਲ 에ਅਰਪੋਰਟ ਤਾਂ ਪੰਜਾਬ ਦਾ ਹੈਗਾ, ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਵਾਲਾ ਫੁੱਲ ਫੰਕਸ਼ਨ ਦੇ ਵਿੱਚ ਹੈ, ਕੋਈ ਕਸਰ ਨਹੀਂ ਹੈ। ਮੋਹਾਲੀ ਦੇ ਵਿੱਚ ਨਵਾਂ ਬਣਿਆ 에ਅਰਪੋਰਟ ਜਿਹੜਾ ਜੀ ਉਹ ਫੁੱਲ ਫੰਕਸ਼ਨ ਦੇ ਵਿੱਚ ਹੈ। ਸਵਾਲ ਇਹ ਆ, ਜਦੋਂ ਮਾਲੀ ਬੇਈਮਾਨ ਹੈ ਤੇ ਫਿਰ ਬਾਗ ਦੀ ਜਿਹੜੀ ਆ ਉਹ ਖੈਰ ਕਿਵੇਂ ਹੋਊਗੀ? ਜਿਨ੍ਹਾਂ ਦੀਆਂ ਬੱਸਾਂ ਚੱਲਦੀਆਂ ਦਿੱਲੀ ਤੱਕ, ਉਹਨਾਂ ਨੇ ਪੈਸੇ ਉੱਥੋਂ ਕਮਾਉਣੇ ਆ ਨਾ, ਲੱਗਣ ਨਹੀਂ ਦਿੱਤੀਆਂ ਜਾਂਦੀਆਂ ਸੀਗੀਆਂ ਜਿਹੜੀਆਂ 에ਅਰਲਾਈਨ। ਨੀਤ ਜਿਹੜੀ ਆ ਉਹ ਠੀਕ ਵਾਲੇ ਲੋਕ ਆ ਗਏ ਤੇ ਨੀਤੀ ਜਿਹੜੀ ਆ ਜੀ ਉਹ ਬਣ ਜੂਗੀ। ਇਸ ਗੱਲ ਦੀ ਉਮੀਦ ਹੈ ਕਿ ਬਹੁਤਾ ਲੰਮਾ ਸਮਾਂ ਜਿਹੜਾ ਜੀ ਉਹ ਇੰਤਜ਼ਾਰ ਨਹੀਂ ਕਰਨਾ ਪਊਗਾ। ਮੇਰਾ ਨਹੀਂ ਖਿਆਲ ਕਿ ਕਿਸੇ ਵੀ ਮੁਲਕ ਦੀ 에ਅਰਲਾਈਨ ਜਿੱਥੇ ਪੰਜਾਬੀ ਵੱਡੀ ਗਿਣਤੀ 'ਚ ਵਸਦੇ ਨੇ, ਉਹ ਚਾਹੇ USA ਹੈ, ਚਾਹੇ ਉਹ ਕੈਨੇਡਾ, ਚਾਹੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹੈ, ਇਹਨਾਂ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਪੰਜਾਬੀ ਵਸਦੇ ਨੇ ਉੱਥੋਂ ਦੀਆਂ, ਚਾਹੇ ਉਹਨਾਂ ਮੁਲਕਾਂ ਦੀਆਂ 에ਅਰਲਾਈਨ ਕਿਉਂ ਨਾ ਹੋਣ, ਉਹ ਪ੍ਰੈਫਰ ਕਰਨਗੀਆਂ ਪੰਜਾਬ ਦੇ ਵਿੱਚ ਉਤਰਨ ਦੇ ਵਾਸਤੇ, ਕਿਉਂਕਿ ਉਹਨਾਂ ਨੂੰ ਬਿਜ਼ਨਸ ਨਾਲ ਮਤਲਬ ਹੈ। ਬਿਜ਼ਨਸ ਕਿਹਨਾਂ ਦਾ ਜੀ? ਬਿਜ਼ਨਸ ਬਹੁਤਾ ਜਿਹੜਾ ਉਹ ਪੰਜਾਬੀਆਂ ਦਾ। ਉਮੀਦ ਹੈ ਇਸ ਗੱਲ ਦੀ ਬਹੁਤਾ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਊਗਾ। ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਆ ਜਾਟ ਅੰਦੋਲਨ ਵਾਲੀ, ਕੋਈ ਕਿਸੇ ਕਿਸਮ ਦੀ ਹਾਈਵੇ ਦੇ ਉੱਤੇ ਅਜੇ ਤੱਕ ਮਾੜੀ ਘਟਨਾ ਦੀ ਖਬਰ ਨਹੀਂ ਹੈ ਤੇ ਨਾ ਕੋਈ ਇਦਾਂ ਦੇ ਚਾਂਸ ਜਿਹੜੇ ਹੈਗੇ ਆ। ਜੋ ਕੁਝ ਵਾਪਰਿਆ ਮੂਰਥਲ ਦੇ ਵਿੱਚ ਪਿਛਲੇ ਜਾਟ ਅੰਦੋਲਨ ਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਜੀ ਉਹ ਕਦੇ ਕਤਾਈ ਵਾਪਰਦੀਆਂ ਨੇ। ਇਸ ਪੱਖੋਂ ਜਿਹੜੇ ਜੀ ਉਹ ਸ਼ਾਬਾਸ਼ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦੇਣੀ ਬਣਦੀ ਆ, ਜਿਨ੍ਹਾਂ ਨੇ ਖਬਰਾਂ ਜਿਹੜੀਆਂ ਸੀਗੀਆਂ ਅਖਬਾਰਾਂ ਦੀਆਂ ਉਹਨਾਂ ਨੂੰ ਹਵਾਲਾ ਬਣਾ ਕੇ ਐਸੀ ਖਚਾਈ ਜਿਹੜੀ ਆ ਜੀ ਉਹ ਕੀਤੀ ਹੋਈ ਆ ਹਰਿਆਣੇ ਦੇ ਪ੍ਰਸ਼ਾਸਨ ਦੀ, ਹਰਿਆਣੇ ਦੀ ਸਰਕਾਰ ਦੀ, ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਭੋਰਾ ਵੀ ਰਿਸਕ ਨਹੀਂ ਲੈਣਗੇ ਇਸ ਮਾਮਲੇ ਦੇ ਉੱਤੇ। ਪੂਰੀ ਸਿਕਿਉਰਿਟੀ ਜਿਹੜੀ ਉਹ ਹੈਗੀ ਆ, ਸੇਫ ਹੈ। ਜਿਹੜੇ ਲੋਕ ਆ ਰਹੇ ਨੇ ਨੈਸ਼ਨਲ ਨੰਬਰ ਹਾਈਵੇ 1, ਮੈਂ ਫੇਰ ਜਾਂਦੇ ਚੇਤਾ ਕਰਾ ਦਿਆਂ ਕਿ ਗਾਂ ਆ ਕੇ ਆਪਣਾ ਇੰਜੋਏ ਕਰ ਲਿਓ, ਢਾਬਿਆਂ ਢੂਬਿਆਂ ਤੇ ਨਾ ਖੜਿਓ ਜੀ। ਬਿਲਕੁਲ ਜੀ, ਜਿਹੜੇ ਢਾਬੇ ਝੂਠ ਬੋਲ ਗਏ ਸੀਗੇ ਕਿ ਇੱਥੇ ਕੁਝ ਨਹੀਂ ਹੋਇਆ, ਪਰ ਹੁਣ ਸਾਬਤ ਹੋ ਗਿਆ ਕਿ ਉੱਥੇ ਉਹ ਕੁਝ ਹੋਇਆ ਸੀ ਜਿਹਦਾ ਆਪਾਂ ਮੁੜ ਕੇ ਬਿਆਨ ਨਹੀਂ ਕਰਨਾ ਚਾਹੁੰਦੇ। ਉਹ ਢਾਬਿਆਂ ਨੂੰ ਅਸੀਂ ਚਲਾਉਂਦੇ ਹਾਂ ਜਿਹੜੇ NRI ਆ, ਬਾਹਰੋਂ ਜਾਂਦੇ ਆ। ਇਸ ਕਰਕੇ ਕੋਸ਼ਿਸ਼ ਕਰੋ ਕਿ ਉਹਨਾਂ ਢਾਬਿਆਂ 'ਤੇ ਨਾ ਹੀ ਖੜਿਆ ਜਾਵੇ ਤੇ ਵਧੀਆ ਆ। ਅੱਗੇ ਸਾਡੇ ਨਾਲ ਜੁੜੇ ਨੇ ਜੀ ਗੁਰਜੰਟ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡੇ ਤੋਂ ਇਹ ਕੁਐਸਚਨ ਪੁੱਛਣਾ ਚਾਹੁੰਦਾ, ਜਿੱਦਾਂ ਆਪਣੇ ਆਮ ਆਦਮੀ ਪਾਰਟੀ ਪਾਵਰ 'ਚ ਆ ਜਾਂਦੀ ਹੈ, ਜਿਹੜੇ ਆਪਣੇ ਐਕਚੁਅਲ ਮੁੱਦੇ ਜਿਹੜੇ ਪੰਜਾਬ ਦੇ ਹੈਗੇ ਆ, ਕੋਰ ਮੁੱਦੇ ਜਿਹੜੇ ਹੈਗੇ, ਜਿੱਦਾਂ ਪਾਣੀਆਂ ਦਾ ਹੈਗਾ, ਜਾਂ ਉਹਨਾਂ ਵਾਸਤੇ ਕੁਝ ਕਰ ਸਕਣਗੇ ਜਾਂ ਹਵਾ ਦੇ ਵਿੱਚ ਹੀ ਸਭ ਕੁਝ ਰਹਿ ਜਾਣਾ? ਮਤਲਬ ਕਿ ਜਿੱਦਾਂ ਪਹਿਲਾਂ ਸਭ ਕੁਝ ਬਾਦਲ ਹੋਣੀ ਕਰਕੇ ਗਏ ਆ, ਕੀ ਇਹ ਜਿੱਦਾਂ ਇੱਕ ਆਪਣੇ ਹਿਮਾਚਲ ਨੇ ਕੀਤਾ ਸੀਗਾ ਕਿ ਜਿੱਦਾਂ ਪਾਪੂਲੇਸ਼ਨ ਕੰਟਰੋਲ ਵਾਸਤੇ ਜ਼ਮੀਨਾਂ ਬਾਹਰੋਂ ਆ ਕੇ ਲੋਕ ਨਹੀਂ ਖਰੀਦ ਸਕਦੇ, ਏਦਾਂ ਕੁਝ ਕਰ ਸਕਦੇ ਆ ਕਿ ਨਹੀਂ ਕਰ ਸਕਦੇ? ਥੈਂਕ ਯੂ ਜੀ। ਦੇਖੋ, ਇਹ ਤਾਂ ਸਮੇਂ ਦੇ ਗਰਭ ਦੇ ਵਿੱਚ ਹੈ ਬਹੁਤਾ ਕੁਝ। ਕੋਰ ਮੁੱਦੇ ਮੈਨੂੰ ਨਹੀਂ ਲੱਗਦਾ ਜੀ ਕਿ ਜਿਹੜੇ ਕੋਰ ਮੁੱਦੇ ਤੁਸੀਂ ਗੱਲ ਕਰ ਰਹੇ ਇਹ ਪ੍ਰਾਇਓਰਿਟੀ ਦੇ ਉੱਤੇ ਨੇ, ਕੋਈ ਡਾਊਟ ਨਹੀਂਗਾ। ਪਰ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਲਾ ਜਿਹੜਾ ਜੀ ਉਹ ਮੁੱਦਾ ਹੋਣਾ ਚਾਹੀਦਾ। ਜੇ ਪੰਜਾਬੀ ਨਾ ਰਹੇ ਤੇ ਫਿਰ ਕੀ ਰਹਿਣਾ? ਫਿਰ ਤਾਂ ਕੁਝ ਵੀ ਨਹੀਂ ਰਹਿਣਾ। ਨਸ਼ਿਆਂ ਦਾ ਮੁੱਦਾ ਡਾਇਰੈਕਟ ਜਿਹੜਾ ਜੀ ਉਹ ਜੁੜਿਆ ਹੋਇਆ। ਇਹ ਸਪਲਾਈ ਲਾਈਨ ਕਿਵੇਂ ਟੁੱਟਦੀ ਆ, ਕਿਵੇਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਜੀ ਉਹ ਬਚਾਇਆ ਜਾਂਦਾ। ਜਿਹੜੇ ਅਫਸਰਸ਼ਾਹੀ ਲੁੱਟ ਕੇ ਖਾ ਗਈ ਪਿਛਲੇ ਸਮੇਂ ਦੇ ਦੌਰਾਨ, ਉਹਦੇ ਉੱਤੇ ਜਿੰਦਾ ਕੁੰਡਾ ਕਿਵੇਂ ਜਿਹੜਾ ਜੀ ਉਹ ਲਾਇਆ ਜਾਂਦਾ, ਕਰਪਸ਼ਨ ਕਿਵੇਂ ਰੋਕੀ ਜਾਂਦੀ ਆ ਤੇ ਲੀਕੇਜ ਜਿਹੜੀਆਂ ਕਿਵੇਂ ਬੰਦ ਕੀਤੀਆਂ ਜਾਂਦੀਆਂ ਨੇ। ਇਹ ਕੋਰ ਮੁੱਦੇ ਨੇ ਜਿਹੜੇ ਡਾਇਰੈਕਟ ਜੁੜੇ ਹੋਏ ਨੇ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਦੀ ਕਿਸਾਨੀ ਦੇ ਨਾਲ, ਪੰਜਾਬ ਦੀ ਜਵਾਨੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਜਵਾਨੀ ਜਿਹੜੀ ਹੈ ਨਾ ਉਹ ਬਚਾਉਣੀ ਪਊਗੀ। ਬਾਕੀ ਜਿਹੜੇ ਮੁੱਦੇ ਨੇ ਨੋ ਡਾਊਟ, ਮੈਂ ਫੇਰ ਕਹੂੰਗਾ ਕਿ ਇਹ ਨਹੀਂ ਮੈਂ ਕਹਿੰਦਾ ਕਿ ਪ੍ਰਾਇਓਰਿਟੀ ਨਹੀਂ ਹੈਗੀ, ਪਰ ਪ੍ਰਾਇਓਰਿਟੀ ਇਹ ਆ ਜੀ ਕਿ ਇੱਥੋਂ ਦੇ ਲੋਕ ਜਿਉਂਦੇ ਰਹਿਣੇ ਚਾਹੀਦੇ ਨੇ। ਜਿਹੜੇ ਵਿਚਾਰੇ ਤਿਲ ਮਰ ਰਹੇ ਨੇ ਜੀ, ਉਹਨਾਂ ਨੂੰ ਬਚਾਉਣਾ ਪ੍ਰਾਇਓਰਿਟੀ ਆ। ਮੇਰਾ ਨਹੀਂ ਖਿਆਲ ਕਿ ਜੇ ਪ੍ਰਸ਼ਾਸਨ ਦੇ ਉੱਤੇ ਤੁਹਾਡਾ ਜਿੰਦਾ ਕੁੰਡਾ ਲੱਗ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਉਹ ਕੰਟਰੋਲ ਨਹੀਂ ਹੋਣਗੀਆਂ। ਹੋ ਸਕਦੀਆਂ ਨੇ, ਬਿਲਕੁਲ ਜਿਹੜਾ ਜੀ ਉਹ ਹੋ ਸਕਦੀਆਂ ਨੇ ਜੇ ਇਹਨਾਂ ਅਫਸਰਸ਼ਾਹੀ ਨੂੰ ਨੱਥ ਜਿਹੜੀ ਆ ਉਹ ਪੈਗੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਕਰਪਸ਼ਨ ਜਿਹੜੀ ਆ ਇਹਨਾਂ ਨੇ ਹੋਣ ਨਹੀਂ ਦੇਣੀ, ਤੇ ਫਿਰ ਬਹੁਤਾ ਕੁਝ ਜਿਹੜਾ ਜੀ ਉਹ ਕੰਟਰੋਲ ਹੋ ਸਕਦਾ। ਬਾਕੀ ਜਿਹੜੀਆਂ ਵੱਡੀਆਂ ਗੱਲਾਂ ਤੁਸੀਂ ਕੀਤੀਆਂ ਨੇ ਸਮੇਂ ਦੇ ਗਰਭ ਦੇ ਵਿੱਚ ਹੈ, ਇੱਕ ਗੱਲ ਯਾਦ ਜ਼ਰੂਰ ਰੱਖਣੀ ਮੇਰੀ, ਜਿਹੜੇ ਜੀ ਅੱਜ ਦੀ ਤਰੀਕ ਦੇ ਉੱਤੇ ਨੋਟ ਕਰ ਲੈਣੀ, ਰਿਕਾਰਡ ਕਰ ਲੈਣੀ। ਪੰਜਾਬ ਦੇ ਵਾਰਿਸ ਜਿਹੜੇ ਨੇ ਉਹ ਉੱਠ ਖੜੋਤੇ ਨੇ। ਆਮ ਬੰਦਾ ਟੇਢੀ ਦੀ ਪੱਗ ਬੰਨੀ ਉਹ ਵੀ ਸਵਾਲ ਕਰਨ ਦੀ ਜੁਰਤ ਕਰਨ ਲੱਗ ਗਿਆ।
ਕੋਈ ਵੀ ਪਾਰਟੀ ਆ ਜਾਏ ਸੱਤਾ ਦੇ ਵਿੱਚ, ਐਡਾ ਸੌਖਾ ਨਹੀਂ ਹੈ ਕਿ ਉਹ ਲੋਕਾਂ ਨੂੰ ਦੁਬਾਰਾ ਜਿਹੜਾ ਜੀ ਉਹ ਮੂਰਖ ਬਣਾ ਜੂਗੀ। ਸਵਾਲ ਉਹਨਾਂ ਦੇ ਵਾਸਤੇ ਵੀ ਖੜੇ ਹੋਣੇ ਸ਼ੁਰੂ ਹੋ ਜਾਣਗੇ, ਉਹ ਚਾਹੇ ਵਿਦੇਸ਼ਾਂ 'ਚ ਹੋਣ ਤੇ ਚਾਹੇ ਇੱਕ ਦੇਸ਼ ਦੇ ਪਿੰਡ ਦੀ ਸੱਥ ਦੇ ਵਿੱਚੋਂ ਹੋਵੇ। ਐਡਾ ਸੌਖਾ ਨਹੀਂ ਰਹਿ ਗਿਆ ਜੀ। ਰਾਜ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਸਵਾਲ ਹੈ ਜੀ ਮੇਰਾ, ਇੱਕ ਰਿਕੁਐਸਟ ਹੈ ਜੀ। ਪੰਜਾਬੀ ਰੇਡੀਓ ਤੇ ਆਪਣੇ ਬੜੇ ਸੂਝਵਾਨ ਸਰੋਤੇ ਆ, ਪਰ ਜਿਹੜਾ ਧੀ ਲੱਭਦੇ ਆ ਜੀ ਬੜਾ ਨੈਕ ਵਾਲਾ ਆ, ਤੇ ਪਲੀਜ਼ ਆਲੋਚਨਾ ਕਰੋ ਆਮ ਆਦਮੀ ਪਾਰਟੀ ਦੀ। ਤੇ ਪਰ ਜਿਹੜਾ ਧੀ ਚਾਹੇ ਪੰਜਾਬ ਦੀ ਜਾਂ ਇੰਡੀਆ ਦੀ ਜਾਂ ਕਿਸੇ ਬਾਹਰਲੇ ਕਿਸ ਕੰਟਰੀ ਦੀ ਆ, ਪਰ ਉਹਨੂੰ ਆਪਾਂ ਐਂ ਬਦਨਾਮ ਨਾ ਕਰੀਏ। ਤੇ ਦੂਸਰਾ ਦੱਸ ਜ਼ਰੂਰ ਦਿਆ ਕਰਨ ਜੀ ਕਿੰਨਾ ਕਿ ਨਹੀਂ ਆਪ ਕਿੰਨਾ ਕੁ ਫੰਡ ਦਿੱਤਾ। ਤੇ ਪੰਨੂ ਸਾਹਿਬ ਸਵਾਲ ਮੇਰਾ ਇਹ ਆ ਜੀ, ਮੋਦੀ ਸਾਹਿਬ ਦੀ ਜਿਹੜੀ ਬੋਡੀ ਲੈਂਗੁਏਜ ਕੀ ਬੜੀ ਡਿਫਰੈਂਟ ਹੁੰਦੀ ਆ, ਕਿਉਂਕਿ ਜੋ ਨਹੀਂ ਭਗਵੰਤ ਮਾਨ ਉਹਨਾਂ ਤੇ ਵੀ ਟਿੱਪਣੀ ਕੀਤੀ ਸੀ ਤੇ ਉਹਦੀ ਸ਼ਿਕਾਇਤ ਵੀ ਉਹਨੇ ਕੀਤੀ ਆ। ਉਹਨਾਂ ਨੂੰ ਉਹਦੇ ਵਿੱਚ ਕੋਈ ਇਨਸਾਫ ਜਾਂ ਉਹਨਾਂ ਦੀ ਕੋਈ ਸੁਣਵਾਈ ਹੋਣ ਦੀ ਉਮੀਦ ਹੈ? ਤੇ ਦੂਸਰੀ ਗੱਲ ਜਿਹੜੀ ਇਹ ਕੁੰਡਲੀਆਂ ਦੀ ਜ਼ਿਕਰ ਕਰਦੇ, ਕੁੰਡਲੀਆਂ ਹੈਗੀਆਂ ਸਾਡੇ ਕੋਲ, ਤੇ ਉਧਰੋਂ ਸ਼ਿਵ ਸੈਨਾ ਵਾਲਿਆਂ ਨੇ ਵੀ ਕੁੰਡਲ ਦੱਸਦੇ ਵੀ ਸਾਡੇ ਕੋਲ ਕੁੰਡਲ ਹੈਗੇ ਆ। ਇਹ ਆਨੰਦਗੜ੍ਹ ਸਾਹਿਬ ਉਹਨਾਂ ਨੂੰ ਦੱਸਣਗੇ ਜਾਂ ਖੋਲਣਗੇ ਵੀ ਇਹਨਾਂ ਨੂੰ ਕੰਮ ਕਰਨ ਤੇ ਧਿਆਨ ਦੇਣਾ ਚਾਹੀਦਾ ਜਾਂ ਕੁੰਡਲੀਆਂ ਖੋਲਣ ਤੇ ਧਿਆਨ ਦੇਣਾ ਚਾਹੀਦਾ ਜੀ? ਥੈਂਕ ਯੂ। ਦੇਖੋ ਜੀ, ਪਹਿਲਾਂ ਜੇ ਆਪਾਂ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਇੱਦਾਂ ਦੇ ਪ੍ਰਧਾਨ ਮੰਤਰੀ ਜਿਹੜੇ ਉਹ ਨਹੀਂ ਮਿਲੇ ਮੁਲਕ ਨੂੰ। ਜਿਸ ਕਿਸਮ ਦੇ ਨਾਲ ਪ੍ਰਧਾਨ ਮੰਤਰੀ ਮੌਜੂਦਾ ਜਿਹੜੇ ਆ ਉਹਨਾਂ ਦੀ ਬੋਡੀ ਲੈਂਗੁਏਜ ਜਿਹੜੀ ਆ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਨੇ। ਜਿੱਥੋਂ ਤੱਕ ਭਗਵੰਤ ਮਾਨ ਹੋਰਾਂ ਵਾਲੀ ਗੱਲ ਤੁਸੀਂ ਕੀਤੀ ਆ, ਉਹ ਉਹਨਾਂ ਨੇ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਸੁਮਿਤਰਾ ਮਹਾਜਨ, ਉਹਨਾਂ ਨੂੰ ਇਹ ਕਿਹਾ ਸੀਗਾ ਕਿ ਇਹ ਕੱਢਿਆ ਜਾਵੇ, ਤਾਂ ਮੇਰੀ ਜਾਣਕਾਰੀ ਦੇ ਮੁਤਾਬਕ ਉਹ ਕੱਢ ਦਿੱਤਾ ਗਿਆ। ਜਿਹੜਾ ਉਹਨਾਂ ਨੇ ਨਿੱਜੀ ਟਿੱਪਣੀ ਕੀਤੀ ਸੀ, ਜੇ ਉਹ ਕੱਢ ਦਿੱਤਾ ਗਿਆ, ਇਹ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇ, ਉਹਦੇ ਵਿੱਚੋਂ ਕਿਸੇ MP ਨੇ ਉਹ ਹਿੱਸਾ ਕੱਢਣ ਦੀ ਮੰਗ ਕੀਤੀ ਹੋਵੇ ਤੇ ਤੀਜੀ ਗੱਲ ਉਹ ਕੱਢ ਦਿੱਤਾ ਗਿਆ ਹੋਵੇ ਜਿਹੜਾ ਜੀ। ਤੋ ਜਿੱਥੋਂ ਤੱਕ ਗੱਲ ਆ ਜੀ ਕਿ ਕੁੰਡਲੀਆਂ ਦੀ, ਕਿ ਕਿਹਦੀ ਕੁੰਡਲੀ ਕਿਹਦੇ ਕੋਲੇ ਆ, ਕਿਹਦੀ ਕੁੰਡਲੀ ਕਿਹਦੇ ਕੋਲੇ ਆ, ਜਿਹੜੇ ਇੱਥੇ ਚੋਣਾਂ ਦੇ ਦੌਰਾਨ ਇੱਕ ਵੀਡੀਓ ਜਾਰੀ ਕੀਤੀ ਗਈ ਸੀ, ਇਹ ਬਹੁਤਾ ਕੁਝ ਤਾਂ ਕਿਹਾ ਜਾਂਦਾ ਨਾ ਕਿ ਅਫਸਰਾਂ ਦੀਆਂ ਕੁੰਡਲੀਆਂ ਜਿਹੜੀਆਂ ਦੀ ਉਹ ਇੱਕ ਵੱਡੀ ਸਿਆਸੀ ਸ਼ਖਸੀਅਤ ਨੇ ਪਹਿਲਾਂ ਹੀ CD ਦੇ ਵਿੱਚ ਪਵਾ ਕੇ ਰੱਖੀਆਂ ਹੋਈਆਂ ਨੇ, ਅਫਸਰਾਂ ਦੀਆਂ ਵੀ ਤੇ ਰਾਜਨੀਤਿਕਾਂ ਦੀਆਂ ਵੀ। ਇਹ ਜਿਹੜਾ ਜੀ ਅਕਸਰ ਬਲੈਕਮੇਲ ਕਰਨ ਦੇ ਵਾਸਤੇ ਹੀ ਜਿਹੜਾ ਜੀ ਉਹ ਵਰਤਿਆ ਜਾਂਦਾ। ਮੇਰਾ ਨਹੀਂ ਖਿਆਲ ਕਿ ਇਹ ਗੱਲ ਸ਼ੋਭਦੀ ਆ ਕਿਸੇ ਮੁਲਕ ਦੇ ਮੁਖੀ ਨੂੰ ਉਹ ਇਹ ਕਵੇ ਕਿ ਮੇਰੇ ਕੋਲੇ ਹੈਗਾ, ਜੇ ਲੋੜ ਪਈ ਤਾਂ ਮੈਂ ਕੱਢ ਦੂੰ। ਜੇ ਹੈਗਾ, ਇਟ ਮੀਨਸ ਕਿ ਫਿਰ ਤੁਸੀਂ ਇਮਾਨਦਾਰੀ ਨਹੀਂ ਵਰਤ ਰਹੇ, ਫਿਰ ਤੁਸੀਂ ਇਹ ਥ੍ਰੈਟ ਜਿਹੜਾ ਜੀ ਉਹ ਕਰ ਰਹੇ ਹੋ। ਜੇ ਕਿਸੇ ਦੇ ਖਿਲਾਫ ਕੁਝ ਹੈਗਾ ਤੇ ਉਹ ਕੱਢ ਕੇ ਲੋਕਾਂ ਨੂੰ ਦੱਸੋ, ਮੁਲਕ ਵਾਸੀਆਂ ਨੂੰ ਦੱਸੋ ਕਿ ਫਲਾਂ ਬੰਦਾ ਜਿਹੜਾ ਉਹ ਬੇਈਮਾਨ ਹੈ ਜਾਂ ਫਲਾਂ ਬੰਦੇ ਨੇ ਆਹ ਕੰਮ ਜਿਹੜਾ ਜੀ ਉਹ ਗਲਤ ਕੀਤਾ ਹੋਇਆ। ਤੁਸੀਂ ਇਹ ਥ੍ਰੈਟ ਕਰੋ ਕਿ ਜੇ ਮੈਨੂੰ ਆਹ ਕਿਹਾ ਨਾ ਤੇ ਫਿਰ ਮੈਂ ਆਹ ਕਰ ਦੂੰਗਾ। ਇਹ ਮੇਰੇ ਵਰਗਾ ਕੋਈ ਆਮ ਬੰਦਾ ਤਾਂ ਕਹਿ ਸਕਦਾ, ਪ੍ਰਧਾਨ ਮੰਤਰੀ ਦੇ ਮੂੰਹੋਂ ਜੱਚਦਾ ਨਹੀਂ ਹੈ ਜੀ। ਪ੍ਰਧਾਨ ਮੰਤਰੀ ਵੀ ਇਸ ਤਰ੍ਹਾਂ ਕਰਦੇ ਜਿਵੇਂ ਸੀਮਤ ਜਾਂ ਲੋਕਾਂ ਦੇ ਪ੍ਰਧਾਨ ਮੰਤਰੀ ਹੁੰਦੇ ਆ। ਹਸਰਤ ਇੱਕ ਬੇਨਤੀ ਕਰਨੀ ਚਾਹੁੰਦੇ ਆ ਤੁਹਾਨੂੰ ਕਿ ਜਦੋਂ ਤੁਸੀਂ ਕਿਸੇ ਹੋਰ ਦਾ ਨੰਬਰ ਲੈਂਦੇ ਆ, ਤੁਹਾਨੂੰ ਕੋਈ ਕਾਲ ਕਰਕੇ ਜਾਂ ਤੁਹਾਨੂੰ ਟੈਕਸਟ ਕਰਕੇ ਕਹਿੰਦਾ ਇਸ ਤੇ ਰੇਡੀਓ ਸੁਣੋ, ਉਸ ਦੇ ਵਿੱਚ ਤੁਸੀਂ ਜ਼ਰੂਰ ਖਿਆਲ ਰੱਖਣਾ, ਜੇ ਪੰਜਾਬੀ ਰੇਡੀਓ 'ਚ ਵੈਸੇ ਦਾ ਕੋਈ ਵੀ ਤੁਸੀਂ ਪ੍ਰੋਗਰਾਮ ਸੁਣਦੇ ਆ ਤੇ ਤੁਹਾਡੇ ਅੱਗੇ ਸਾਡੀ ਇੱਕ ਰਿਕੁਐਸਟ ਹੈ ਕਿ ਸਾਨੂੰ ਪਲੀਜ਼ ਜ਼ਰੂਰ ਦੱਸਣਾ, ਕਿਉਂਕਿ ਸਾਡੇ ਸਾਰੇ ਹੀ ਪ੍ਰੋਗਰਾਮ ਹੈ ਜਿਹੜੇ ਉਹ ਬਹੁਤ ਚੋਰੀ ਹੋ ਰਹੇ ਆ ਵੱਖ-ਵੱਖ ਨੰਬਰਾਂ ਦੇ ਉੱਤੇ। ਇਸ ਰਿਕੁਐਸਟ ਨੂੰ ਮਨਜ਼ੂਰ ਕਰਨਾ ਜੀ। ਕਮਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ? ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ। ਪੰਨੂ ਸਾਹਿਬ, ਤੁਹਾਨੂੰ ਯਾਦ ਹੋਏਗਾ ਅੱਜ ਤੋਂ 10 ਸਾਲ ਪਹਿਲਾਂ ਬਾਦਲ ਸਰਕਾਰ ਨੇ ਸਭ ਤੋਂ ਪਹਿਲਾਂ ਹੁੰਦਿਆਂ ਚੁੰਗੀਆਂ ਹੀ ਉਡਾਈਆਂ ਸੀ, ਚੁੰਗੀਆਂ ਮਤਲਬ ਖਤਮ ਕਰ ਦਿੱਤੀਆਂ ਸੀ। ਕੀ ਇਹਦੇ ਪਿੱਛੇ ਕਿਤੇ ਇਹੀ ਨਹੀਂ, ਕਿਤੇ ਚਿੱਟੇ ਦਾ ਹੱਥ ਨਹੀਂ ਹੈਗਾ? ਥੈਂਕ ਯੂ। ਦੇਖੋ, ਚੁੰਗੀਆਂ ਉਦੋਂ ਕਿਉਂਕਿ ਵਾਅਦਾ ਕੀਤਾ ਸੀਗਾ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਚੁੰਗੀ ਜਿਹੜੀ ਹੈ ਜੀ ਉਹ ਖਤਮ ਕੀਤੀ ਜਾਊਗੀ। ਚੁੰਗੀ ਨਾਂ ਦੀ ਖਤਮ ਹੋਈ ਹੈ ਜੀ। ਅੱਜ ਵੀ ਜਿਹੜੇ ਬਿਜਲੀ ਦੇ ਬਿੱਲ ਨੇ ਉਹਦੇ ਵਿੱਚ ਚੁੰਗੀ ਲੱਗ ਕੇ ਆ ਰਹੀ ਹੈ। ਮੇਰਾ ਖਿਆਲ ਚੁੰਗੀਆਂ ਜਿਹੜੀਆਂ ਦੀ ਖਤਮ ਕਰਨਾ ਕੋਈ ਉਹਨੂੰ ਮੈਂ ਦਰੁਸਤ ਫੈਸਲਾ ਨਹੀਂ ਮੰਨਦਾ। ਜਿਹੜੇ ਸ਼ਹਿਰ ਨੇ, ਨਿਗਮ ਨੇ, ਉਹਨਾਂ ਦੇ ਸੋਰਸ ਜਿਹੜੇ ਨੇ ਉਹ ਮਕਾਏ ਗਏ ਹੌਲੀ ਹੌਲੀ ਕਰਕੇ। ਉਹਨਾਂ ਨੂੰ ਡਿਪੈਂਡ ਕਰ ਲਿਆ ਗਿਆ ਜੀ ਕਿ ਸਾਡੇ ਮੂੰਹ ਵੱਲੋਂ ਝਾਕਦੇ ਰਹਿਣ ਕਿ ਕਦੋਂ ਚੈੱਕ ਜਿਹੜਾ ਜੀ ਉਹਨਾਂ ਦਾ ਆਉਂਦਾ ਤੇ ਕਦੋਂ ਉਹਨਾਂ ਦੀ ਸੜਕ ਬਣਦੀ ਆ। ਜਿੰਨੀ ਦੇਰ ਤੱਕ ਚੁੰਗੀ ਵਗੈਰਾ ਜਿਹੜੀ ਆ ਜੀ ਉਹ ਲੱਗਦੀ ਰਹੀ ਆ ਤੇ ਉਹ ਖਰਚੇ ਜਿਹੜੇ ਨੇ ਕਮ ਸੇ ਕਮ ਤਨਖਾਹਾਂ ਦਾ ਬੋਝ ਤਾਂ ਸਰਕਾਰ ਦੇ ਉੱਤੇ ਨਹੀਂ ਸੀ ਨਾ ਪੈਂਦਾ। ਮੁਲਾਜ਼ਮ ਵਰਗ ਜਿਹੜਾ ਸੀਗਾ ਨਿਗਮਾਂ ਦਾ, ਸ਼ਹਿਰਾਂ ਦਾ, ਉਹਨਾਂ ਦੀਆਂ ਤਨਖਾਹਾਂ ਵਗੈਰਾ ਤਾਂ ਜਿਹੜੀਆਂ ਉਹ ਨਿਕਲਦੀਆਂ ਸੀਗੀਆਂ ਨਾ। ਤੋ ਮੇਰਾ ਨਹੀਂ ਖਿਆਲ ਉਦੋਂ ਚਿੱਟੇ ਦਾ ਇੰਨਾ ਬੋਲ ਬਾਲਾ ਸੀਗਾ। ਹੋ ਸਕਦਾ ਇਹ ਦੂਰ ਅੰਦੇਸ਼ੀ ਲੋਕ ਨੇ
ਸੋ ਹੋ ਸਕਦਾ ਦੂਰ ਦੀ ਜਿਹੜੀ ਆ ਉਹ ਸੋਚੀ ਹੋਵੇ ਕਿਤੇ ਨਾ ਕਿਸੇ ਰੂਪ ਦੇ ਵਿੱਚ ਮੰਨਿਆ ਵੀ ਜਾ ਸਕਦਾ ਤੁਹਾਡੀ ਗੱਲ ਨੂੰ ਕਿ ਇਸ ਕਰਕੇ ਚੁੰਗੀ ਜਿਹੜੀ ਆ ਉਹ ਬੰਦ ਕੀਤੀ ਗਈ ਸੀ, ਪਰ ਉਹਦਾ ਨੁਕਸਾਨ ਬਹੁਤ ਹੋਇਆ ਜੀ। ਉਹਨਾਂ ਚੁੰਗੀਆਂ ਦੇ ਬੰਦ ਕਰਨ ਦਾ ਨੁਕਸਾਨ ਹੋਇਆ। ਦੇਖੋ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਗਿਆ, ਚੁੰਗੀ ਬੰਦ ਕਰ ਦਿੱਤੀ ਗਈ, ਲੱਗਦੀ ਅੱਜ ਵੀ ਹੈ ਜੀ, ਵੱਡੀ ਲੱਗਦੀ ਹੈ ਜੀ। ਮਨਜੀਤ ਕੌਰ ਜੀ, ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਐਵੇਂ ਨਹੀਂ ਲੱਗਦਾ ਵੀ ਇਹ ਤਿੰਨੋਂ ਪਾਰਟੀਆਂ ਮਿਲ ਗਈਆਂ ਨੇ ਤੇ ਇਹਨਾਂ ਨੇ ਜਿਹੜੇ ਉੱਥੇ ਮੁਲਾਜ਼ਮ ਬੈਠੇ ਨੇ ਰਾਖੀ ਵਾਸਤੇ ਵੋਟਾਂ ਦੀ, ਤੇ ਇਹ ਤਿੰਨੋਂ ਪਾਰਟੀਆਂ ਮਿਲ ਕੇ ਕੋਈ ਢਾਹ ਨਹੀਂ ਲਾਉਂਦੇ ਪਏ ਆਮ ਆਦਮੀ ਪਾਰਟੀ ਨੂੰ? ਮੈਨੂੰ ਐਵੇਂ ਹੀ ਲੱਗਦਾ ਵੀ ਇਹਦੇ ਵਿੱਚ ਕੋਈ 420 ਇਹਨਾਂ ਕਰ ਲੈਣੀ ਹੈ, ਦੇਖ ਲਿਓ ਤੁਸੀਂ। ਥੈਂਕ ਯੂ ਜੀ, ਥੈਂਕ ਯੂ ਜੀ। ਦੇਖੋ ਜਿੱਥੋਂ ਤੱਕ ਤਾਂ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ, ਮੈਂ ਅੱਜ ਵੀ ਉਸ ਗੱਲ ਦੇ ਉੱਤੇ ਜਿਹੜਾ ਦੀ ਪੂਰਾ ਖੜਾ ਆ ਕਿ ਏਡੀ ਟੈਂਪਰਿੰਗ ਸੌਖੀ ਨਹੀਂ ਆ। ਮੈਂ ਫੇਰ ਕਹਾਂ, ਮੈਂ ਨਹੀਂ ਇਹ ਕਹਿੰਦਾ ਕਿ ਇਹ ਇੰਪੋਸੀਬਲ ਆ, ਪੋਸੀਬਲ ਹੋ ਸਕਦਾ, ਪਰ ਟੈਂਪਰਿੰਗ ਕਰਨੀ ਮਸ਼ੀਨਾਂ ਦੇ ਨਾਲ ਏਡੀ ਸੌਖੀ ਨਹੀਂ ਆ ਜੀ, ਐਡੀ ਸੌਖੀ ਨਹੀਂ ਆ ਕਿ ਕੋਈ ਵੀ ਬੰਦਾ ਗਿਆ ਤੇ ਉਹਨੇ ਨਾਲ ਦੀ ਨਾਲ ਟੈਂਪਰਿੰਗ ਕਰਕੇ ਜਿਹੜਾ ਦੀ ਉਹ ਵਾਪਸ ਆ ਗਿਆ। ਉਹਦੇ ਵਾਸਤੇ ਇੱਕ ਪ੍ਰਕਿਰਿਆ ਜਿਹੜੀ ਸ਼ੁਰੂ ਤੋਂ ਜਿਹੜੀ ਆ ਉਹ ਚੱਲਦੀ ਆ, ਵੋਟਾਂ ਪਾਉਣ ਤੋਂ ਲੈ ਕੇ ਮਸ਼ੀਨਾਂ ਜਿਹੜੀਆਂ ਸੀਲ ਕਰਨ ਤੱਕ ਤੇ ਜਿਹੜੇ ਸਟਰੋਂਗ ਰੂਮ ਨੇ ਉਹ ਸੀਲ ਕਰਨ ਤੱਕ। ਹਾਂ, ਜਿਹੜੀ ਨਾਭੇ ਵਾਲੀ ਘਟਨਾ ਸਾਹਮਣੇ ਆਈ ਆ ਇਹ ਬਿਲਕੁਲ ਡਿਫਰੈਂਟ ਜੀ ਇੱਕ ਟਾਈਪ ਦੀ ਘਟਨਾ ਹੈ ਕਿ ਡਿਪਟੀ ਕਮਿਸ਼ਨਰ ਤੱਕ ਦੀ ਇਨਵੋਲਵਮੈਂਟ ਕਿਵੇਂ ਜਿਹੜੀ ਦੀ ਹੋ ਗਈ ਇੱਥੋਂ ਤੱਕ ਕਿ ਉਹ ਇਹ ਕਵੇ ਕਿ ਹਾਂ ਜੀ ਤੁਸੀਂ ਉੱਥੇ ਜਾਓ ਤੇ ਸਮਾਨ ਜਿਹੜਾ ਚੁੱਕ ਲਿਆਓ, ਪੁਰਾਣੀਆਂ ਮਸ਼ੀਨਾਂ ਚੁੱਕੋ ਕਿਉਂਕਿ ਨਿਗਮ ਦੀਆਂ ਚੋਣਾਂ ਹੋਣੀਆਂ ਨੇ। ਇਹ ਗੱਲ ਦੇਖੋ ਹਲਕ ਤੋਂ ਥੱਲੇ ਉਤਰਦੀ ਨਹੀਂ ਗੀ, ਪਰ ਇੱਕ ਨਾਭੇ ਦੀ ਘਟਨਾ ਹੈ। ਐਡਾ ਨਾ ਘਬਰਾਓ, ਸੁਚੇਤ ਨੇ, ਸੁਚੇਤ ਲੋਕ ਜਿਹੜਾ ਦੀ ਉਹ ਬੈਠੇ ਹੋਏ ਆ। ਮੇਰਾ ਖਿਆਲ ਪੋਜ਼ਿਟਿਵ ਹੀ ਜਿਹੜਾ ਉਹ ਸੋਚਣਾ ਚਾਹੀਦਾ, ਸਹੀ ਹੋਊਗਾ। ਜੋ ਮਰਜ਼ੀ ਕਰ ਲੈਣ, ਥੋੜੀਆਂ ਚਾਲਾਂ ਪਹਿਲਾਂ ਜਿਹੜੀਆਂ ਦੀ ਉਹ ਚੱਲੀਆਂ ਨੇ ਡਿਊਰਿੰਗ ਇਲੈਕਸ਼ਨ, ਜੇ ਉਹ ਚਾਲਾਂ ਇਹਨਾਂ ਨੂੰ ਸਫਲ ਹੁੰਦੀਆਂ ਦਿਸਦੀਆਂ ਹੁੰਦੀਆਂ ਤੇ ਕਮ ਸੇ ਕਮ ਭੱਜਦੇ ਨਾ ਹੋਣ ਜੀ। ਜੀ ਜੀ ਜੀ। ਅੱਗੇ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਜੀ। ਹਾਂਜੀ ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ, ਜਦੋਂ ਆਪਾਂ ਇੱਥੇ ਬਾਹਰ ਕੈਨੇਡਾ ਅਮਰੀਕਾ 'ਚ ਸਾਡਾ ਕੋਈ MLA ਜਿੱਤਦਾ ਜਾਂ ਸਾਡਾ ਕੋਈ MP ਜਿੱਤਦਾ ਤੇ ਅਸੀਂ ਬੜੀਆਂ ਛਾਤੀਆਂ ਠੋਕ ਠੋਕ ਕੇ ਕਹਿੰਦੇ ਆ ਜੀ ਸਾਨੂੰ ਬੜਾ ਮਾਣ ਆ, ਸਾਡਾ ਮਾਣ ਵਧਿਆ। ਤੇ ਉਹਦਾ ਜੀ ਇੰਡੀਆ ਦੇ ਵਿੱਚ ਹੀ ਆ। ਹੁਣ ਸ਼ੀਲਾ ਦੀਕਸ਼ਿਤ ਕਪੂਰਥਲੇ ਦੀ ਆ, ਸਹੁਰੇ ਯੂਪੀ ਵਿੱਚ ਆ, ਮੁੱਖ ਮੰਤਰੀ ਯੂਪੀ ਦੀ ਬਣੀ ਆ, ਤੇ ਉਮਾ ਭਾਰਤੀ ਸੀਗੇ ਉਹਦੇ ਵੀ ਆਪਣੇ ਮੱਧ ਪ੍ਰਦੇਸ਼ ਜਾ ਕੇ ਉਹ ਚੀਫ ਮਿਨਿਸਟਰ ਬਣੀ ਆ। ਹੋਰ ਇੱਦਾਂ ਦੇ ਕਿੰਨੇ ਇੱਕਾ ਦੁੱਕਾ ਹੈਗੇ ਆ ਜੀ। ਤੇ ਜਦੋਂ ਇਹ ਸਾਡੇ ਬੰਦੇ ਪੰਜਾਬੀਆਂ ਨੂੰ ਇਹ ਪਤਾ ਨਹੀਂ ਕਾਹਦੀ ਜੀ, ਸਾਡੇ ਕੁਛ ਭਰਾ ਐਸੇ ਆ ਇਹ ਟੋਪੀਆਂ ਵਾਲੇ ਆ, ਇਹ ਦਿੱਲੀ ਤੋਂ ਆ ਗਏ। ਅੱਜ ਤੱਕ ਜਿੰਨੇ ਪੰਜਾਬ ਦੇ ਚੀਫ ਮਿਨਿਸਟਰ ਬਣੇ, ਪੱਗਾਂ ਵਾਲੇ ਸਰਦਾਰ ਬਣੇ ਆ, ਉਹਨਾਂ ਨੂੰ ਕਿੰਨੀਆਂ ਜੁੱਤੀਆਂ ਖਾਧੀਆਂ, ਇਹਨਾਂ ਨੂੰ ਸਾਡੇ ਮੇਰਾ ਖਿਆਲ ਅਕਲ ਨਹੀਂ ਆਈ। ਤੇ ਦੂਸਰਾ ਜੀ ਮੇਰਾ ਸਵਾਲ ਹੁਣ ਤੁਸੀਂ ਇਹ ਤੋਂ ਬਾਰੇ ਟਿੱਪਣੀ ਥੋੜੀ ਜਿਹੀ ਕਰਿਓ। ਸਵਾਲ ਜੀ ਜਿਹੜਾ ਇੱਕ ਤਾਮਿਲਨਾਡੂ ਬਾਰੇ ਦੱਸਿਓ ਜੀ। ਜਿੱਦਾਂ ਹੁਣ ਇੱਕ ਮੋਦੀ ਹੁਣ ਜੋ ਯੂਪੀ ਜਾ ਕਹੀ ਮੈਂ ਸਾਰਾ ਕਰਜ਼ਾ ਮਾਫ ਕਰ ਦੇਣਾ, ਇਹ ਪਲੀਜ਼ ਪੰਨੂ ਜੀ ਮਿਸਾਲ ਆ ਜਿਹੜਾ ਦੱਸੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਐਡੀ ਫੋਨ ਕੱਟ ਮੈਂ ਸੁਣਿਆ। ਥੈਂਕ ਯੂ, ਥੈਂਕ ਯੂ। ਦੇਖੋ ਜੀ, ਇੱਕ ਤਾਂ ਮੋਦੀ ਸਾਹਿਬ ਦੋ ਗੇੜੇ ਤਾਂ ਪੰਜਾਬ ਦੀਆਂ ਵੋਟਾਂ ਦੇ ਵਿੱਚ ਵੀ ਲਾ ਗਏ। ਕੀ ਗੱਲ, ਜਿਹੜੇ ਪੰਜਾਬ ਦੇ ਕਿਸਾਨ ਨੇ ਜੀ ਉਹਨਾਂ ਨੂੰ ਖੁਰਕ ਪਈ ਹੋਈ ਆ ਵੀ ਉਹਨਾਂ ਦਾ ਕਰਜ਼ਾ ਨਹੀਂ ਤੁਸੀਂ ਮਾਫ ਕਰਨਾ, ਉੱਥੋਂ ਜਾ ਕੇ ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਦਾ ਕਰਜ਼ਾ ਜਿਹੜਾ ਨਹੀਂ ਮਾਫ ਕਰ ਦੇਣਾ। ਪੰਜਾਬ ਭਾਰਤ ਦੇ ਅੰਨ ਭੰਡਾਰ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ। ਪੰਜਾਬ ਦੇ ਵਿੱਚ ਵੀ ਖੁਦਕੁਸ਼ੀਆਂ ਹੋ ਰਹੀਆਂ ਨੇ, ਇੱਥੇ ਇਹ ਗੱਲ ਜਿਹੜੀ ਆ ਜੀ ਉਹ ਕਿਉਂ ਨਹੀਂ ਕੀਤੀ? ਫਿਰ ਕਿਤੇ ਨਾ ਕਿਤੇ ਇਹ ਗੱਲਾਂ ਦੁੱਖ ਦਿੰਦੀਆਂ ਨੇ ਨਾ, ਦੁੱਖ ਪਹੁੰਚਾਉਂਦੀਆਂ ਨੇ ਕਿ ਇਹ ਡਿਸਕ੍ਰਿਮੀਨੇਸ਼ਨ ਨਹੀਂਗਾ। ਉੱਥੋਂ ਦੇ ਕਿਸਾਨਾਂ ਨੂੰ ਤੁਸੀਂ ਕਹੋ ਕਿ ਅਸੀਂ ਕਰਜ਼ਾ ਮਾਫ ਕਰ ਦੇਣਾ ਤੇ ਇੱਥੋਂ ਦਿਆਂ ਨੂੰ ਜਿਹੜਾ ਦੀ ਕਹੋ ਕਿ ਅਸੀਂ ਕਰਜ਼ਾ ਮਾਫ ਨਹੀਂ ਕਰਨਾ। ਬਾਕੀ ਜਿਹੜੀ ਗੱਲ ਤੁਸੀਂ ਪਹਿਲੀ ਕੀਤੀ ਆ ਮਾਫ ਕਰਨਾ ਜੀ, ਜਿਹੜੀ ਕਿ ਬਾਹਰੋਂ ਆ ਗਏ, ਟੋਪੀਆਂ ਵਾਲੇ ਆ ਗਏ, ਉਹ ਹੋ ਗਿਆ, ਆਹ ਹੋ ਗਿਆ। ਜੇ ਹੁਣ ਇੱਕ ਸਵਾਲ ਖੜਾ ਕਰਨਾ ਹੋਵੇ, ਇਹ ਅਕਾਲੀ ਦਲ ਵਾਲੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਨ ਲਈ ਕਿਉਂ ਗਏ ਨੇ ਜੀ? ਕੀ ਇਹ ਪੰਜਾਬ ਵਾਲੇ ਨਹੀਂ ਗਏ? ਇਹ ਦਿੱਲੀ ਦੇ ਵਿੱਚ ਕਿਉਂ ਉੱਥੇ ਲੜ ਰਹੇ ਨੇ? ਅਕਾਲੀ ਦਲ ਹੱਥ ਪੈਰ ਮਾਰਦਾ ਰਿਹਾ ਕਿ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਲੜਨੀਆਂ ਨੇ, ਅਕਾਲੀ ਦਲ ਵਿਸਤਾਰ ਕਰੂਗਾ। ਹਾਂ, ਵੱਖਰੀ ਗੱਲ ਹੈ ਕਿ ਉਹਦਾ ਲਾਹਾ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਲੈ ਕੇ ਜਿਹੜਾ ਜੀ ਉਹ ਬਹਿ ਗਏ ਉੱਥੇ ਕੁਰਸੀ ਢਾਹ ਕੇ। ਕੀ ਇਹ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਦੂਜੇ ਨਾ ਹੁੰਦੇ? ਇੱਕ ਗੱਲ ਜਿਹੜੀ ਹੈ ਜੀ ਉਹ ਪੱਕੀ ਹੈ, ਇਹੋ ਜਿਹੀਆਂ ਗੱਲਾਂ ਨਾ ਤੁਸੀਂ ਸੁਣੋ ਜੀ, ਨਾ ਉਹਨਾਂ ਤੇ ਯਕੀਨ ਕਰੋ। ਪੰਜਾਬੀ ਜਿਹੜੇ ਨੇ ਨਾ ਬਰਦਾਸ਼ਤ ਕਰਨਗੇ, ਨਾ ਇਹ ਹੋਣਾ, ਨਾ ਇਹ ਪੋਸੀਬਲ ਹੈ। ਸਰਦਾਰ ਹੀ ਮੁੱਖ ਮੰਤਰੀ ਜਿਹੜਾ ਬਣੂਗਾ ਪੰਜਾਬ ਦਾ, ਟੇਕ ਮਾਈ ਵਰਡ। ਕੋਈ ਪਾਰਟੀ ਜਿਹੜੀ ਹੈ ਜੀ ਉਹ ਆਵੇ, ਏਦਾਂ ਨਹੀਂ ਹੋ ਸਕਣਾ। ਇਹ ਐਵੇਂ ਊਲ ਜਲੂਲ ਗੱਲਾਂ ਨੇ ਜਿਹੜੀਆਂ ਇਹ ਲੋਕ ਕੁਛ ਕਰੀ ਜਾ ਰਹੇ ਨੇ। ਜਿਹੜੀ ਇੱਕ ਕਾਲ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜੀ ਆਈ ਵੀ ਸੀ, ਉਹ ਗੱਲਾਂ ਜਿਹਦੇ ਕੋਈ ਸਿਰ ਪੈਰ ਹੀ ਨਹੀਂ ਹੈਗੇ ਜੀ। ਕੁਛ ਲੋਕ ਸੋਚਦੇ ਨੇ ਚਲੋ ਚੌਰਸ ਰੋੜ ਕੇ ਵੇਖ ਲਓ, ਪਰ ਚੌਰਸ ਰਿੜਦੀ ਨਹੀਂ ਹੁੰਦੀ ਜੀ, ਗੋਲ ਕਰਨੀ ਪੈਂਦੀ ਆ ਪਹਿਲਾਂ।
ਬਿਲਕੁਲ ਤੇ ਬਿਲਕੁਲ। ਤੇ ਅੱਗੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਕਾਫੀ ਸਮਾਂ ਪਹਿਲਾਂ ਭਾਈ ਰੂਪੇ ਕੇ ਜਿਹੜਾ ਜ਼ਮੀਨ ਦਾ ਰੌਲਾ ਪਿਆ ਸੀ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਆਮ ਜ਼ਿਮੀਂਦਾਰਾਂ ਤੋਂ ਖੋਹ ਲਈ ਸੀਗੀ। ਮੈਨੂੰ ਪਤਾ ਲੱਗਾ ਕਿ ਉਹ ਜ਼ਮੀਨ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ 5000 ਰੁਪਈਆ ਏਕੜ ਦੇ ਹਿਸਾਬ ਨਾਲ 99 ਸਾਲਾ ਲੀਜ਼ ਤੇ ਲੈ ਲਈ ਤੇ ਗਾਂ ਉਹ 45,000 ਨੂੰ ਠੇਕੇ ਤੇ ਦੇ ਰਹੇ। ਕਿੱਥੋਂ ਤਾਂ ਇਹ ਖਬਰ ਸਹੀ ਆ ਜੀ ਭੈਣ ਜੀ? ਮੈਨੂੰ ਸੁਣ ਲੈ। ਥੈਂਕ ਯੂ। ਕਾਫੀ ਹੱਦ ਤੱਕ ਇਹਦੇ ਵਿੱਚ ਰਿਐਲਿਟੀ ਹੈਗੀ ਆ ਜੀ। ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ। ਦੇਖੋ, ਰੌਲੇ ਹੀ ਕਾਹਦੇ ਨੇ, ਡਰ ਕਾਹਦਾ? ਜੇ ਮੰਨ ਲਓ ਕੋਈ ਜਿੱਤਿਆ ਸੀਗਾ, ਮੰਤਰੀ ਬਣਿਆ ਰਿਹਾ, ਰਾਜ ਕਰਦਾ ਰਿਹਾ, ਸੱਤਾ ਭੋਗਦਾ ਰਿਹਾ, ਹੁਣ ਫਿਰ ਡਰ ਕਾਹਦਾ ਜੀ? ਡਰ ਇਹਨਾਂ ਗੱਲਾਂ ਦਾ ਹੀ ਆ ਨਾ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਣੀਆਂ ਨੇ। ਜਿਨ੍ਹਾਂ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਤਾਂ ਮੂਹਰਲਿਆਂ ਦੇ ਵਿੱਚੋਂ ਆਉਣੇ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਛੱਡਿਆ ਹੀ ਜਿਹੜਾ ਜੀ ਉਹ ਕੱਖ ਨੀਗਾ। ਜਦੋਂ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਦੀ ਗੱਲ ਚੱਲਦੀ ਸੀ ਤੇ ਉਦੋਂ ਵੀ ਮਾਮਲਾ ਚੱਲਿਆ ਸੀ ਨਾ ਕਿ ਕਿੰਨੀ ਜ਼ਮੀਨ ਜਿਹੜੀ ਆ, ਕਿੰਨੇ 100 ਏਕੜ ਜ਼ਮੀਨ ਆ ਹਰਿਆਣੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਨੂੰ ਠੇਕੇ ਤੇ ਕੌਣ ਲੈਂਦਾ? ਇਹ ਵੀ ਬਹੁਤ ਕੁਝ ਜਿਹੜਾ ਜੀ ਉਹ ਸਾਹਮਣੇ ਆਉਣਾ। ਜਿਹੜੀ ਭਾਈ ਰੂਪੇ ਵਾਲੀ ਤੁਸੀਂ ਗੱਲ ਕਰ ਰਹੇ ਹੋ, ਇਹ ਬਿਲਕੁਲ ਦਰੁਸਤ ਹੈ ਜੀ। ਉਹਦੇ ਵਿੱਚ ਘਪਲਾ ਹੋਇਆ ਔਰ ਇਹ ਸਾਹਮਣੇ ਆਊਗਾ ਜੀ। ਕੁਝ ਸਮਾਂ ਇੰਤਜ਼ਾਰ ਕਰੋ, ਬਹੁਤ ਕੁਝ ਸਾਹਮਣੇ ਆਉਣਾ ਜੀ ਉਸ ਦੇ ਵਿੱਚ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਪ੍ਰੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਆ ਜੀ, ਆਪਾਂ ਇੰਡੀਆ ਆਉਣਾ ਵਾ ਤੇ ਜਿਨ੍ਹਾਂ ਨੇ ਹੈਲਪ ਕਰੀ ਸੀ ਆਪਣੇ ਉਦੋਂ ਰਾਜਸਥਾਨ ਹਰਿਆਣੇ 'ਚ, ਕਿਹੜਾ ਉਹ ਰੈਸਟੋਰੈਂਟ ਸੀਗਾ ਜੀ? ਤੇ ਜਿਨ੍ਹਾਂ ਨੇ ਨਹੀਂ ਹੈਲਪ ਕਰੀ ਸੀ ਉਹਦੇ ਬਾਰੇ ਦੱਸ ਦੋਗੇ ਜੀ? ਥੈਂਕ ਯੂ ਜੀ। ਦੇਖੋ ਜੀ, ਹੈਲਪ ਤਾਂ ਕਿਸੇ ਨੇ ਵੀ ਨਹੀਂ ਕੀਤੀ। ਸਹੀ ਪੁੱਛੋ ਤਾਂ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। ਹਾਂ, ਇੰਨਾ ਆ ਕਿ ਵੱਟੇ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਵੀ ਇੱਥੇ ਕੁਝ ਵੀ ਨਹੀਂ ਹੋਇਆ। ਇੱਥੇ ਤਾਂ ਜਿਹੜਾ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ। CCTV ਕੈਮਰੇ ਉਹਨਾਂ ਦੇ ਲੱਗੇ ਹੋਏ, ਛੱਪਰ ਹੁੰਦੇ ਸੀਗੇ ਛੋਟੇ ਛੋਟੇ, ਅੱਜ 5 ਸਟਾਰ ਤੱਕ ਜਿਹੜੇ ਆ ਜੀ ਉਹ ਬਣਾਈ ਬੈਠੇ ਆ। ਤੋ ਇਹ ਰਿਕੁਐਸਟ ਹੈ ਜੀ, ਮੈਂ ਤਾਂ ਇਹ ਤੁਹਾਨੂੰ ਕਹੂੰਗਾ ਬਜਾਏ ਇਹਦੇ ਕਿ ਕਿਸੇ ਇੱਕ ਦਾ ਨਾਮ ਲਏ ਤੋਂ ਰੁਕੋ ਨਾ। ਉੱਥੇ ਕਿੰਨੀ ਕੁ ਗੱਲ ਹੈ ਜੀ, ਜੇ ਤੁਸੀਂ ਉੱਥੋਂ ਘੰਟਾ ਸਵਾ ਘੰਟੇ ਦੀ ਗੱਲ ਆ ਨਾ, 1.5 ਘੰਟੇ ਦੀ ਗੱਲ ਆ, ਉਹਨੇ ਔਖੇ ਸੌਖੇ ਜਿਹੜਾ ਜੀ ਉਹ ਚੱਲ ਲਓ। ਕਾਹਦੇ ਲਈ ਰਿਸਕ ਲੈਣਾ ਉੱਥੇ ਖੜੋ ਕੇ? ਜੀ ਹਰਿਆਣਾ ਨਾ ਕੇ ਕੱਢ ਲਓ। ਅੱਗੇ ਸਾਡੇ ਨਾਲ ਬਿਆਨਾਂ ਤੋਂ ਜੁੜੇ ਨੇ ਜੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਮੇਰਾ ਸਵਾਲ ਹੈ, ਇੱਕ ਜਵਾਬ ਹੈ। ਜਿਹੜਾ ਭਾਜੀ ਮਨਜੀਤ ਸਿੰਘ ਕਹਿੰਦਾ ਸੀ ਨਾ ਜੀ, ਆਪਣੇ ਜੀ ਸਿੱਖ ਕੋਈ ਚਿਹਰਾ ਮੋਹਰਾ ਹੈ ਨਹੀਂ ਮੋਹਰੇ ਜੀ, ਉਹਨੂੰ ਕਹਿੰਦੇ ਹੁਣ ਤੱਕ ਸਿੱਖ ਹੀ ਆਏ ਆ ਜੀ ਪੰਜਾਬ ਨੂੰ ਖਾਣ ਲਈ ਜੀ, ਜਿੰਨੇ ਵੀ ਸੀ ਇਹ ਕੋਈ ਆਪਣੇ ਤੁਰਕੀ ਤੋਂ ਜਾਂ ਇਰਾਕ ਤੋਂ ਨਹੀਂ ਆਏ ਸੀ ਜੀ। ਇਹ ਬਾਦਲ ਨੂੰ ਵੀ ਸਿੱਖ ਹੀ ਸੀ, ਜਿਹਨੇ ਸਾਡੇ ਧੀਆਂ ਭੈਣਾਂ ਚੁੰਨੇ ਲੰਘਿਆ ਵੀ ਸਿੱਖ ਜੀ ਡਾਂਗਾ ਮਾਰਦੇ ਜਾ ਕੇ ਜੀ। ਦੂਜਾ ਭਾਜੀ ਮੇਰਾ ਸਵਾਲ ਹੈ, ਜਿਹੜਾ ਇਹਨਾਂ ਦਾ ਜੀ ਆਪਣਾ ਵਫਾਦਾਰ ਸੀ ਜੀ, ਗਲ 'ਚ ਪਟਾ ਪਾਇਆ ਸੀ ਇਹਨਾਂ ਨੇ ਜੀ, ਆਪਣੇ ਮਜੀਠੀ ਉਹਨਾਂ ਨੇ, ਅੱਜ ਕੱਲ ਜਿਹੜਾ ਆਪਣਾ SP ਜਿਹੜਾ ਸਲਵਿੰਦਰ ਸਿੰਘ ਸੀ ਉਹ ਨਹੀਂ ਲੜਕ ਰਿਹਾ ਜੀ, ਉਹਦਾ ਕੀ ਸੋਲੂਸ਼ਨ ਹੈ ਜੀ? ਥੈਂਕ ਯੂ ਜੀ। ਉਹ ਲੱਭਿਆ ਹੀ ਨਹੀਂ। ਜਿਹੜਾ ਉਹਦੇ ਉੱਤੇ ਪਰਚਾ ਦਰਜ ਹੋਇਆ ਸੀਗਾ, ਉਹ ਪਰਚਾ ਉੱਥੇ ਹੀ ਹੈ। ਕੋਈ ਹੋਰ ਹੁੰਦਾ ਮਾਤੜ ਮੇਰੇ ਵਰਗਾ ਤੇ ਉਹਨੂੰ PO ਕਰਾਰ ਦਿੱਤਾ ਹੁੰਦਾ ਜੀ। ਉਹਦੇ 45 ਦਿਨ ਦਾ ਪ੍ਰੋਸੈਸ ਹੁੰਦਾ, ਬੰਦਾ ਨਹੀਂ ਲੱਭਿਆ ਤੇ PO ਨੂੰ ਕਰਾਰ ਦਿੱਤਾ ਜਾਵੇ। ਅਜੇ ਤੱਕ ਉਹਨੂੰ PO ਨਹੀਂ ਕਰਾਰ ਦਿੱਤਾ ਗਿਆ। ਕਿਉਂ? ਕਿਉਂਕਿ ਉਹ ਇੱਕ ਅਹਿਮ ਵਿਅਕਤੀ ਦੇ ਬਹੁਤ ਵੱਡੇ ਫਾਰਮ ਹਾਊਸ ਦੇ ਵਿੱਚ ਆਰਾਮ ਫਰਮਾ ਰਿਹਾ ਜੀ। ਜੀ ਕੁਛ ਤਾਂ ਹੈ। ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਇੱਕ ਤਾਂ ਮੈਂ ਐਡ ਕਰਦਾ ਤੁਹਾਨੂੰ, ਚੁੰਗੀਆਂ ਨੇ ਹਰਿਆਣੇ 'ਚ 25 ਸਾਲ ਪਹਿਲਾਂ ਚੁੰਗੀਆਂ ਖਤਮ ਕਰਤੀਆਂ ਸੀ ਦੇਵੀ ਲਾਲ ਨੇ ਜ਼ਿਮੀਂਦਾਰਾਂ ਦੀਆਂ, ਤੇ ਬਾਕੀ ਮਗਰ ਬਚਿਆ ਕੁਝ ਨਹੀਂ ਸੀ। ਉਹ ਕਹਿੰਦੇ ਬਾਕੀ ਤੇ ਤਨਖਾਹਾਂ ਹੀ ਨਹੀਂ ਪੂਰੀਆਂ ਹੁੰਦੀਆਂ, ਉਹ ਘਾਟਾ ਨਹੀਂ ਪਿਆ ਨਗਰ ਪਾਲਿਕਾ ਨੂੰ ਏਡਾ। ਤੇ ਬਾਕੀ ਗੱਲ ਜਿਹੜੇ ਤੁਸੀਂ ਜਲਾਲਾਬਾਦ ਹਲਕੇ 'ਚ ਤੁਹਾਨੂੰ ਕੁੜੀ ਨੇ ਕਿਹਾ ਸੀ ਨਾ, ਪਿੰਡਾਂ ਵਾਲਿਆਂ ਦਾ ਕੀ ਭਵਿੱਖ ਹੁੰਦਾ, ਮੈਂ ਉਹ ਦੇਖਿਆ ਜੀ ਕਿੰਨਾ ਵੱਡਾ ਹਲੂਣਾ ਤੁਹਾਨੂੰ ਲੱਗਿਆ। ਔਰ ਮੈਂ ਇਹ ਤੁਹਾਨੂੰ ਚੈਲੰਜ ਨਹੀਂ ਕਰਦਾ, ਨਾ ਤੁਹਾਡੇ ਤੇ ਕੋਈ ਸ਼ੱਕ ਕਰਦਾ, ਮੈਂ ਇਹ ਚਾਹਾਂਗੇ ਇਹ ਅੱਜ ਤੋਂ 3 ਸਾਲ ਬਾਅਦ ਜਿੰਦੀ ਵੀ ਸਰਕਾਰ ਹੈ, ਮੈਂ ਤੁਹਾਡੀ ਵੇਟ ਕਰੂੰਗਾ ਕਿ ਤੁਸੀਂ ਉਹਨਾਂ ਪਿੰਡਾਂ 'ਚ ਜਾ ਕੇ ਦੁਬਾਰੇ ਫਿਰ ਇੱਕ ਵਾਰੀ ਪਤਾ ਕਰੋਗੇ। ਸਤਿ ਸ਼੍ਰੀ ਅਕਾਲ। 100% ਜੀ ਵਾਅਦਾ ਤੁਹਾਡੇ ਨਾਲ ਔਨ 에ਅਰ ਵਾਅਦਾ ਜੀ ਕਿ ਉਹਨਾਂ ਲੋਕਾਂ ਦੇ ਵਾਸਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਜੀ, 2 ਉਹ ਐਜੂਕੇਸ਼ਨ ਦੀ ਹੈ ਤੇ ਦੂਸਰੀ ਹੈ ਹੈਲਥ ਦੀ, ਕਿ ਇਹਨਾਂ 2 ਚੀਜ਼ਾਂ ਦੇ ਉੱਤੇ ਜਿਹੜਾ ਜੀ ਉਹ ਜਿੰਦਾ ਕੁੰਡਾ ਕਿਸੇ ਦੀ ਵੀ ਸਰਕਾਰ ਆਵੇ ਜੀ ਬਿਲਕੁਲ ਰੱਖਾਂਗੇ। ਔਰ ਜੋ ਰੀਅਲ ਪਿਕਚਰ ਹੋਈ ਉਹ ਦੁਬਾਰਾ ਫੇਰ ਜਿਹੜਾ ਦਿਖਾਵਾਂਗੇ। ਬਿਲਕੁਲ ਨਾ ਉਹ ਭੁੱਲੀ ਹੈ ਗੱਲ, ਨਾ ਉਹ ਭੁੱਲਣੀ ਹੈ। ਉਹ ਜਿਹੜੀ ਬੱਚੀ ਕਹਿੰਦੀ ਸੀ ਵੀ ਸਾਡਾ ਪਿੰਡਾਂ ਵਾਲਿਆਂ ਦਾ ਕਿਹੜਾ ਕੋਈ ਭਵਿੱਖ ਹੁੰਦਾ, ਇਹ ਐਡਾ ਵੱਡਾ ਸਵਾਲ ਹੈ ਜੀ, ਐਡਾ ਵੱਡਾ ਸਵਾਲ ਹੈ ਜਿਹਦਾ
ਜਵਾਬ ਸ਼ਾਇਦ ਹੋ ਸਕਦਾ ਜੀ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ ਉਹਦੇ ਵਿੱਚੋਂ ਨਾ ਮਿਲੇ। ਸਿਸਟਮ ਹੈ, ਜੇ ਉਹਦੇ ਵਿੱਚੋਂ ਕੋਈ ਸਵਾਲ ਦਾ ਇਹ ਜਵਾਬ ਮਿਲ ਸਕਦਾ ਜੀ। ਉਹ ਇੱਕ ਤੁਸੀਂ ਇਹ ਕਹਿ ਲਓ ਕਿ ਸੰਭਾਲ ਕੇ ਰੱਖੀ ਹੋਈ ਹੈ ਜੀ ਉਹ ਚੀਜ਼ ਆਪਣੇ ਕੋਲ, ਕਿ ਇਹਦੇ ਉੱਤੇ ਕਿਤੇ ਨਾ ਕਿਤੇ ਕੰਮ ਜਿਹੜਾ ਹੋਣਾ ਜ਼ਰੂਰ ਚਾਹੀਦਾ। ਹਰਚਰਨ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਇਹ ਹੈ ਜੀ, ਜਿਹੜੀ ਜੇ ਹੁਣ ਕੋਈ ਸਰਕਾਰ ਫਰਜ਼ ਕਰ ਲਓ ਆਉਂਦੀ ਹੈ, ਜੇ ਕਾਂਗਰਸ ਆਉਂਦੀ ਹੈ ਜਾਂ ਆਮ ਆਦਮੀ ਆਉਂਦੀ ਆ, ਆਪਾਂ ਮੇਨ ਫੋਕਸ ਆਮ ਆਦਮੀ ਤੇ ਰੱਖਦੇ ਹਾਂ। ਜਿਹੜੀ ਖੇਡ ਨੀਤੀ ਆ ਜਿਹਦੇ ਕਰਕੇ ਨੌਜਵਾਨ ਜਿਹੜਾ ਆ ਸ਼ਾਮ ਨੂੰ ਉਹ 5 ਵਜੇ 6 ਵਜੇ ਤਿਆਰ ਹੋ ਕੇ 4 ਵਜੇ ਗਰਾਊਂਡਾਂ ਨੂੰ ਜਾਂਦਾ ਸੀ, ਕੀ ਉਹ ਦੁਬਾਰਾ ਉਹਨੂੰ ਸਥਾਪਿਤ ਕਰ ਸਕਣਗੇ? ਜੇ ਕਰ ਸਕਣਗੇ ਤਾਂ ਤੁਹਾਨੂੰ ਕਿਹੜੇ ਚਿਹਰੇ ਲੱਗਦੇ ਆ ਵੀ ਜਿਹੜੇ ਇਹਦੇ ਲਈ ਮੋਹਰੀ ਹੋ ਕੇ ਉਹ ਦੁਬਾਰਾ ਲਿਆ ਸਕਦੇ ਆ? ਮੇਰਾ ਮਤਲਬ ਆ ਵੀ ਜਿੱਦਾਂ ਅੱਗੇ ਹਰੇਕ ਡਿਸਟ੍ਰਿਕਟ ਦੇ ਵਿੱਚ ਜਾਂ ਸਪੋਰਟਸ ਵਿੰਗ ਸੀਗੇ, ਜਿੱਦਾਂ ਹਾਕੀ ਦੇ, ਫੁੱਟਬਾਲ ਦੇ, ਜਿੱਦਾਂ ਬਹਿਮਣ ਦੀਵਾਨਾ ਸੀਗਾ ਪਿੰਡ, ਇਸੇ ਤਰ੍ਹਾਂ ਅਬੋਹਰ ਸੀਗਾ, ਇਸੇ ਤਰ੍ਹਾਂ ਪਠਾਨਕੋਟ ਸੀ ਵਿੰਗ ਹਾਕੀ ਦੇ, ਕਿਉਂਕਿ ਉਹ ਸਾਡੀ ਮਾਂ ਗੇਮ ਆ। ਜੇ ਉਹਨੂੰ ਜ਼ਿਆਦਾ ਪ੍ਰਫੁੱਲਤ ਕੀਤਾ ਜਾਵੇ ਜਾਂ ਹੋਰਨਾਂ ਗੇਮਾਂ ਨੂੰ, ਸੰਸਾਰਪੁਰ ਆ ਜਾਂ ਮਾਲਪੁਰ ਆ ਬਾੜੀਆਂ, ਤੇ ਉਹਦੇ ਪ੍ਰਤੀ ਤੁਹਾਨੂੰ ਕੀ ਲੱਗਦਾ ਵੀ ਇਹ ਕਿੰਨਾ ਕੁ ਸਾਰਥਕ ਕਰ ਸਕਣਗੇ? ਤੇ ਮਤਲਬ ਕਿਹੜੇ ਉਹ ਚਿਹਰੇ ਆ ਜਿਹੜੇ ਇਹਦੇ ਲਈ ਜ਼ਿਆਦਾ ਮਤਲਬ ਸਾਥ ਦੇ ਸਕਣਗੇ ਇਸ ਨੀਤੀ ਦਾ? ਥੈਂਕ ਯੂ ਜੀ। ਦੇਖੋ, ਜਿੰਨੀ ਦੇਰ ਤੱਕ ਜਿਹੜਾ ਖਿਡਾਰੀ ਪਿਛੋਕੜ ਦੇ ਵਿੱਚੋਂ ਆਇਆ ਹੋਇਆ ਵਿਅਕਤੀ ਆ, ਜੇ ਉਹ ਮੂਹਰੇ ਉਹਨੂੰ ਲਾਇਆ ਜਾਂਦਾ ਜੀ, ਤੇ ਮੇਰਾ ਖਿਆਲ ਉਹ ਇਹਦੇ ਵਿੱਚ ਸੁਧਾਰ ਲਿਆ ਸਕਦਾ। ਇੰਪੋਸੀਬਲ ਕੁਛ ਨੀਗਾ ਕਿ ਇਹ ਨਹੀਂ ਇਹਦੇ ਵਿੱਚ ਹੋ ਸਕਦਾ। ਗੱਲ ਤਾਂ ਪਿੰਡਾਂ ਦੀਆਂ ਖੇਡ ਨੀਤੀਆਂ ਬਣਾਉਣੀਆਂ ਪੈਣਗੀਆਂ। ਮੇਰਾ ਇਹ ਮੰਨਣਾ ਕਿ 300 ਕਰੋੜ ਰੁਪਈਆ 200 ਕਰੋੜ ਰੁਪਈਆ ਲਾ ਕੇ ਸਟੇਡੀਅਮ ਬਣਾਉਣ ਦੇ ਨਾਲ ਖੇਡਾਂ ਪ੍ਰਫੁੱਲਤ ਨਹੀਂ ਹੋਣੀਆਂ ਜੀ। ਇਹ ਤਾਂ ਲੋਕਾਂ ਦੇ ਮਨਾਂ ਦੇ ਵਿੱਚ, ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਭਾਵਨਾ ਜਿਹੜੀ ਆ ਨਾ ਜੀ, ਉਹ ਪੈਦਾ ਕਰਨੀ ਪਊਗੀ। ਛੋਟੀਆਂ ਛੋਟੀਆਂ ਨੀਤੀਆਂ ਬਣਾ ਕੇ, ਛੋਟੀਆਂ ਛੋਟੀਆਂ, ਬਹੁਤ ਛੋਟੇ ਛੋਟੇ ਸਟੈਪ ਜੀ, ਇਹ ਤਾਂ ਪੋਸੀਬਲ ਹੋ ਸਕੂਗਾ। ਨਹੀਂ ਤਾਂ ਜਿਹੜਾ ਜੀ ਉਹ ਨਹੀਂ ਹੋ ਸਕਣਾ। ਫਿਰ ਐਵੇਂ ਅੱਕੀ ਪਲਾਈ ਹੱਥ ਮਾਰਨ ਵਾਲੀ ਜਿਹੜੀ ਆ ਜੀ ਉਹ ਗੱਲ ਹੋਊਗੀ। ਕੌਣ ਕਰ ਸਕਦਾ, ਕੌਣ ਨਹੀਂ ਕਰ ਸਕਦਾ, ਇਹ ਵੀ ਜਿਹੜੀਆਂ ਜੀ ਬਾਅਦ ਵਾਲੀਆਂ ਗੱਲਾਂ ਨੇ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਜੇ ਮੇਰੀ ਸਿੱਧੀ ਦੀ ਜਿਹੜੀ ਹੈ ਜੀ ਉਹ ਰਾਏ ਕਿਸੇ ਨੇ ਲੈਣੀ ਹੋਵੇ ਕਲੀਅਰ ਦੇ ਨਾਲ, ਤੇ ਮੇਰੀ ਜਾਚੇ ਜਿਹੜੇ ਸੇਖੋਂ ਸਾਹਿਬ ਨੇ, ਜਿਹੜੇ ਫਰੀਦਕੋਟ ਤੋਂ ਚੋਣ ਲੜ ਰਹੇ ਨੇ, ਜੇ ਉਹਨਾਂ ਦੇ ਹੱਥ, ਉਹੋ ਜਿਹੇ ਵਿਅਕਤੀ ਦੇ ਹੱਥ ਕਿਸੇ ਦੇ ਵਾਗਡੋਰ ਦਿੱਤੀ ਜਾਂਦੀ ਆ, ਤੇ ਮੇਰਾ ਖਿਆਲ, ਕਿਉਂਕਿ ਉਹ ਗਰਾਊਂਡ ਤੋਂ ਉੱਠੇ ਹੋਏ ਨੇ, ਹੇਠੋਂ ਉਹ ਸੰਘਰਸ਼ ਕਰਦੇ ਆ, ਇੱਕ ਖਿਡਾਰੀ ਦੇ ਰੂਪ ਦੇ ਵਿੱਚ ਹੀ ਗਏ ਨੇ, ਐਵੇਂ ਥਾਲੀ 'ਚ ਪਰੋਸ ਕੇ ਨਹੀਂ ਮਿਲ ਗਈ। ਉਹ ਪੰਜਾਬ ਦੇ ਭਵਿੱਖ ਦੀ ਕੋਈ ਨੀਤੀ ਜਿਹੜੀ ਆ ਜੀ ਉਹ ਘੜ ਸਕਦੇ ਨੇ। ਔਰ ਇਹਦੇ ਵਾਸਤੇ ਮੇਰਾ ਖਿਆਲ ਪੰਜਾਬ ਦੇ ਪਿੰਡਾਂ ਦਾ ਯੂਥ ਜਿਹੜਾ ਹੁਣ ਏਦਾਂ ਦਾ ਤਾਂ ਰਿਹਾ ਨਹੀਂ ਕਿ ਉਹਨੂੰ ਕਿਸੇ ਗੱਲ ਦੀ ਪਤਾ ਨਹੀਂ, ਉਹਦੀ ਰਾਏ ਲੈ ਕੇ ਫੇਰ ਹੋਵੇ। ਸਾਨੂੰ ਮਾਫ ਕਰਨਾ, 100-100 ਕਰੋੜ ਰੁਪਈਏ ਦੇ, 200-200 ਕਰੋੜ ਰੁਪਈਏ ਦੇ ਸਟੇਡੀਅਮਾਂ ਦੀ ਲੋੜ ਨਹੀਂ ਆ। ਪੰਜਾਬ ਦੇ ਪਿੰਡਾਂ ਦੇ ਮੈਦਾਨ ਜਿਨ੍ਹਾਂ ਦੇ ਉੱਤੇ ਰਾਜਨੀਤਿਕਾਂ ਨੇ ਕਬਜ਼ੇ ਕਰ ਲਏ, ਉਹ ਕਬਜ਼ੇ ਛਡਵਾ ਕੇ ਪੰਜਾਬ ਦੀ ਨੌਜਵਾਨੀ ਨੂੰ ਮੋੜ ਦਿਓ। ਉਹਨੇ ਨੀਤੀਆਂ ਤੇ ਸਾਰਾ ਕੁਝ ਆਪ ਹੀ ਬਣਾ ਲੈਣਾ। ਬਿਲਕੁਲ ਜੀ। ਗੁਰਦਿੱਤ ਸਿੰਘ ਸੇਖੋਂ ਦੀ ਗੱਲ ਕਰਦੇ ਆ, ਬਹੁਤ ਵਧੀਆ ਇਨਸਾਨ ਨੇ ਜੀ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਪ੍ਰਗਟ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਇਹ ਪੰਨੂ ਸਾਹਿਬ, ਗੁਰਦਾਸ ਮਾਨ ਜੀ ਦਾ ਇੱਕ ਗਾਣਾ ਫਿਲਮਾਇਆ ਗਿਆ, ਉਹਦੇ ਤੇ ਬੜੀ ਚਰਚਾ ਚੱਲ ਰਹੀ ਹੈ, ਤੁਹਾਡਾ ਉਹਦੇ ਪ੍ਰਤੀ ਕੀ ਖਿਆਲ ਹੈ ਜੀ? ਨਹੀਂ ਪ੍ਰਗਟ ਸਿੰਘ ਜੀ, ਦੇਖੋ, ਮੈਂ ਤਾਂ ਪਹਿਲੇ ਦਿਨ ਜਦੋਂ ਗਾਣਾ ਆਇਆ ਉਹਦੇ ਉੱਤੇ ਅੱਧੀ ਕਲਾਮ ਦੀ ਟਿੱਪਣੀ ਕੀਤੀ ਸੀਗੀ। ਨਜਲਾ ਮੇਰੇ ਉੱਤੇ ਵੀ ਕੁਝ ਬਾਹਰ ਵਾਲਿਆਂ ਨੇ ਬੜਾ ਝਾੜਿਆ ਜੀ, ਫੋਨ ਕਰ ਕਰਕੇ। ਵੈਸੇ ਉਹ ਸਪਾਂਸਰ ਹੀ ਜ਼ਿਆਦਾ ਸੀਗੇ ਜੀ, ਕਿ ਤੁਸੀਂ ਇਹ ਸ਼ੁਰੂ ਕਰਕੇ ਲੋਕਾਂ ਨੂੰ ਕਿਹੜੇ ਪਾਸੇ ਲਾਤਾ। ਮੈਂ ਤਾਂ ਇੰਨੀ ਗੱਲ ਲਿਖੀ ਸੀਗੀ ਕਿ ਮਾਨ ਸਾਹਿਬ, ਕੋਸ਼ਿਸ਼ ਤੁਹਾਡੀ ਬਹੁਤ ਵਧੀਆ ਆ। ਮੈਂ ਫਿਰ ਉਹੀ ਵਰਡਿੰਗ ਦਊਗਾ, ਕੋਸ਼ਿਸ਼ ਤੁਹਾਡੀ ਬਹੁਤ ਵਧੀਆ ਆ, ਪਰ ਸਾਡੀ ਤਾਂ ਇੱਕ ਪੀੜ੍ਹੀ ਖੱਪ ਗਈ ਇਹਦੇ ਵਿੱਚ। ਇੱਕ ਦੂਰ ਅੰਦੇਸ਼ੀ ਬੰਦਾ ਜਿਹੜਾ ਰਾਈਟਰ ਹੁੰਦਾ, ਉਹ ਦੂਰ ਅੰਦੇਸ਼ੀ ਹੁੰਦਾ, ਉਹ ਅੱਗੋਂ ਦੇਖਦਾ, ਭਵਿੱਖ ਦੇ ਵਿੱਚ ਦੇਖਦਾ ਜੀ, 15-20 ਸਾਲ ਗਾਂਹ ਦੇਖਦਾ। ਤੁਹਾਨੂੰ ਦਿਸਿਆ ਹੀ ਵਾ ਕਿ ਸਾਡੀ ਇੱਥੇ ਜਿਹੜੀ ਪੂਰੀ ਦੀ ਪੂਰੀ ਪੀੜ੍ਹੀ ਖੱਪ ਗਈ। ਸਾਡੇ ਪੰਜਾਬ ਦੇ ਵਿੱਚ ਸਮੂਹਕ ਖੁਦਕੁਸ਼ੀਆਂ ਹੋ ਰਹੀਆਂ ਨੇ, ਕਿਸਾਨ ਮਰ ਰਿਹਾ। ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਦੇਰ ਆਇਦ ਦੁਰਸਤ ਆਇਦ। ਇੰਨੀ ਦੇਰ ਦੇ ਨਾਲ ਵੀ ਆਉਣਾ ਕਾਹਦਾ ਆਉਣਾ ਸੀਗਾ ਜੀ? ਤੁਸੀਂ ਸਨਮਾਨ ਵੀ ਲੈ ਲਿਆ ਸਰਕਾਰ ਤੋਂ ਜਿਹੜਾ ਜੀ ਕੁਝ ਹਫ਼ਤੇ ਪਹਿਲਾਂ, ਤੇ ਮੁੜ ਕੇ ਜਦੋਂ ਵੋਟਾਂ ਪੈ ਗਈਆਂ ਉਦੋਂ ਤੁਸੀਂ ਜਿਹੜਾ ਸੀਗਾ ਉਹ ਗੀਤ ਵੀ ਜਿਹੜਾ ਉਹ ਜਾਰੀ ਕਰ ਦਿੱਤਾ। ਵਧੀਆ ਸਿੰਗਰ ਨੇ ਗੁਰਦਾਸ ਮਾਨ ਹੋਰੀ, ਰਿਸਪੈਕਟਡ ਨੇ, ਪਰ ਇੰਨਾ ਜ਼ਰੂਰ ਆ ਕਿ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਇਸ ਗੀਤ ਦੇ ਵਿੱਚ ਨਹੀਂ ਲਿਆਂਦੀਆਂ। ਕਿੰਤੂ ਪਰੰਤੂ ਉਹ ਆ ਕਿ ਚਿਲਮਾ ਪੀਣ ਵਾਲੇ ਪੰਜਾਬ ਦੇ ਕਿੰਨੇ ਇੱਕ ਚੰਗਾ ਸੋਚਣ ਵਾਲੇ ਸੀ ਜੀ। ਲਖਵਿੰਦਰ ਕੌਸ਼ਿਕ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਪੰਨੂ ਸਾਹਿਬ ਵੀ ਪਿੱਛੇ ਜੇ ਇੱਕ ਤੀਰਥ ਯਾਤਰਾ ਦੇ ਨਾਂ ਦੇ ਉੱਤੇ ਕਿਸੇ ਬੰਦੇ ਨੇ ਆਪਣੇ RTI ਦੀ ਇਨਫੋਰਮੇਸ਼ਨ ਮੰਗੀ ਸੀ, ਜਿਹਦੇ ਵਿੱਚ 56 ਕਰੋੜ 67 ਲੱਖ 13,681 ਰੁਪਏ ਦਾ ਖਰਚਾ ਜਿਹੜਾ 52 ਟ੍ਰੇਨਾਂ ਦੇ ਵਿੱਚ 51,719 ਮਤਲਬ ਜਿਹੜੇ ਯਾਤਰੀਆਂ ਨੂੰ ਤੀਰਥ ਯਾਤਰਾ ਤੇ ਲੈ ਕੇ ਗਏ ਨੇ, ਜਿਹਦਾ ਕਿ ਪ੍ਰਤੀ ਵਿਅਕਤੀ ਕਹਿੰਦੇ 11,000 ਤੋਂ ਉੱਪਰ ਦਾ ਖਰਚਾ ਬਣਦਾ। ਵੀ ਇਹ ਵੀ ਮਤਲਬ ਨਜਾਇਜ਼ ਖਰਚਾ ਜਿਹੜਾ ਜਿਹਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਫਾਇਦਾ ਹੋਇਆ ਹੋਊਗਾ ਕਿਸੇ ਨੂੰ। ਤੀਰਥ ਯਾਤਰਾ ਦੇ ਉੱਤੇ ਬੰਦੇ ਜਾਣਦੇ ਨੇ ਵੀ ਕੀ ਉੱਥੇ ਉਹ ਤੀਰਥ ਯਾਤਰਾ ਉਹਨਾਂ ਦੀ ਕਿਹੋ ਜਿਹੀ ਰਹੀ ਹੋਊਗੀ। ਆਈ ਡੋਂਟ ਨੋ, ਮਤਲਬ ਪੰਜਾਬ ਦੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਪੂਰਾ ਬੋਝ ਪਿਆ ਜੀ। ਥੈਂਕ ਯੂ। ਮੈਂ ਪੰਜਾਬੀ ਰੇਡੀਓ USA ਦੇ ਬੁਲੇਟਿਨ ਦੇ ਵਿੱਚ ਇਹਦੀ ਪੂਰੀ ਡਿਟੇਲ ਜਿਹੜੀ ਹੈ ਉਹ ਦੱਸੀ ਸੀਗੀ, ਔਰ ਇਹ ਵੀ ਦੱਸਿਆ ਸੀਗਾ ਜੀ ਕਿ ਜੇ ਕਿਉਂਕਿ ਮੈਂ ਵੀ ਉਹਨਾਂ ਦਿਨਾਂ ਦੇ ਵਿੱਚ ਹਜ਼ੂਰ ਸਾਹਿਬ ਗਿਆ ਸੀਗਾ ਜਦੋਂ ਟ੍ਰੇਨ ਜਿਹੜੀਆਂ ਜਾ ਰਹੀਆਂ ਸੀਗੀਆਂ, ਇਹਨਾਂ ਦੇ ਵੱਖਰੇ ਟੈਂਟ ਜਿਹੜੇ ਆ ਜੀ ਉਹ ਲਾਏ ਹੋਏ ਸੀਗੇ। ਜੇ ਤੁਸੀਂ ਇੱਥੋਂ ਪੰਜਾਬ ਤੋਂ AC ਕੋਚ ਦੇ ਵਿੱਚ ਜਿਹੜਾ ਜੀ ਉਹ ਜਾਣਾ ਟ੍ਰੇਨ ਦੇ ਰਾਹੀਂ, ਸਾਰਾ ਖਰਚਾ ਤੁਸੀਂ ਪਾ ਲਓ, ਉੱਥੇ ਰਹਿਣ ਸਹਿਣ ਦਾ ਲਾ ਲਓ, 5,000 ਤੋਂ ਉੱਪਰ ਖਰਚਾ ਜਿਹੜਾ ਜੀ ਉਹ ਨਹੀਂ ਹੁੰਦਾ। ਇਹ 11,000 ਰੁਪਇਆ ਜਿਹੜਾ ਜੀ ਉਹ ਖਰਚਾ ਪਾਇਆ ਗਿਆ। ਇਹ ਸਕੈਂਡਲ ਹੈ, ਇਹ ਤਾਂ ਬਹੁਤ ਵੱਡਾ ਇੱਕ ਤੀਰਥ ਯਾਤਰਾ ਦੇ ਨਾਂ ਦੇ ਥੱਲੇ ਜਿਹੜਾ ਜੀ ਉਹ ਸਕੈਂਡਲ ਹੈ। ਉੱਥੇ ਲਿਜਾ ਕੇ ਫਿਰ ਕਰਾਇਆ ਕੀ ਜਾਂਦਾ ਸੀ, ਤੰਬੂ ਕਿਉਂ ਲਾਏ ਗਏ? ਮੈਂ ਇਹ ਦੇਖਿਆ ਜੀ ਕਿ ਲੰਗਰ ਤਾਂ ਖਾਣੇ ਆ ਗੁਰੂ ਘਰ ਦੇ ਵਿੱਚੋਂ, ਰਹਿਣਾ ਸਰਾਵਾਂ ਦੇ ਵਿੱਚ ਹੈ, ਤੇ ਫਿਰ ਤੰਬੂ ਕਾਹਦੇ ਲਈ ਜੀ? ਤੰਬੂਆਂ ਦੇ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਸਹੁੰ ਖਵਾਈ ਜਾਂਦੀ ਸੀਗੀ ਜੀ ਕਿ ਤੁਸੀਂ ਸਹੁੰ ਖਾਓ ਸਾਰੇ, ਕਿ ਇਹ ਤੀਰਥ ਯਾਤਰਾ ਤੁਹਾਨੂੰ ਜਿਹੜੀ ਹੈ ਜੀ ਇਹ ਸਰਕਾਰ ਕਰਾ ਰਹੀ ਹੈ, ਤੇ ਇਹ ਇੱਥੇ ਜਿਹੜੀ ਜਗ੍ਹਾ ਦੇ ਉੱਤੇ ਤੁਸੀਂ ਧਾਰਮਿਕ ਸਥਾਨ ਤੇ ਆਏ ਹੋ, ਇੱਥੇ ਇਹ ਪ੍ਰਣ ਕਰਕੇ ਜਾਓ ਕਿ ਅਗਲੀਆਂ ਚੋਣਾਂ ਦੇ ਵਿੱਚ ਵੋਟਾਂ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਨੂੰ ਪਵਾਓਗੇ। ਇਹ ਸਹੁੰ ਸਰਕਾਰੀ ਅਧਿਕਾਰੀ ਜਿਹੜੇ ਆ ਜੀ ਉਹ ਇਕੱਠੇ ਕਰਕੇ ਸਾਰਿਆਂ ਨੂੰ ਖਵਾਉਂਦੇ ਸੀਗੇ। ਹੁਣ ਇਹ ਨਹੀਂ ਪਤਾ ਕਿ ਲੋਕ ਉੱਥੇ ਸਹੁੰ ਕੀ ਖਾਂਦੇ ਸੀਗੇ, ਮੂੰਹ 'ਚ ਹੀ ਸਹੁੰ ਖਾਣੀ ਹੁੰਦੀ ਸੀ। ਇੱਕ ਪਾਸੇ ਤਾਂ ਉਹ ਕਹਿੰਦੇ ਸੀਗੇ ਗਲਤ ਕਰਨ ਦੇ ਵਾਸਤੇ, ਤੇ ਲੋਕ ਜਿਹੜੇ ਇੱਕ ਧਾਰਮਿਕ ਸ਼ਰਧਾ ਜਿਹੜੀ ਆ ਜੀ ਉਹ ਲੈ ਕੇ ਇਹਨਾਂ ਤੀਰਥ ਸਥਾਨਾਂ ਤੇ ਜਾਂਦੇ ਸੀ। ਪਤਾ ਨਹੀਂ ਉਹ ਇਹੋ ਜਿਹੀ ਜਿਹੜੀ ਸਹੁੰ ਆ ਉਹ ਪੂਰੀ ਕਰਨਗੇ ਜਾਂ ਨਹੀਂ ਕਰਨ ਦੇ ਚਾਂਸਸ ਬਹੁਤ ਘੱਟ ਨੇ। ਸਕੈਂਡਲ ਆ ਜੀ ਸਾਰੇ, ਬਹੁਤ ਵੱਡਾ ਸਕੈਂਡਲ ਆ। 5,000 ਰੁਪਏ ਖਰਚਾ ਆਉਂਦਾ, 11,000 ਰੁਪਏ ਪਾ ਦਿੱਤਾ ਗਿਆ। ਤੁਹਾਡੀ ਗੱਲ ਬਿਲਕੁਲ ਠੀਕ ਹੈ। 57 ਕਰੋੜ ਰੁਪਈਆ ਆਲਮੋਸਟ ਜਿਹੜਾ ਜੀ ਇਹ ਫੂਕਿਆ ਗਿਆ ਇਹਦੇ ਉੱਤੇ ਜੀ। ਸਰਬਜੀਤ ਜੀ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਜਿਹੜੇ ਬਾਬੇ ਆ ਫਰਿੱਜ 'ਚ ਲਾਏ ਇੰਨੇ ਚਿਰ ਦੇ, ਉਹਨਾਂ ਦਾ ਖਰਚਾ ਕਿਹੜੇ ਅਕਾਊਂਟ ਦੇ ਵਿੱਚ ਪਾਉਣਗੇ ਜਿਹੜਾ ਉਹਨਾਂ ਨੂੰ ਏਜੈਂਟ ਸਿਕਿਉਰਿਟੀ ਦਿੱਤੀ ਆ? ਇੱਕ ਇਹ ਤਾਂ ਇੱਕ ਦੂਜੇ ਜਿਹੜੇ ਸੰਸਥਾ ਦੇ ਮਤਲਬ ਸੀਗੇ ਆਪਣੇ, ਉਹਨਾਂ ਦਾ ਅਦਾਲਤ ਨੇ ਤੁਸੀਂ ਕਿਹਾ ਫਾਸਟ ਕੋਡ ਦੇ ਵਿੱਚ ਚਾਲੂ ਕੀਤਾ, ਉਹਦੀ ਮਤਲਬ ਆਊਗੀ ਤਾਂ ਉਹਦੇ ਬਾਰੇ ਜ਼ਰੂਰ ਦੱਸੇ ਦੋਨਾਂ ਦੇ ਬਾਰੇ। ਥੈਂਕ ਯੂ। ਥੈਂਕ ਯੂ। ਨਹੀਂ, ਸਿਕਿਉਰਿਟੀ ਤਾਂ ਵਾਪਸ ਉਹਦੀ ਲੈ ਲਈ ਸੀਗੀ ਜੀ ਇਹ, ਕਿਉਂਕਿ ਹਾਈ ਕੋਰਟ ਦੇ ਵਿੱਚ ਜਦੋਂ ਮਸਲਾ ਗਿਆ ਸੀਗਾ ਤੇ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਸਿਕਿਉਰਿਟੀ ਤਾਂ ਉਹਦੀ ਫਰੀਜ਼ਰ ਵਾਲੇ ਦੀ ਜਿਹੜੀ ਹੈ ਜੀ ਉਹ ਵਾਪਸ ਲੈ ਲਈ ਸੀ। ਇਹਦਾ ਫੈਸਲਾ ਆਉਣ ਵਾਲਾ। ਬੜੀਆਂ ਤਿੱਖੀਆਂ ਟਿੱਪਣੀਆਂ ਜਿਹੜੀਆਂ ਜੀ ਉਹ ਹਾਈ ਕੋਰਟ ਨੇ ਕੀਤੀਆਂ ਨੇ। ਹਾਈ ਕੋਰਟ ਦੇ ਮਾਣਯੋਗ ਜੱਜ ਨੇ ਇੱਥੋਂ ਤੱਕ ਟਿੱਪਣੀ ਕੀਤੀ ਜਿਹੜੇ ਨੂਰ ਮਹਿਲੀਏ ਦੇ ਡੇਰੇ ਵਾਲੇ ਉਹਨਾਂ ਨੂੰ, ਕਿ ਖਰਚਾ ਸਾਰਾ ਹਾਈ ਕੋਰਟ ਦਿੰਦੀ ਆ। ਕਹਿੰਦੇ ਅਦਾਲਤ ਸਾਰਾ ਖਰਚਾ ਦਿੰਦੀ ਆ, ਬਿਠਾ ਕੇ ਵਿਖਾਓ ਕਿਸੇ ਹੋਰ ਨੂੰ ਸਮਾਧੀ ਦੇ ਉੱਤੇ ਵੀ ਕਿੰਨੇ ਦਿਨ ਉਹ ਬਹਿੰਦਾ। ਤੇ ਅੱਗੋਂ ਜਿਹੜੇ ਨੂਰ ਮਹਿਲੀਏ ਸੀਗੇ ਡੇਰੇ ਵਾਲੇ, ਉਹ ਕਹਿੰਦੇ ਜੀ ਕਿ ਹਰੇਕ ਦੇ ਕਿਸਮਤ ਦੇ ਵਿੱਚ ਥੋੜੀ ਹੁੰਦੀ ਹੈ ਐਡੀ ਜਿਹੜੀ ਜੀ ਉਹ ਸਮਾਧੀ ਲਾਉਣੀ। ਉਹਨਾਂ ਨੇ ਵੀ ਜਿਹੜਾ ਜੀ ਟੈਕਨੀਕਲ ਜਵਾਬ ਜਿਹੜਾ ਉਹ ਦੇਤਾ। ਉਮੀਦ ਹੈ ਇਹਦਾ ਫੈਸਲਾ ਜਿਹੜਾ ਜੀ ਉਹ ਛੇਤੀ ਆ ਸਕਦਾ। ਉਹਦਾ ਰੀਜ਼ਨ ਇਹ ਹੈ ਕਿ ਪਹਿਲਾਂ ਜਿਹੜੀ ਸਰਕਾਰ ਆ ਪੰਜਾਬ ਸਰਕਾਰ, ਉਹ ਧਿਰ ਬਣੀ ਹੋਈ ਸੀ ਇਸ ਇਸ਼ੂ ਦੇ ਉੱਤੇ, ਇਸ ਮਸਲੇ ਦੇ ਉੱਤੇ ਧਿਰ ਬਣੀ ਹੋਈ ਸੀ, ਕਿਉਂਕਿ ਉਹ ਆਪ ਮੰਨਣ ਵਾਲੇ ਸਨ ਜੀ ਇਹਨੂੰ। ਨੂਰ ਮਹਿਲ ਨੂੰ ਸਭ ਨੂੰ ਪਤਾ ਕਿ ਇਹਨਾਂ ਦੇ ਘਰ ਦਾ ਇੱਕ ਜੀ ਜਿਹੜਾ ਜੀ ਕਿੰਨੀ ਸੇਵਾ ਉੱਥੇ ਜਾ ਕੇ ਕਰਦਾ ਰਿਹਾ ਕਿਸੇ ਸਮੇਂ ਦੇ ਵਿੱਚ। ਸੋ ਜਦੋਂ ਹੁਣ ਧਿਰ ਨਹੀਂ ਰਹੂਗੀ ਤੇ ਮੇਰਾ ਖਿਆਲ ਹੈ ਜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਹ ਛੇਤੀ ਇਹਦਾ ਨਿਪਟਾਰਾ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਕਰ ਦੂਗੀ ਜੀ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜਿਹੜੇ ਸਿੰਘ ਨੇ ਆਪਣੇ ਬਠਿੰਡੇ ਇਹਦਾ ਬਾਦਲ ਦਾ ਜੁੱਤੀ ਛੱਡੀ ਸੀ, ਉਹਦਾ ਕੀ ਬਣਿਆ ਜੀ? ਉਹਦੀ ਜ਼ਮਾਨਤ ਹੋ ਗਈ ਸੀ ਜੀ। ਜ਼ਮਾਨਤ ਦੇ ਉੱਤੇ ਉਹ ਬਾਹਰ ਹੈ ਜੀ। ਜੀ ਤੇ ਸਾਡੇ ਲਾਸਟ ਕਾਲਰ ਮੱਲੀ ਜੀ, ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਤੁਹਾਨੂੰ ਇੱਕ ਕੁਐਸਚਨ ਸੀਗਾ ਵੀ ਜਿਹੜੀ ਆਪਣੀ ਲਹਿਰ ਚਲਾਈ ਜ਼ਿੰਦਗੀ ਜਿੰਦਾਬਾਦ ਦੇ ਸਾਡੇ ਨਕੋਦਰ ਏਰੀਆ 'ਚ ਕਦੋਂ ਜਾ ਰਹੇ ਹੋ ਜੀ? ਬਹੁਤ ਜਲਦੀ ਸ਼ੁਰੂ ਕਰਾਂਗੇ ਜੀ, ਬਹੁਤ ਜਲਦੀ ਦੁਬਾਰਾ ਜਿਹੜੀ ਆ ਉਹ ਸ਼ੁਰੂ ਕਰਾਂਗੇ। ਕੁਝ ਅਟਕੇ ਹੋਏ ਸੀਗੇ ਜੀ ਜਿਹੜੀ ਆ ਇਲੈਕਸ਼ਨ ਵਗੈਰਾ ਦੀ ਵਜ੍ਹਾ ਕਰਕੇ। ਉਮੀਦ ਹੈ ਜੀ ਮੌਸਮ ਵੀ ਅੱਗੋਂ ਖੁੱਲ ਜਾਣਾ। ਬਾਕੀ ਵੀ ਜਿਹੜੇ ਸਾਰੇ ਦੋਸਤ ਨੇ ਜੀ ਉਹ ਵੀ ਕਾਹਲੇ ਨੇ ਇਸ ਗੱਲ ਨੂੰ ਲੈ ਕੇ ਕਿ ਹੁਣ ਉਹਨੂੰ ਦੁਬਾਰਾ ਜਿਹੜਾ ਜੀ ਫੇਰ ਜ਼ੋਰ ਸ਼ੋਰ ਦੇ ਨਾਲ
ਚਲਾਇਆ ਜਾਵੇ। ਬਹੁਤ ਜਲਦੀ ਜਾਵਾਂਗੇ ਜੀ ਤੁਹਾਡੇ ਵੀ ਏਰੀਏ ਦੇ ਵਿੱਚ। ਫਿਰ ਮੈਂ ਸਹਾਰਾ ਲਊਂਗਾ ਜੀ ਪੰਜਾਬੀ ਰੇਡੀਓ USA ਦਾ, ਤੁਹਾਥੋਂ ਜਿਹੜਾ ਜੀ ਫਿਰ ਪਿੰਡਾਂ ਦੀ ਜਿਹੜੀ ਜਾਣਕਾਰੀ ਲਈ ਜਾ ਸਕੇ ਕਿ ਕਿਹੜੇ ਕਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਕਵਰ ਕਰਨ ਦੀ ਜ਼ਰੂਰਤ ਹੈ। ਬਹੁਤ ਜਲਦੀ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਸ਼ੁਰੂ ਕਰਾਂਗੇ ਜੀ ਹੋਪਫੁਲੀ। ਥੈਂਕ ਯੂ ਜੀ, ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਤੇ ਜਿਹੜੇ ਸਵਾਲ ਜਵਾਬ ਸੀਗੇ ਉਹ ਹੁਣ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਤੇ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਤੁਹਾਡੇ ਤੋਂ ਲੈਂਦੀ ਇਜਾਜ਼ਤ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।